ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मां ਤੁਹਾਡੀ ਹੋਸਟ ਨੀਲਮ ਖੌਰ ਤੇ ਮੈਂ ਚੀਵੀਰੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब आज 19 अप्रैल 2023 6 ਵਿਸਾਖ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰਮ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਬੀਬੀ ਨਵਦੀਪ ਕੌਰ ਸਿੰਘੋ ਜੀ ਵੱਲੋਂ। ਸੋ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸੀਨੀਅਰ ਖਾਲਿਸਤਾਨੀ ਲੀਡਰਸ਼ਿਪ ਨੌਜਵਾਨਾਂ ਦਾ ਸਾਥ ਦੇਵੇ ਜਿਹੜੇ ਉਤਸ਼ਾਹ ਨਾਲ ਆਪਣੀ ਕੌਮ ਲਈ ਕੁਝ ਕਰਨਾ ਲੋਚਦੇ ਨੇ। ਸੋ ਉਹਨਾਂ ਦੀਆਂ ਲੱਤਾਂ ਨਾ ਖਿੱਚੀਆਂ ਜਾਣ। ਉਹਨਾਂ ਨੇ ਅਫਸੋਸ ਜ਼ਾਹਿਰ ਕੀਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਕੌਰਾਂ ਦਾ ਉਸ ਤਰ੍ਹਾਂ ਸਾਥ ਨਹੀਂ ਦਿੱਤਾ ਗਿਆ ਜਿਸ ਤਰ੍ਹਾਂ ਦਿੱਤਾ ਜਾਣਾ ਚਾਹੀਦਾ ਸੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਬੀਬੀ ਨਵਦੀਪ ਕੌਰ ਸਿੰਘੋ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇੱਕ ਹੋਰ ਜਿਹੜੀ ਪ੍ਰਾਪਤੀ ਕੀਤੀ ਗਈ ਹੈ ਔਰ ਉਹਨਾਂ ਦੇ ਯਤਨਾਂ ਸਦਕਾ ਯੂਟਾ ਸਟੇਟ ਦੇ ਗਵਰਨਰ ਅਤੇ ਸੈਨੇਟ ਵੱਲੋਂ 14 ਅਪ੍ਰੈਲ ਨੂੰ ਸਿੱਖ ਡੇ ਵਜੋਂ ਮਾਨਤਾ ਦਿੱਤੀ ਗਈ ਹੈ। ਸੋ ਅਸੀਂ ਟੀਵੀ 84 ਵੱਲੋਂ ਵੀ ਜਿਹੜੀ ਹੈ ਵਰਲਡ ਸਿੱਖ ਪਾਰਲੀਮੈਂਟ ਅਤੇ ਯੂਟਾ ਦੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਜਿਨ੍ਹਾਂ ਦੇ ਅੰਥਕ ਯਤਨਾਂ ਸਦਕਾ ਇਹ ਪ੍ਰਾਪਤੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ ਦੇ ਸਾਡੇ ਪ੍ਰੋਗਰਾਮ ਤੋਂ ਬਾਅਦ ਬਹੁਤ ਸਾਰੀਆਂ ਲਿਖਤਾਂ ਵੀ ਭੇਜੀਆਂ, ਕੁਛ ਦੀਆਂ ਕਾਲਸ ਵੀ ਆਈਆਂ, ਕਮੈਂਟਸ ਵੀ ਨੇ ਜੀ। ਔਰ ਇਸ ਤੋਂ ਇਹ ਵੀ ਮਹਿਸੂਸ ਹੋਇਆ ਕਿ ਜਦੋਂ ਅਸੀਂ 3-4 ਦਿਨ ਕਿਤੇ ਚਲੇ ਜਾਂਦੇ ਹਾਂ ਤੇ ਫਿਰ ਬਹੁਤ ਸਾਰਾ ਜਿਹੜਾ ਵਿਰਾਗ ਪਿਆਰ ਔਰ ਹੀਰਵਾ ਇਹ ਨਵੇਂ ਲਫ਼ਜ਼ ਨੇ ਉਹ ਸਾਡੇ ਵਿਊਅਰਸ ਮਹਿਸੂਸ ਕਰਦੇ ਨੇ ਔਰ ਅਸੀਂ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਬਈ ਅਸੀਂ ਵੀ ਇਵੇਂ ਹੀ ਮਹਿਸੂਸ ਕਰਦੇ ਹਾਂ। ਬੇਸ਼ੱਕ ਜਿੱਥੇ ਸਾਡਾ ਜਾਣਾ ਹੁੰਦਾ ਹੈ ਉੱਥੇ ਵੀ ਪੰਥ ਨੂੰ ਪਿਆਰ ਕਰਨ ਵਾਲੇ ਜਿਹੜੇ ਵੀਰ ਭੈਣਾਂ ਨੇ ਉਹਨਾਂ ਦੇ ਨਾਲ ਹੀ ਮੁਲਾਕਾਤ ਹੁੰਦੀ ਹੈ। ਸੋ ਜ਼ਿਆਦਾ ਬਿਜ਼ੀ ਹੋਣ ਵਾਲਾ ਕੰਮ ਹੁੰਦਾ ਹੈ। ਇੱਥੇ ਤਾਂ ਅਸੀਂ ਕਈ ਵਾਰ ਇਨ ਸੋਲੀਟਿਊਡ ਆਪਣਾ ਕੰਮ ਕਰਦੇ ਹਾਂ ਲੇਕਿਨ ਇਹ ਵੀ ਜ਼ਰੂਰੀ ਹੁੰਦਾ ਹੈ। ਔਰ ਅੱਜ ਹੀ ਜਿਵੇਂ ਇੱਕ ਸੱਜਣ ਕਹਿਣ ਲੱਗਿਆ ਕਿ ਤੁਸੀਂ ਬਹੁਤ ਜ਼ਿਆਦਾ ਟਰੈਵਲ ਕਰਦੇ ਹੋ, ਥੋੜਾ ਘਟਾਓ, ਉਮਰ ਦਾ ਵੀ ਤਕਾਜ਼ਾ ਹੋਣਾ ਚਾਹੀਦਾ ਹੈ। ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਇਹ ਹੁੰਦਾ ਹੈ ਕਿ ਵੀ ਜਿਸ ਰਸਤੇ ਤੇ ਤੁਸੀਂ ਤੁਰੇ ਹੁੰਦੇ ਹੋ ਤੁਹਾਨੂੰ ਐਨਰਜੀ ਔਰ ਤਾਕਤ ਵੀ ਉੱਥੋਂ ਹੀ ਮਿਲਦੀ ਹੈ। ਜਦੋਂ ਸਾਡੇ ਵੀਰ ਭੈਣਾਂ ਆ ਕੇ ਮਿਲਦੇ ਨੇ ਫਿਰ ਤਾਰੀਫ ਕਰਦੇ ਨੇ। ਸੋ ਤਾਰੀਫ ਤਾਂ ਸਾਡੇ ਮਿੱਤਰ ਸ਼ੇਖ ਸਾਹਿਬ ਕਹਿੰਦੇ ਹੁੰਦੇ ਸੀ ਕਿ ਨਾ ਤਾਂ ਅੱਲਾ ਮੀਆਂ ਨੂੰ ਵੀ ਆਪਣਾ ਚੰਗਾ ਲੱਗਦਾ। ਸੋ ਉਹ ਵੀ ਲੇਕਿਨ ਸਾਨੂੰ ਇਹ ਵੀ ਹੁੰਦਾ ਹੈ ਕਿ ਖਾਸ ਤੌਰ ਤੇ ਜਦੋਂ ਵੱਡੇ ਇਕੱਠ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਨੇ ਜਾਂ ਘੱਲੂਘਾਰਾ ਮਹੀਨਾ ਜੂਨ ਦੇ ਵਿੱਚ ਜਾਂ ਨਵੰਬਰ ਦੇ ਵਿੱਚ ਜਿਹੜੇ ਸਮਾਗਮ ਹੁੰਦੇ ਨੇ ਉਹਨਾਂ ਨੂੰ ਮੈਂ ਮਿਸ ਨਹੀਂ ਕਰਦਾ। ਰਾਦਰ ਕਈ ਵਾਰ ਜਿਹੜਾ ਉਹ ਔਖਾ ਤਾਂ ਹੋਣ ਦਾ ਹੁੰਦਾ। ਹੁਣ ਵੀ ਅਸੀਂ ਇਸ ਵੀਕਐਂਡ ਤੋਂ ਪਹਿਲਾਂ ਸਰੀ ਜਿੱਥੇ ਕਿ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਕੱਠ ਖਾਲਸਾ ਸਾਜਨਾ ਦਿਵਸ ਦੇ ਮੌਕੇ ਹੁੰਦਾ ਜਿਹੜੇ ਉਹਨਾਂ ਦੇ ਈਵਨ ਜਿਹੜੇ ਸਰਕਾਰੀ ਐਸਟੀਮੇਟ ਲਾਉਂਦੇ ਨੇ ਪਿਛਲੇ ਇਕੱਠ ਦੇ ਵਿੱਚ ਲਗਭਗ 6 ਲੱਖ
ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ, ਅਸੀਂ ਉਸ ਪਾਰਟਿਸਿਪੇਟ ਕਰਨਾ। ਪਰ ਫਿਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵਾਪਸ ਫਿਰ 29 ਅਪ੍ਰੈਲ ਨੂੰ ਸਾਡੇ ਆਪਣੇ ਪਿੰਡ 'ਚ ਹੀ ਹੋਣੀ ਹੈ ਖਾਲਿਸਤਾਨ ਡੇ ਪੈਰੇਡ। ਸੋ ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਜਦੋਂ ਸਾਨੂੰ ਪ੍ਰੋਗਰਾਮ ਵਿੱਚੋਂ ਡਿਸਕੰਟੀਨਿਊ ਵੀ ਕਰਨਾ ਪੈਂਦਾ। ਹਾਲਾਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਪੰਜਾਬ ਦੇ ਵਿੱਚ ਜਿਵੇਂ ਕੌਮੀ ਇਨਸਾਫ ਮੋਰਚਾ ਹੈ ਜਾਂ ਜਿਨ੍ਹਾਂ ਦਿਨਾਂ 'ਚ ਪ੍ਰੋਗਰਾਮ ਨਹੀਂ ਹੋਇਆ, ਦਲ ਖਾਲਸਾ ਵੱਲੋਂ ਸਰਕਾਰੇ ਖਾਲਸਾ ਦਾ ਝੰਡਾ ਝੁਲਾਇਆ ਗਿਆ, ਉਸ ਦੀ ਕਵਰੇਜ ਸੀ, ਹੋਰ ਸਮਾਗਮਾਂ ਦੀ ਵੀ ਸੀ। ਫਿਰ ਵੀ ਅਸੀਂ ਮਾਫੀ ਚਾਹੁੰਦੇ ਹਾਂ ਕਿ ਸਾਡੇ ਦਰਸ਼ਕ ਜਿਹੜੇ ਇਹ ਸਾਰੇ ਪੀਰੀਅਡ ਦੇ ਵਿੱਚ ਉਦਾਸ ਹੁੰਦੇ ਨੇ। ਅਸੀਂ ਹੁਣ ਇਹ ਸਾਰੀਆਂ ਗੱਲਾਂ ਕੀਤੀਆਂ, ਉਹਨਾਂ ਦੇ ਬੁੱਲਾਂ ਤੇ ਜ਼ਰੂਰ ਮੁਸਕਰਾਹਟ ਆਉਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ। ਅੱਜ ਦੇ ਪ੍ਰੋਗਰਾਮ ਨੂੰ ਜਿਸ ਸ਼ਖਸੀਅਤ ਨੇ ਸਪਾਂਸਰ ਕੀਤਾ ਹੈ, ਮੈਂ ਸਮਝਦਾ ਵੀ ਹਮੇਸ਼ਾ ਇੱਕ ਕੋਸ਼ਿਸ਼ ਜਦੋਂ ਵੀ ਦੁਨੀਆ ਦੇ ਰੈਵੋਲੂਸ਼ਨਸ ਬਾਰੇ ਖਾਸ ਤੌਰ 'ਤੇ ਅਸੀਂ ਜਿਹੜੀਆਂ ਗੁਰਿਲਾ ਫਾਈਟਸ ਵੀ ਰਹੀਆਂ ਟਾਈਮ ਟੂ ਟਾਈਮ, ਜਾਂ ਪੁਰਾਤਨ ਸਮੇਂ 'ਚ ਵੀ ਜੇ 18ਵੀਂ ਸਦੀ 'ਚ ਅਸੀਂ ਸਿੰਘਾਂ ਦੇ ਉਸ ਕੁਰਬਾਨੀ ਭਰੇ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਤੇ ਸਿੰਘਣੀਆਂ ਦਾ ਰੋਲ ਵੀ ਬਰਾਬਰ ਸੀ। ਔਰ ਇਹੀ ਕਾਰਨ ਹੈ ਕਿ ਜਦੋਂ ਈਵਨ ਬੱਚੇ ਬੱਚੀਆਂ ਵੀ ਘਰਾਂ 'ਚ ਰੇਜ਼ ਕੀਤੇ ਜਾਂਦੇ ਸੀ ਤੇ ਜੇ ਲਫ਼ਜ਼ ਭੁਜੰਗੀ ਹੈ, ਭੁਜੰਗ ਦਾ ਮਤਲਬ ਸੱਪ ਹੁੰਦਾ, ਔਰ ਬੱਚੀ ਦੇ ਲਈ ਲਫ਼ਜ਼ ਭੁਜੰਗਣ ਸੀ। ਔਰ ਇਹ ਵੱਖਰੀ ਕਹਾਣੀ ਹੈ। ਮੈਂ ਕਈ ਵਾਰ ਸੋਚਦਾ ਇਹ ਸਿੱਖ ਕੰਨਿਆ ਪਾਠਸ਼ਾਲਾ ਤੇ ਫਲਾਣੇ ਇਹ ਨਾਂ ਸਕੂਲਾਂ ਦੇ ਕਿਵੇਂ ਸ਼ੁਰੂ ਹੋ ਗਏ, ਕਿਉਂਕਿ ਉਹ ਕੰਨਿਆ ਦੇ ਨਾਲ ਤਾਂ ਜੁੜਿਆ ਹੋਇਆ ਉਹ ਸਾਰਾ ਹੀ ਬ੍ਰਾਹਮਣ ਦਾ ਕਾਨਸੈਪਟ ਫਿਰ ਕੰਨਿਆ ਦਾਨ ਵਾਲਾ ਹੈ। ਜਿਵੇਂ ਉਹ ਗਾਂ ਦਾ ਸੰਗਲ ਖੋਲ ਕੇ ਜਾਂ ਮੱਝ ਦਾ ਵੇਚੀ ਜਾਂਦੀ ਸੀ ਇਸ ਅੰਦਾਜ਼ ਦੇ ਵਿੱਚ, ਔਰ ਉਸ ਨੂੰ ਬੜਾ ਖੂਬਸੂਰਤ ਅੰਦਾਜ਼ ਦੇ ਵਿੱਚ ਦਲੀਪ ਕੌਰ ਟਿਵਾਣਾ ਜਿਸ ਨੇ ਇਹੋ ਹਮਾਰਾ ਜੀਵਣਾ ਲਿਖਿਆ ਔਰ ਉਸ ਨੂੰ ਬਾਅਦ ਦੇ ਵਿੱਚ ਉਹਦਾ ਰੂਪਾਂਤਰ ਕੀਤਾ ਗਿਆ। ਔਰ ਮੈਨੂੰ ਜਦੋਂ ਮੈਂ ਇੱਕ ਰਿਸਰਚ ਦੇ ਦੌਰਾਨ ਦੇਖ ਰਿਹਾ ਸੀ ਕਿ ਪਹਿਲਾ ਸਿੱਖ ਸਕੂਲ ਜਿਹੜਾ ਪੱਟੀ ਦੇ ਵਿੱਚ ਸਥਾਪਿਤ ਕੀਤਾ ਗਿਆ, ਹਾਲਾਂਕਿ ਪ੍ਰਤਾਪ ਸਿੰਘ ਕੈਰੋਂ ਦਾ ਆਪਣਾ ਇੱਕ ਨੋਟੋਰੀਅਸ ਪਾਸਟ ਬਣ ਗਿਆ ਚੀਫ ਮਿਨਿਸਟਰ ਹੁੰਦੇ ਆ, ਪਰ ਉਹਨਾਂ ਦੇ ਪਿਤਾ ਨੇ ਫਾਦਰ ਨੇ ਜਿਹੜਾ ਉਹ ਫਾਈਨੈਂਸ ਕੀਤਾ ਸੀ ਉਸ ਨੂੰ, ਤੇ ਉਹਦਾ ਨਾਂ ਖਾਲਸਾ ਸਕੂਲ ਭੁਜੰਗਣਾ ਸੀ ਪੱਟੀ ਦੇ ਵਿੱਚ। ਇਹ ਪਹਿਲੇ 19ਵੀਂ ਸਦੀ ਦੇ ਅਖੀਰ ਜਾਂ 20ਵੀਂ ਸਦੀ ਦੀ ਬਿਗਨਿੰਗ ਦੀ ਗੱਲ ਹੋਏਗੀ। ਔਰ ਮੈਂ ਇਹ ਸਮਝਦਾ ਵੀ ਐਸਾ ਕਦੋਂ ਹੋਇਆ, ਕਿਉਂਕਿ 18ਵੀਂ ਸਦੀ 'ਚ ਵੀ, ਔਰ ਇਹੀ ਕਾਰਨ ਹੈ ਕਿ ਸਾਡੀ ਅਰਦਾਸ 'ਚ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਦੋਨਾਂ ਦੀ ਅਸੀਂ ਕੰਟਰੀਬਿਊਸ਼ਨ ਨੂੰ ਲੈਂਦੇ ਹਾਂ। ਲੇਕਿਨ ਵਕਤ ਪਾ ਕੇ ਕਿਤੇ ਨਾ ਕਿਤੇ 20ਵੀਂ ਸਦੀ ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਬੀਬੀਆਂ ਦਾ ਰੋਲ ਸੀ ਉਹ ਘਟਦਾ ਚਲਾ ਗਿਆ। ਹੋ ਸਕਦਾ ਹੈ ਮਿਸਲ ਪੀਰੀਅਡ ਤੋਂ ਬਾਅਦ ਵੀ, ਮਹਾਰਾਜੇ ਮਹਾਰਾਣੀਆਂ ਦੇ ਦੌਰ 'ਚ ਵੀ, ਲੇਕਿਨ ਉਦੋਂ ਵੀ ਅਸੀਂ ਭਾਵੇਂ ਉਸ ਲੈਵਲ ਤੇ ਮਾਸ ਪਾਰਟਿਸਪੇਸ਼ਨ ਕਿੰਨੀ ਸੀ ਨਹੀਂ ਸੀ, ਲੇਕਿਨ ਵੱਡੇ ਜਿਹੜੇ ਇਸ ਪੀਰੀਅਡ ਦੇ ਸਾਡੇ ਕਿਰਦਾਰ ਨੇ, ਮਹਾਰਾਜਾ ਰਣਜੀਤ ਸਿੰਘ ਕਦੇ ਵੀ ਲਾਹੌਰ ਤੇ ਕਾਬਜ਼ ਨਾ ਹੁੰਦੇ ਜਾਂ ਉਹਨਾਂ ਦੀਆਂ ਮੁੱਢਲੀਆਂ ਸਕਸੈਸਿਸ ਨਾ ਹੁੰਦੀਆਂ ਜੇ ਉਹਨਾਂ ਦੀ ਸੱਸ ਰਾਣੀ ਸਦਾ ਕੌਰ ਨਾਲ ਆ ਕੇ ਖਲੋਂਦੀ। ਮਾਈ ਭਾਗੋ ਦੇ ਰੋਲ ਤੋਂ ਤਾਂ ਅਸੀਂ ਵਾਕਿਫ ਹੈ, ਮੈਂ ਮਿਸਲ ਪੀਰੀਅਡ ਦੀ ਗੱਲ ਕਰਦਾ। ਇਸੇ ਤਰ੍ਹਾਂ ਜਦੋਂ ਅਸੀਂ ਈਵਨ ਪਟਿਆਲੇ ਵਾਲਿਆਂ ਦਾ ਭਾਵੇਂ ਉਹ ਤਾਂ ਸਾਰਾ ਕਾਲਾ ਇਤਿਹਾਸ ਹੈ, ਕਦੇ ਮੁਗਲਾਂ ਦੇ ਨਾਲ, ਕਦੇ ਅਬਦਾਲੀ ਦੇ ਨਾਲ, ਕਦੇ ਅੰਗਰੇਜ਼ਾਂ ਦੇ ਨਾਲ, ਲੇਕਿਨ ਇਹਨਾਂ ਚੋਂ ਵੀ ਇੱਕ ਬਹਾਦਰ ਜਿਹੜੀ ਜਿਹਨੇ ਆਪਣੇ ਭਰਾ ਦੇ ਰਾਜ ਨੂੰ ਆ ਕੇ ਸੰਭਾਲਿਆ, ਵਕਤੀ ਤੌਰ ਦੇ ਉੱਤੇ ਉਹਨੂੰ ਸੇਵ ਕੀਤਾ, ਉਹ ਔਰ ਉਹਨਾਂ ਸਾਹਿਬ ਕੌਰ, ਕਿ ਜਿਹਨੇ ਕਿਵੇਂ ਲੀਡ ਕਰਕੇ ਮਰਾਠਿਆਂ ਨੂੰ ਜਿਹੜਾ ਉਹ ਸੁੱਤੇ ਪਿਆਂ ਦੀ ਫੌਜ ਜਿਹੜੀ ਹੈ ਸਾਰੀ ਅੱਗੇ ਲਾ ਲਈ ਸੀ, ਕਿਉਂਕਿ ਅਦਰਵਾਈਜ਼ ਤਾਂ ਉਹ ਪੰਜਾਬ ਦੇ ਉੱਤੇ ਕਾਬਜ਼ ਹੋਏ ਸੀ। ਫਿਰ ਅਸੀਂ ਬਹੁਤ ਵੱਡਾ ਕਿਰਦਾਰ ਜਿਹੜਾ ਮਹਾਰਾਣੀ ਜਿੰਦਾਂ ਦੇ ਰੂਪ ਦੇ ਵਿੱਚ ਦੇਖਦੇ ਹਾਂ। ਔਰ ਜਦੋਂ ਤੁਸੀਂ ਬ੍ਰਿਟਿਸ਼ ਖੁਫੀਆ ਡਾਇਰੀਆਂ ਦੇਖਦੇ ਹੋ ਤੇ ਉਹਦੇ 'ਚ ਸੀ ਕਿ ਵੀ ਸ਼ੀ ਇਜ਼ ਦਾ ਓਨਲੀ ਮੈਨ ਇਨ ਦਾ ਲਾਹੌਰ ਕੋਰਟ, ਕਿ ਵੀ ਉਹੀ ਮਰਦ ਹੈ, ਬਾਕੀ ਤਾਂ ਸਾਰੇ ਗੀਦੀ ਜਿਹੜੇ ਨੇ ਉਹ ਸਿਰ ਝੁਕਾ ਕੇ ਉਹਨਾਂ ਨੇ ਜੋ ਡਲਹੌਜ਼ੀ ਨੇ ਲਿਖਿਆ ਉਸ ਦੇ ਉੱਤੇ ਦਸਤਖਤ ਕਰ ਦਿੱਤੇ। ਪਰ ਉਹ ਇੱਕ ਸ਼ੇਰਨੀ ਵਾਂਗ ਉਹ ਆਪਣੇ ਬੱਚੇ ਨੂੰ ਵੀ ਸਮਝਾਉਂਦੀ ਰਹੀ ਵੀ ਇਹ ਕੀ ਕਰ ਰਹੇ ਨੇ। ਜਦੋਂ ਛੋਟਾ ਸੀ 5 ਸਾਲ ਦੀ ਤੋਂ ਲੈ ਕੇ 9, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ ਤਾਂ 10 ਮਹੀਨੇ ਦਾ ਸੀ ਦਲੀਪ ਸਿੰਘ। ਔਰ ਜਦੋਂ ਸੈਪਰੇਟ ਵੀ ਕਰ ਦਿੱਤਾ ਗਿਆ, ਮਾਂ ਪੁੱਤਰ ਨੂੰ ਕੈਦ 'ਚ ਪਾ ਲਿਆ ਜਿੰਦਾ ਨੂੰ, ਕਿਵੇਂ ਉਹ ਉੱਥੋਂ ਚਿਨਾਰ ਦੇ ਕਿਲੇ 'ਚੋਂ ਨਿਕਲ ਕੇ ਨੇਪਾਲ ਪਹੁੰਚੀ, ਤੇ ਜੇ ਉਹਨੇ ਆਪਣਾ 1 ਸਾਲ ਅਖੀਰਲਾ ਪੁੱਤਰ ਦੇ ਨਾਲ ਵੀ ਗੁਜ਼ਾਰਿਆ ਤੇ ਉਹਦੇ ਦਿਮਾਗ 'ਚੋਂ ਜਿਹੜੀ ਸਿੱਖੀ ਵੀ ਨਿਕਲ ਗਈ ਸੀ ਉਹ ਵੀ ਵਾਪਸ ਭਰੀ, ਉਹਦਾ ਰਾਜ ਦੇ ਉਹਦੇ ਕੀ ਹਕੂਕ ਨੇ ਉਹ ਵੀ ਵਾਪਸ ਭਰੇ। ਔਰ ਮਰਨ ਲੱਗਿਆ ਵੀ ਉਹਨੇ ਇਹ ਕਿਹਾ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਣੀ। ਔਰ ਇਵੈਂਚੁਅਲੀ ਉਹ ਭਾਵੇਂ ਉਹਨੂੰ ਪੰਜਾਬ ਨਹੀਂ ਸੀ ਦਲੀਪ ਸਿੰਘ ਨੂੰ ਆਣ ਦਿੱਤਾ ਗਿਆ, ਪਰ ਨਾਸਿਕ ਦੀ ਧਰਤੀ ਦੇ ਉੱਤੇ ਉਸ ਨੇ ਜਿਹੜਾ ਆ ਕੇ
ਮਾਂ ਦਾ ਸੰਸਕਾਰ ਕੀਤਾ। ਬਾਅਦ 'ਚ ਵੱਖਰੀ ਗੱਲ ਹੈ ਕਿ ਉਹਨਾਂ ਦੀ ਬੇਟੀ ਜਿਹੜੀ ਸ਼ਹਿਜ਼ਾਦੀ ਬੰਬਾ, ਜਿਹਨੇ ਲਾਹੌਰ ਨੂੰ ਰਹਿਣ ਲਈ ਚੁਣਿਆ ਕਿ ਇਹ ਜਿਹੜੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਇਹ ਧਰਤੀ ਹੈ, ਔਰ ਉਹਨੇ 1920 'ਚ ਫਿਰ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੂੰ ਕਿਹਾ ਕਿ ਭਾਈ ਰਾਜ ਤਾਂ ਗਵਾ ਲਿਆ ਤੁਸੀਂ, ਘੱਟੋ ਘੱਟ ਇਹ ਜਿਹੜੀ ਮੇਰੀ ਦਾਦੀ ਦੀ ਅਖੀਰਲੀ ਇੱਛਾ ਸੀ ਉਹ ਤਾਂ ਪੂਰੀ ਕਰੋ। ਤੇ ਉਦੋਂ ਨਾਸਕ ਤੋਂ ਫਿਰ ਜਿੱਥੇ ਉਹਨਾਂ ਦੀਆਂ ਸੰਸਕਾਰ ਕਰਕੇ ਐਸ਼ਿਜ਼ ਇੱਕ ਥੜਾ ਬਣਾਇਆ ਸੀ, ਉੱਥੋਂ ਲਿਆ ਕੇ ਜਿਹੜੀ ਡਿਜ਼ਾਇਰ ਸੀ ਮਹਾਰਾਣੀ ਜਿੰਦਾਂ ਦੀ ਕਿ ਮੇਰੀਆਂ ਐਸ਼ਿਜ਼ ਮੇਰੇ ਪਤੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੋਣ, ਉੱਥੇ ਉਹਨਾਂ ਨੂੰ ਜਿਹੜਾ ਹੈ ਉਹ ਰੱਖਿਆ ਗਿਆ। ਹੁਣ ਇਹ ਮਹਾਰਾਣੀ ਜਿੰਦਾਂ ਬਹੁਤ ਵੱਡਾ ਕਰੈਕਟਰ ਹੈ। ਪਰ ਮੈਂ ਜਿਹੜੀ ਗੱਲ ਅਜੋਕੇ ਸੰਘਰਸ਼ ਦੇ ਮਾਮਲੇ 'ਚ ਵੀ ਕਹਿਣਾ ਚਾਹੁੰਦਾ ਵੀ ਵਕਤ ਪਾ ਕੇ ਕੁਛ ਸ਼ਾਇਦ ਹਿੰਦੂਤਵੀ ਪ੍ਰਭਾਵ ਸੀ, ਕੀ ਸੀ, ਉਹੀ ਕੰਨਿਆਦਾਨ ਵਾਲੀ ਲਾਈਨ, ਉਹੀ ਸਾਰੀਆਂ ਪਾਬੰਦੀਆਂ, ਵਿਮਨ ਐਜੂਕੇਸ਼ਨ ਦੇ ਰਸਤੇ 'ਚ ਰੁਕਾਵਟਾਂ, ਔਰ ਈਵਨ ਪ੍ਰਿੰਸੀਪਲ ਤਖਤ ਸਿੰਘ ਵਰਗੇ ਜਿਨ੍ਹਾਂ ਨੇ ਫਿਰੋਜ਼ਪੁਰ ਦੇ ਵਿੱਚ ਖਾਲਸਾ ਇਹ ਬੱਚੀਆਂ ਦੇ ਲਈ ਸ਼ੁਰੂ ਕੀਤਾ, ਜਾਂ ਬਾਅਦ ਦੇ ਵਿੱਚ ਭਾਵੇਂ ਉਹਨਾਂ ਨੂੰ ਡਿਸਕ੍ਰੈਡਿਟ ਕੀਤਾ ਗਿਆ, ਬਾਬੂ ਤੇਜਾ ਸਿੰਘ ਪੰਜਖੰਡ ਪਸੌੜ, ਜਿਨ੍ਹਾਂ ਨੇ ਪਸੌੜ ਪਿੰਡ ਦੇ ਵਿੱਚ ਖਾਲਸਾ ਪਾਰਲੀਮੈਂਟ ਵੀ ਬਣਾਈ ਸੀ, ਔਰ ਪਹਿਲਾਂ ਉਹਨਾਂ ਨੇ ਜਿਹੜਾ ਸਿੱਖ ਬੱਚੀਆਂ ਦੇ ਲਈ ਜਿਹੜਾ ਲੌਜਿੰਗ ਬੋਰਡਿੰਗ ਵਾਲਾ ਸਕੂਲ ਵੀ ਕਾਇਮ ਕੀਤਾ ਸੀ, ਔਰ ਉਹਦੇ 'ਚ ਉਸ ਪੀਰੀਅਡ 'ਚ ਵੀ ਬੜੇ ਵਲੰਟੀਅਰ ਵੀ ਉਸ ਦੇ ਵਿੱਚ ਸੀ। ਪਸੌੜ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ, ਸਾਡੇ ਮਿੱਤਰ ਜਿਹੜੇ ਸਾਨੂੰ ਵਿਛੋੜਾ ਦੇ ਗਏ ਡਾਕਟਰ ਰਣਜੀਤ ਸਿੰਘ ਦਾ ਪਿੰਡ ਹੈ। ਔਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਅੰਮ੍ਰਿਤਾ ਪ੍ਰੀਤਮ ਜਿਹੜੀ ਬੜੀ ਸੈਲੀਬ੍ਰਿਟੀ ਹੋਈ ਕਵਿਤਰੀ ਦੇ ਤੌਰ ਤੇ, ਉਹਨਾਂ ਦੇ ਫਾਦਰ ਕਰਮ ਸਿੰਘ ਹਿਤਕਾਰੀ ਉਹਨਾਂ ਨੂੰ ਆਨਰ ਦਾ ਟਾਈਟਲ ਦਿੱਤਾ ਗਿਆ ਸੀ। ਉਹ ਵਲੰਟੀਅਰ ਟੀਚਰ ਸੀ ਉਸ ਸਕੂਲ ਦੇ ਵਿੱਚ ਜਿਹੜਾ ਤੇਜਾ ਸਿੰਘ ਹੋਰਾਂ ਨੇ ਖੋਲ੍ਹਿਆ ਸੀ, ਔਰ ਅੰਮ੍ਰਿਤਾ ਪ੍ਰੀਤਮ ਦਾ ਜਨਮ ਜਿਹੜਾ ਉਹ ਪਸੌੜ ਪਿੰਡ ਦੇ ਵਿੱਚ ਹੋਇਆ ਸੰਗਰੂਰ 'ਚ। ਇਹ ਉਹਨੇ ਆਪਣੀ ਆਟੋਬਾਇਓਗ੍ਰਾਫੀ ਰਸੀਦੀ ਟਿਕਟ ਦੇ ਵਿੱਚ ਵੀ ਲਿਖਿਆ। ਮੈਂ ਇਹ ਇਸ ਲਈ ਕਈ ਵਾਰ ਮੇਰਾ ਇਹ ਹੁੰਦਾ ਵੀ ਗੱਲ ਕਰਦੇ ਆ ਇੱਧਰ ਉੱਧਰ ਖੱਬੇ ਸੱਜੇ ਇਤਿਹਾਸ ਨਾਲ ਵੀ ਜਿਹੜਾ ਉਹ ਰੂਬਰੂ ਕਰਵਾਉਣਾ, ਤਾਂ ਕਿ ਜਿਹੜਾ ਸਾਨੂੰ ਇਹ ਵੀ ਅਹਿਸਾਸ ਰਹੇ ਕਿ ਇੱਕ ਜ਼ਮਾਨਾ ਸੀ ਇਸ ਕਿਸਮ ਦੇ ਵੀ ਸੀ ਜਿਹੜੇ ਸਭ ਕੁਝ ਛੱਡ ਛਡਾ ਕੇ ਪੰਥ ਦੇ ਲਈ ਵਲੰਟੀਅਰ ਕਰਦੇ ਸੀ। ਲੇਕਿਨ ਹੌਲੀ ਹੌਲੀ ਇਹ ਬੀਬੀਆਂ ਦਾ ਰੋਲ ਮਾਈਨਸ ਹੁੰਦਾ ਚਲਾ ਗਿਆ। ਜੇ ਪੜ੍ਹਾਈ ਵੱਲ ਥੋੜਾ ਬਹੁਤ, ਜਦੋਂ ਚੀਫ ਖਾਲਸਾ ਦੀਵਾਨ, ਸਿੱਖ ਐਜੂਕੇਸ਼ਨ ਕਾਨਫਰੰਸਿਸ, ਖਾਲਸਾ ਸਕੂਲ ਕਾਲਜ, ਕੋ ਐਜੂਕੇਸ਼ਨ ਤਾਂ ਬਹੁਤ ਬਾਅਦ ਚ ਆਈ, ਸੈਪਰੇਟ ਵੀ ਬੱਚਿਆਂ ਨੂੰ ਕੋਈ ਪੜ੍ਹਾ ਕੇ ਰਾਜੀ ਨਹੀਂ ਸੀ ਹੁੰਦਾ। ਔਰ ਇਹੀ ਜਿਹੜਾ ਬ੍ਰਾਹਮਣ ਦਾ ਮੱਤ ਹੈ ਉਹ ਜਿਵੇਂ ਉਹਨਾਂ ਨੇ ਬਣਾਇਆ ਹੁੰਦਾ ਹੈ ਕਿ ਸ਼ਿਸ਼ੂ, ਬਾਲਿਕਾ, ਕੰਨਿਆ, ਯੁਵਾ, ਯੁਵਤੀ, ਪ੍ਰੌੜਾ ਔਰ ਵ੍ਰਿੱਧਾ, ਉਹ ਜਿਹੜੀਆਂ 6-7 ਸਟੇਜਸ 'ਚ ਔਰਤ ਨੂੰ ਲਗਾਉਂਦੇ ਨੇ। ਔਰ ਉਹਨਾਂ ਦੇ ਲਈ ਤਾਂ ਉਹੀ ਮੰਨੂ ਵਾਲੀ ਲਾਈਨ ਵੀ ਇਹਨੂੰ ਇਕੱਲੇ ਰਹਿਣ ਹੀ ਨਾ ਦਿਓ ਕਦੇ, ਜਦੋਂ ਛੋਟੀ ਹੈ ਤੇ ਪਿਓ, ਫਿਰ ਘਰ ਵਾਲਾ ਤੇ ਫਿਰ ਪੁੱਤਰ, ਇਹ ਮੰਨੂ ਦੇ ਡਾਇਰੈਕਟਿਵ ਨੇ। ਲੇਕਿਨ ਮੈਨੂੰ ਉਦੋਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੇ ਸੰਘਰਸ਼ ਦੇ ਪੀਰੀਅਡ 'ਚ, ਔਰ ਖਾਸ ਤੌਰ ਤੇ ਇਸ ਧਰਤੀ ਤੇ ਵੀ, ਉਹਨਾਂ ਬੀਬੀਆਂ ਨੂੰ ਜਿਹੜੀਆਂ ਪੈਸ਼ਨ ਦੇ ਨਾਲ ਪੰਥ ਲਈ ਵੀ ਸੋਚਦੀਆਂ ਨੇ, ਖਾਲਿਸਤਾਨ ਲਈ ਵੀ ਕੁਝ ਕਰਨਾ ਚਾਹੁੰਦੀਆਂ ਨੇ, ਨੋ ਮੈਟਰ ਉਹਨਾਂ ਦੀ ਆਪਣੀ ਜ਼ਿੰਦਗੀ 'ਚ ਕਿੰਨੀਆਂ ਡਿਫਿਕਲਟੀਜ਼ ਰਹੀਆਂ ਹੋਣ, ਕਿੰਨੇ ਔਡਸ ਰਹੇ ਹੋਣ, ਪਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਨਹੀਂ, ਅਸੀਂ ਕੌਮ ਦੇ ਲਈ ਕੁਝ ਕਰਨਾ ਹੈ। ਔਰ ਬੀਬੀ ਨਵਦੀਪ ਕੌਰ ਸੇਖੋਂ ਜਦੋਂ ਪਹਿਲੀ ਵਾਰ ਮੈਨੂੰ ਮਿਲੇ ਫਰੀਮਾਉਂਟ ਗੁਰਦੁਆਰਾ ਸਾਹਿਬ, ਉਹਨਾਂ ਦੇ ਪਿਤਾ ਜੀ ਵੀ ਨਾਲ ਸੀ, ਔਰ ਜਿਸ ਹੁਬ ਦੇ ਨਾਲ ਉਹਨਾਂ ਚੋਂ ਪੰਥ ਦਾ ਪਿਆਰ ਦਾ ਇਜ਼ਹਾਰ ਹੋਇਆ, ਉਹਨਾਂ ਨੇ ਇੱਕ ਵੱਡੀ ਜਿਹੜੀ ਲੈਟਰ ਵੀ ਲਿਖੀ ਸੀ, ਕਿਉਂਕਿ ਉਦੋਂ ਅਸੀਂ ਅਜੇ ਵਾਸ਼ਿੰਗਟਨ DC ਬੇਸਡ ਸਾਡਾ ਆਫਿਸ ਸੀ, ਕਿਸੇ ਕਾਰਨ ਕਰਕੇ ਉਹ ਡਿਲੀਵਰ ਨਹੀਂ ਹੋਈ, ਵਾਪਸ ਗਈ। ਔਰ ਉਸ ਤੋਂ ਮੈਂ ਅੰਦਾਜ਼ਾ ਲਾ ਸਕਦਾ ਸੀ ਕਿ ਵੀ ਇਹਨਾਂ ਦੇ ਅੰਦਰ ਕੌਮ ਲਈ ਕੁਛ ਕਰਨ ਦਾ ਦਰਦ ਹੈ, ਹਾਈਲੀ ਐਜੂਕੇਟਿਡ, ਇੱਕ ਚੰਗੇ ਜੌਬ ਦੇ ਉੱਤੇ। ਔਰ ਇਸ ਸਭ ਦੇ ਬਾਵਜੂਦ ਇਸ ਸਾਰੇ ਪੀਰੀਅਡ 'ਚ ਵੀ ਇਹ ਨਹੀਂ ਹੈ ਕਿ ਕੋਈ ਸਾਡੇ ਨਾਲ ਜਿਹੜਾ ਹੈ ਉਹੀ ਖਾਲਿਸਤਾਨ ਦੀ ਗੱਲ ਜਾਂ ਤਾਲੁਕਾਤ ਅਸੀਂ ਦੇਖਦੇ ਹਾਂ ਕਿ ਉਹ ਕੋਈ ਵੀ ਪ੍ਰੋਟੈਸਟ ਹੋਏ ਕਿਤੇ ਵੀ, ਈਵਨ ਰੈਫਰੈਂਡਮ ਨੂੰ ਲੈ ਕੇ ਜਾਂ ਦੂਸਰੇ ਜਿੱਥੇ ਵੀ ਕਿਤੇ ਕੋਈ ਸਮਾਗਮ ਹੁੰਦੇ ਨੇ, ਉਹ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ 'ਚ ਵੀ ਹੁੰਦੇ ਨੇ। ਔਰ ਉਹਨਾਂ ਦੇ ਨਾਲ ਜਦੋਂ ਤੁਸੀਂ ਗੁਫ਼ਤਗੂ ਕਰੋ ਤਾਂ ਤੁਹਾਨੂੰ ਲੱਗਦਾ ਹੈ ਕਿ ਵੈਲ ਇਨਫੋਰਮਡ, ਔਰ ਉਹਨਾਂ ਦਾ ਸੋਸ਼ਲ ਮੀਡੀਆ ਪ੍ਰੋਫਾਈਲ ਵੀ ਉਹ ਪੂਰੀ ਤਰ੍ਹਾਂ ਹਮੇਸ਼ਾ ਐਕਟਿਵ ਰਹਿੰਦੇ ਨੇ। ਔਰ ਪੰਥਕ ਨੈਰੇਟਿਵ ਜਿਹੜਾ ਹੈ ਉਹ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਇੱਕ ਬੜੀ ਅੰਡਰਸਟੈਂਡਿੰਗ ਦੇ ਨਾਲ, ਜੇ ਤੁਹਾਨੂੰ ਵੀ ਯਾਦ ਹੋਏ ਤਾਂ ਯੂਬਾ ਸਿਟੀ ਦੇ ਨਗਰ ਕੀਰਤਨ ਵੇਲੇ ਤੁਹਾਨੂੰ ਵੀ ਆ ਕੇ ਸਪੈਸ਼ਲੀ ਮਿਲੇ
ਕਿ TV 84 ਔਰ ਸੱਚੋ ਸੱਚ ਪ੍ਰੋਗਰਾਮ ਦੇ ਹਵਾਲੇ ਨਾਲ। ਸੋ ਇਸ ਵਾਰ ਵੀ ਸਟਾਕਟਨ ਦੇ ਨਗਰ ਕੀਰਤਨ ਚ ਉਹ ਆਏ, ਉਹਨਾਂ ਦੀ ਬੇਟੀ ਵੀ ਨਾਲ ਸੀ, ਉਹਨੂੰ ਵੀ ਉਹਨਾਂ ਨੇ ਚੇਚਾ ਮਿਲਾਇਆ ਔਰ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਇੱਕ ਪ੍ਰੋਗਰਾਮ ਸਪਾਂਸਰ। ਔਰ ਅੱਜ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਸਪੈਸੀਫਿਕ, ਹਾਲਾਂਕਿ ਉਹਨਾਂ ਦੇ ਵਿਚਾਰਾਂ ਤੋਂ ਮੈਂ ਕਾਫੀ ਜਾਣੂ ਹੁੰਦਾ ਹੈ, ਤੇ ਉਹਨਾਂ ਨੇ ਕਿਹਾ ਕਿ ਜੀ ਇਸ ਗੱਲ ਦਾ ਅਫਸੋਸ ਹੈ ਕਿ ਜਿਹੜੇ ਨੌਜਵਾਨ ਕੁਝ ਕਰਨਾ ਲੋਚਦੇ ਨੇ, ਬਿਲਕੁਲ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈ ਜਾਂ ਦੂਸਰੇ ਨੇ, ਉਹ ਸਾਥ ਨਹੀਂ ਦਿੰਦੇ। ਔਰ ਉਹ ਸਾਥ ਦੇਣ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ ਵੀ, ਕਿਉਂਕਿ ਦੇਖੋ ਔਰ ਮੈਂ ਜਿਹੜੀ ਗੱਲ ਈਵਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹਵਾਲੇ ਨਾਲ ਵੀ ਮੈਂ ਦੇਖੀ, ਇਹਨਾਂ ਦੇ ਕੋਰ ਗਰੁੱਪ ਦੇ ਵਿੱਚ ਵੀ ਡਿਸਕਸ਼ਨ 'ਚ ਵੀ, ਔਰ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇਨਸਪਾਇਰ ਕੀਤਾ, ਦੀਪ ਸਿੱਧੂ ਤੋਂ ਹੀ ਸ਼ਾਇਦ ਇਹ ਕਹਾਣੀ ਤਾਂ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਦੀਪ ਸਿੱਧੂ ਨੇ ਦੇ ਵੱਡੀ ਗਿਣਤੀ 'ਚ ਐਡਮਾਇਰਰ ਜਿੱਥੇ ਨੌਜਵਾਨ ਸਿੰਘ ਸਨ, ਉੱਥੇ ਸਿੰਘਣੀਆਂ ਵੀ ਸਨ। ਔਰ ਜਿਵੇਂ ਦੀਪ ਸਿੱਧੂ ਦੇ ਲਈ ਸਪੌਂਟੇਨੀਅਸ ਅਸੀਂ ਦੇਖਦੇ ਹਾਂ, ਉਹਨਾਂ ਦੇ ਜਿਵੇਂ ਸਾਜ਼ਿਸ਼ੀ ਢੰਗ ਨਾਲ ਉਹਨਾਂ ਦਾ ਐਂਡ ਕੀਤਾ ਗਿਆ, ਉਸ ਨੂੰ ਲੈ ਕੇ ਵੀ ਜਿੰਨੀਆਂ ਭਾਵਨਾਵਾਂ ਸੀ। ਔਰ ਇਵੇਂ ਹੀ ਭਾਈ ਅੰਮ੍ਰਿਤਪਾਲ ਸਿੰਘ, ਜਦੋਂ ਤੁਸੀਂ ਪੰਜਾਬ 'ਚ ਖਾਲਸਾ ਵਹੀਰ ਦੇ ਹਵਾਲੇ ਨਾਲ ਦੇਖਦੇ ਹੋ, ਔਰ ਇਹ ਜਿੱਥੇ ਨੌਜਵਾਨ ਅੱਗੇ ਆ ਕੇ ਅੰਮ੍ਰਿਤ ਛਕਣ ਲਈ ਆਪਣੇ ਆਪ ਨੂੰ ਜਿਹੜਾ ਆਫਰ ਕਰ ਰਹੇ ਸੀ, ਉਹ ਇਸੇ ਤਰ੍ਹਾਂ ਤੁਸੀਂ ਬੀਬੀਆਂ ਦਾ ਵੀ ਔਰ ਮਾਤਾਵਾਂ ਤੇ ਦੂਸਰੀਆਂ ਕਈ ਆਪਣੇ ਬੱਚਿਆਂ ਨੂੰ ਲੈ ਕੇ ਕਿ ਭਾਈ ਇਹਨਾਂ ਨੂੰ ਜਿਹੜਾ ਆਸ਼ੀਰਵਾਦ ਦਿਓ ਜਾਂ ਇਹਨਾਂ ਦੇ ਸਿਰ ਤੇ ਹੱਥ ਰੱਖੋ, ਸਿੱਖੀ ਰਸਤੇ ਤੇ ਤੁਰਨ। ਸੋ ਇਸੇ ਤਰ੍ਹਾਂ ਬਾਹਰਲੀ ਲੀਡਰਸ਼ਿਪ ਦੇ ਵਿੱਚ ਵੀ ਜਿਹੜੀਆਂ IT ਸੈਕਟਰ ਔਰ ਨੋਨ ਜਿਹੜਾ ਜਿਨ੍ਹਾਂ ਦੇ ਕੋਲ ਐਕਸਪਰਟੀਜ਼ ਹੈ, ਉਹਨਾਂ ਨੇ ਜਿਹੜਾ ਇਸ ਦੇ ਵਿੱਚ ਵੀ ਆਪਣੀ ਉਹਨਾਂ ਦੀ ਦਿਲਚਸਪੀ ਹੈ। ਸੋ ਇਹ ਮਹਿਸੂਸ ਕੀਤਾ, ਕਿਉਂਕਿ ਦੇਖੋ ਇੱਕ ਗੈਪ ਹੈ, ਔਰ ਮੈਂ ਇਸ ਨੂੰ ਮੈਨੂੰ ਐਡਮਿਟ ਕਰਨ 'ਚ ਕੋਈ ਹਿਚਕਚਾਹਟ ਨਹੀਂ ਹੈ ਕਿ ਸਾਡੀ ਜਨਰੇਸ਼ਨ ਜਿਹੜੀ ਲਗਭਗ 4 ਦਹਾਕੇ ਪਹਿਲਾਂ ਜਿਨ੍ਹਾਂ ਨੇ ਜੂਨ 84 ਦੇਖਿਆ, ਸਾਡੇ ਲਈ ਤਾਂ ਉਹ ਐਮੋਸ਼ਨ ਪਾਰਟ ਹੀ ਇਸ ਕਿਸਮ ਦਾ ਹੈ ਕਿ ਜੇ ਕੋਈ ਬਹਿਣਾ ਵੀ ਚਾਹੇ ਤੇ ਜੇ ਉਹਦੇ 'ਚ ਥੋੜਾ ਬਹੁਤ ਵੀ ਗ੍ਰੇਨ ਆਫ ਆਨੈਸਟੀ ਹੈ ਤੇ ਉਹ ਬੈਠ ਨਹੀਂ ਸਕਦਾ। ਲੇਕਿਨ ਇਸ ਜਨਰੇਸ਼ਨ ਨੇ ਤਾਂ ਇਹ ਤਾਂ 2 ਜਨਰੇਸ਼ਨਾਂ ਡਾਊਨ ਹੈ, 20 ਸਾਲ ਦੀ ਆਲਮੋਸਟ ਅਮਰੀਕਾ ਜਨਰੇਸ਼ਨ ਮੰਨੀ ਜਾਂਦੀ। ਹੁਣ ਇਹ ਐਮੋਸ਼ਨਲੀ ਤਾਂ ਜੋ ਉਹਨਾਂ ਨੇ ਵੀਡੀਓਜ਼ ਦੇਖੀਆਂ ਨੇ ਜਾਂ ਕੋਈ ਹੋਰ ਦੇਖਿਆ ਉਹਦੇ ਨਾਲ ਹੀ ਹੈ, ਪਰ ਇਹਨਾਂ ਦੇ ਕੋਲ ਮੱਚ ਮੋਰ ਕਲੈਰਿਟੀ ਹੈ, ਅੰਡਰਸਟੈਂਡਿੰਗ ਹੈ। ਸਾਡੀ ਜਨਰੇਸ਼ਨ ਕੋਲ ਜਿਹੜੇ ਉੱਥੋਂ ਨਿਕਲ ਕੇ ਬਾਹਰ ਵੀ ਆਏ, ਕਿਤੇ ਨਾ ਕਿਤੇ ਕੰਪਲੈਕਸ ਵੀ ਸੀ ਲੈਂਗੁਏਜ ਦਾ, ਪੜ੍ਹਾਈ ਦਾ, ਔਰ ਉੱਥੇ ਜੋ ਤੁਸੀਂ ਦੇਖਿਆ ਸੀ ਅਪਰੋਚ ਵੀ ਰਿਐਕਟਿਵ ਸੀ। ਹੁਣ ਇਹਨਾਂ ਦੇ ਲਈ ਭਾਰਤੀ ਏਜੰਸੀਆਂ ਦੇ ਲਈ ਇਹ ਦੀਪ ਸਿੱਧੂ ਹੋਏ ਜਾਂ ਅੱਗੋਂ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਉਹਨਾਂ ਨੇ ਫਾਊਂਡ ਕੀਤੀ, ਜਾਂ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦਾ ਸਪੋਰਟ ਬੇਸ ਸਾਰਾ, ਜਾਂ ਫॉर दैट ਰੀਜ਼ਨ 6 ਫॉर ਜਸਟਿਸ ਵੀ ਕਿਉਂ ਇੱਕ ਸਿਰਦਰਦ ਹੈ, ਕਿਉਂਕਿ ਇਹਨਾਂ ਦੀ ਕਾਰਜਸ਼ੈਲੀ ਜਿਹੜੀ ਆ ਉਹ ਆਲਮੋਸਟ ਬਿਲਕੁਲ ਇੱਕ ਡਿਫਰੈਂਟ ਲਾਈਨ ਦੇ ਉੱਤੇ ਹੈ। ਪੀਸਫੁਲ ਤਾਂ ਹੈ ਹੀ ਹੈ, ਲੇਕਿਨ ਇਸ ਦੇ ਨਾਲ ਇੰਟੈਲੈਕਚੁਅਲੀ ਔਰ ਜਿਹੜੇ IT ਸੈਕਟਰ ਰਾਹੀਂ ਇਹ ਸਾਨੂੰ ਬੀਟ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਪਹਿਲਾਂ ਤਾਂ ਮੀਡੀਆ ਰਾਹੀਂ ਦੂਰਦਰਸ਼ਨ ਤੇ ਫਲਾਣਾ, ਹੁਣ ਬਰਾਬਰ ਇਹਨਾਂ ਦੇ ਕੋਲ ਐਕਸਪਰਟੀਜ਼ ਵੀ ਹੈ ਜਦੋਂ ਕੋਈ ਵੀ ਚੀਜ਼। ਹਾਲਾਂ ਇਹ ਵੱਖਰੀ ਕਹਾਣੀ ਹੈ ਕਿ ਹੁਣ ਜਿਵੇਂ ਇਹਨਾਂ ਨੇ ਫੇਸਬੁੱਕ ਜਾਂ ਇੰਸਟਾਗ੍ਰਾਮ ਜਾਂ ਟਵਿੱਟਰ ਜਾਂ YouTube ਨੂੰ ਵੀ ਕਾਬੂ ਕਰ ਲਿਆ, ਉਹਦੇ ਥੱਲੇ ਪੋਸਟਾਂ ਵੀ ਉੱਡ ਰਹੀਆਂ, ਦੂਜਾ ਵੀ ਹੈ ਬਲੌਕ ਵੀ ਕੀਤਾ ਜਾ ਰਿਹਾ ਦੂਜਾ, ਲੇਕਿਨ ਇਹ ਨਹੀਂ ਹੈ। ਔਰ ਫਾਰਮਰ ਐਜੀਟੇਸ਼ਨ ਇਸ ਗੱਲ ਦਾ ਸਬੂਤ ਸੀ ਕਿ ਕਿਵੇਂ ਇਸ ਨੂੰ ਕਾਊਂਟਰ ਕੀਤਾ ਸਾਡੇ ਜਦੋਂ ਮੇਨ ਸਟ੍ਰੀਮ ਨੇ ਬਲੌਕ ਕੀਤਾ ਜਾਂ ਨੈਗੇਟਿਵ ਉਹ ਮਵਾਲੀ ਤੇ ਪਤਾ ਨਹੀਂ ਕੀ ISI ਦੇ ਏਜੰਟ ਬਣਾ ਰਹੇ ਸੀ ਕਿਸਾਨ ਲਹਿਰ 'ਚ ਸ਼ਾਮਲ ਹੋਣ ਵਾਲਿਆਂ ਨੂੰ, ਤੇ ਉਹਨਾਂ ਨੂੰ ਸੋਸ਼ਲ ਮੀਡੀਆ 'ਚ ਜਿਹੜਾ ਕਾਊਂਟਰ ਕੀਤਾ, ਜੇ ਹੈਸ਼ਟੈਗ ਚਲਾਏ, ਉਹਨਾਂ ਦਾ ਮੂੰਹ ਭੰਨਿਆ, ਤੇ ਉਹਦੇ 'ਚ ਬਹੁਤ ਵੱਡਾ ਰੋਲ ਹੈ ਜਿਹੜੀ ਟੈਕਸ ਆ ਵੀ ਸਾਡੀ ਜਨਰੇਸ਼ਨ ਹੈ ਉਹਨਾਂ ਦਾ ਸੀ। ਔਰ ਅਸੀਂ ਮੈਂ ਜਦੋਂ ਹੁਣ ਈਵਨ ਇਹ ਗੱਲਬਾਤ ਕਰ ਵੀ ਰਿਹਾ, ਮੈਂ ਸਮਝਦਾ ਵੀ ਸਾਨੂੰ ਆਪਣੇ ਪਰਿਵਾਰਾਂ ਦੇ ਵਿੱਚ ਵੀ ਜਿੱਥੇ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਹਾਂ, ਠੀਕ ਹੈ, ਡਾਕਟਰ ਇੰਜੀਨੀਅਰ ਇਹ ਸਾਰਾ ਪਾਰਟ, ਕੰਫਰਟੇਬਲ ਲਾਈਫ ਵੀ ਹੁੰਦੀ ਹੈ, ਸੇਵਾ ਵੀ ਹੈ, ਲੇਕਿਨ ਇਸ ਦੇ ਨਾਲ ਮੈਂ ਸਮਝਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਵੀ ਇੱਕ ਉਸੇ ਤਰੀਕੇ ਨਾਲ ਟ੍ਰੇਨਡ ਕਰੀਏ, ਉਹਨਾਂ ਨੂੰ ਪੰਥਕ ਮਸਲਿਆਂ ਦੇ ਨਾਲ ਜੋੜੀਏ। ਸਿਰਫ ਜਿਹੜਾ ਉਹ ਕੀਰਤਨ ਸਿਖਾਉਣ ਤੱਕ ਹੈ ਜੀ, ਬੱਚੀਆਂ ਸਾਡੀਆਂ ਰਾਗਾਂ 'ਚ ਕੀਰਤਨ ਕਰ ਲੈਂਦੀਆਂ ਨੇ। ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਕੀਰਤਨ ਬਾਣੀ ਇਹ ਰੂਹਾਨੀਅਤ ਦੀ ਸਿਖਰ ਹੈ, ਇਸ ਨਾਲ ਤੁਹਾਨੂੰ ਇੱਕ ਸੰਤੋਖ ਮਿਲਦਾ ਹੈ, ਇੱਕ ਤੁਹਾਡੇ ਅੰਦਰ ਤ੍ਰਿਪਤੀ ਹੁੰਦੀ ਹੈ। ਉਹ ਸ਼ਾਇਦ ਬਹੁਤ ਜਦੋਂ ਗਰੋ ਹੋ ਰਹੇ ਟੀਨ ਏਜਰ ਬੱਚੀਆਂ ਨੇ, ਉਹਨਾਂ ਦੀ ਸ਼ਾਇਦ ਇੰਨੀ ਉਹ ਪਕੜ 'ਚ ਨਾ ਵੀ ਹੋਏ।
ਪ੍ਰਾਈਡ ਹਿਸਟਰੀ ਚੋਂ ਨਿਕਲਦੇ। ਅੱਛਾ। ਜਦੋਂ ਤੱਕ ਔਰ ਜਿਨ੍ਹਾਂ ਨੇ ਸਿੱਖੀ 'ਚ ਰਹਿਣਾ ਹੈ, ਸਿੱਖੀ ਸਰੂਪ 'ਚ ਰਹਿਣਾ ਹੈ ਜਾਂ ਸਿੱਖੀ ਵੈਲਿਊਜ਼ ਲਈ ਕੁਝ ਕਰਨਾ ਹੈ, ਉਹ ਉਹੀ ਹੋਣਗੇ ਜਿਨ੍ਹਾਂ ਨੂੰ ਤੁਸੀਂ ਹਿਸਟਰੀ ਦੇ ਨਾਲ ਜੋੜ ਸਕੋਗੇ। ਸੋ ਇਹ ਜਿਹੜੀ ਸਾਡੀ ਰਵਾਇਤ ਸੀ, ਸਾਡੇ ਪਰਿਵਾਰਾਂ ਦੇ ਵਿੱਚ ਦਾਦੀਆਂ ਦਾ ਜਾਂ ਨਾਨੀਆਂ ਦਾ ਸੌਣ ਲੱਗੇ ਜਿਹੜਾ ਉਹ ਸਾਖੀਆਂ ਸੁਣਾਉਣ ਦਾ, ਉਹਦੇ 'ਚ ਜੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੀ ਦਾਦੀ ਮਾਂ ਨੇ ਸੁਣਾਈ ਹੋਈ ਹੈ, ਬੱਚਿਆਂ ਦੇ ਅੰਦਰ ਇਹ ਭਰਿਆ ਹੋਇਆ ਕਿ ਭਾਈ 7 ਤੇ 9 ਸਾਲ ਦੇ ਬੱਚਿਆਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਸੀ, ਸਿੱਖੀ ਨਾਲ ਸਮਝੌਤਾ ਨਹੀਂ ਸੀ ਕੀਤਾ। ਜੇ ਇਹ ਹਿਸਟਰੀ ਬੱਚਿਆਂ ਦੇ ਅੰਦਰ ਭਰੀ ਹੋਏਗੀ, ਫਿਰ ਉਹ ਦੁਨੀਆ ਦੇ ਕਿਸੇ ਫੀਲਡ 'ਚ ਚਲੇ ਜਾਣ, ਦੁਨੀਆ ਦੇ ਕਿਸੇ ਖੂੰਜੇ 'ਚ ਚਲੇ ਜਾਣ, ਜਿਸ ਮਰਜ਼ੀ ਟਫ ਸਰਕਮਸਟੈਂਸ 'ਚ ਹੋਣ, ਉਹ ਕਦੇ ਸਿੱਖੀ ਵੱਲ ਪਿੱਠ ਨਹੀਂ ਕਰਨਗੇ। ਸੋ ਮੈਂ ਉਹਨਾਂ ਬੀਬੀਆਂ ਨੂੰ, ਮਾਤਾਵਾਂ ਨੂੰ, ਭੈਣਾਂ ਨੂੰ, ਬੱਚੀਆਂ ਨੂੰ ਹਮੇਸ਼ਾ ਹੀ ਐਡਮਾਇਰ ਕਰਦਾ ਜਿਹੜੇ ਪੰਥਕ ਸੋਚ ਰੱਖਦੀਆਂ ਨੇ, ਜਿਹੜੇ ਰੁਕਾਵਟਾਂ ਦੇ ਬਾਵਜੂਦ ਜਿਹੜਾ ਉਹ ਕੁਝ ਕਰਨਾ ਲੋਚਦੀਆਂ ਨੇ। ਔਰ ਅਸੀਂ ਸਮਝਦੇ ਹਾਂ ਕਿ ਆਪਣੀਆਂ ਬੱਚੀਆਂ ਨੂੰ ਅਸੀਂ ਐਨਕਰੇਜ ਕਰੀਏ, ਉਹਨਾਂ ਨੂੰ ਇਸ ਕਿਸਮ ਦੇ ਪ੍ਰੋਫੈਸ਼ਨਸ ਵੱਲ ਵੀ ਲਿਆਈਏ ਜਿਹਦੇ 'ਚ ਵਕਾਲਤ ਹੈ ਜਾਂ ਪੋਲੀਟੀਕਲ ਸਾਇੰਸ ਹੈ, ਜਰਨਲਿਜ਼ਮ ਹੈ, ਜਾਂ ਹੋਰ ਵੀ ਆਰਟਿਸਟ ਦੇ ਤੌਰ ਦੇ ਉੱਤੇ ਵੀ। ਜਿਵੇਂ ਹੁਣ UK ਦੀਆਂ 2 ਆਰਟਿਸਟ ਭੈਣਾਂ ਨੇ ਜਿਹੜਾ 84 ਦੇ ਕੁਝ ਚਿੱਤਰ ਬਣਾਏ ਹੋਏ ਨੇ, ਜਾਂ ਕੁਝ ਹੋਰ ਐਸਾ ਕੀਤਾ, ਜਾਂ ਪੋਇਟਰੀ ਦੇ ਰੂਪ ਦੇ ਵਿੱਚ ਸ਼ਾਇਦ ਰੂਪ ਕੌਰ ਨਾਂ ਹੈ ਕੈਨੇਡਾ ਤੋਂ ਬੀਬੀ, ਜਿਹੜੀ ਜਿਨ੍ਹਾਂ ਦੀਆਂ ਨਜ਼ਮਾਂ ਔਰ ਦੂਸਰੀ ਜਿਹੜੀ ਹੈ ਉਹ ਕਾਫੀ ਨੋਨ ਲੈਵਲ ਤੇ ਹੈ। ਸੋ ਅਸੀਂ ਜਿਹੜਾ ਹਮੇਸ਼ਾ ਹੀ ਐਡਮਾਇਰ ਕਰਦੇ ਹਾਂ ਜਦੋਂ ਸਾਡੀਆਂ ਬੀਬੀਆਂ ਜਿਹੜੀਆਂ ਨੇ ਉਹ ਇਸ ਪਾਸੇ ਪੇਸ਼ਕਦਮੀ ਕਰਦੀਆਂ ਨੇ। ਤੇ ਬੀਬੀ ਨਵਦੀਪ ਕੌਰ ਸੇਖੋਂ ਜੀ ਦਾ ਬਹੁਤ ਸ਼ੁਕਰੀਆ। ਵਰਲਡ ਸਿੱਖ ਪਾਰਲੀਮੈਂਟ 2015 ਦਾ ਸਰਬੱਤ ਖਾਲਸਾ, ਉਸ ਦਾ ਇੱਕ ਰੈਜ਼ੋਲੂਸ਼ਨ ਜਿਸ ਸਰਬੱਤ ਖਾਲਸਾ 'ਚ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਜਾਂਦਾ ਹੈ, ਉਸ ਦੇ ਵਿੱਚ ਹੀ ਇਹ ਵੀ ਜਿਹੜਾ ਰਿਜ਼ੋਲਵ ਕੀਤਾ ਜਾਂਦਾ ਹੈ ਕਿ ਦੁਨੀਆ ਭਰ ਦੇ ਵਿੱਚ ਧਾਰਮਿਕ, ਸਿਆਸੀ, ਆਰਥਿਕ ਔਰ ਦੂਸਰੇ ਸ਼ੋਬਿਆਂ ਦੇ ਵਿੱਚ ਕੌਮ ਨੂੰ ਅਗਵਾਈ ਦੇਣ ਦੇ ਲਈ ਇੱਕ ਅੰਬਰੇਲਾ ਵਰਲਡ ਸਿੱਖ ਪਾਰਲੀਮੈਂਟ ਦਾ ਹੋਏਗਾ, ਜਿਸ ਦੀਆਂ ਜੋ ਰੁਚੀਆਂ ਨੇ, ਜਿਹਦੇ ਮੁਤਾਬਕ ਜੋ ਵੀ ਜਿਹੜਾ ਉਹ ਕੋਈ ਸੇਵਾਵਾਂ ਕੌਮ ਲਈ ਕਰਨਾ ਚਾਹੁੰਦਾ ਹੈ, ਕੋਈ ਭਾਈ ਕਨ੍ਹਈਆ ਦੇ ਰਸਤੇ ਤੇ ਤੁਰਨਾ ਚਾਹੁੰਦਾ ਹੈ, ਕੋਈ ਭਾਈ ਨੰਦ ਲਾਲ ਜੀ ਦੇ ਰਸਤੇ ਤੇ ਤੁਰਨਾ ਚਾਹੁੰਦਾ ਹੈ, ਤੇ ਕੋਈ ਭਾਈ ਬਚਿੱਤਰ ਸਿੰਘ ਵਾਂਗ ਕੌਮ ਦੀ ਗੁਲਾਮੀ ਦੇ ਸੰਗਲ ਕੱਟਣਾ ਚਾਹੁੰਦਾ ਹੈ, ਉਹਨਾਂ ਸਭ ਦੇ ਲਈ ਸਪੇਸ ਹੋਏ। ਔਰ 2015 ਤੋਂ ਬੇਸ਼ੱਕ ਕੋਵਿਡ ਦੇ 2 ਸਾਲ ਕਾਫੀ ਹਰ ਇਸ਼ੂ ਦੇ ਲਈ ਨੈਗੇਟਿਵ ਹੋਏ, ਤਾਂ ਆਪਣੀ ਸਰਵਾਈਵਲ ਦਾ ਇਸ਼ੂ ਸੀ, ਲੇਕਿਨ ਔਰ ਸ਼ਾਇਦ ਇਹ ਵੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਜਾਂ ਵਿਦਨ ਸਾਊਥ ਏਸ਼ੀਆ ਜਿਹੜੀ ਪਰਫਾਰਮੈਂਸ ਜਿਹੜਾ ਉਸ ਦਾ ਬੇਸਿਕ ਢਾਂਚਾ ਸੀ ਕਿ 300 ਮੈਂਬਰ, 150 ਵਿਦਨ ਦਾ ਰੀਜਨ, 150 ਜਿਹੜਾ ਉਹ ਓਵਰਸੀਜ਼ ਹੋਣਗੇ, ਉਹ ਪੋਸੀਬਲ ਨਹੀਂ ਹੋਇਆ ਉੱਥੋਂ ਵਾਲਾ। ਲੇਕਿਨ ਇੱਥੇ ਘੱਟੋ ਘੱਟ ਇਸ ਐਕਟੀਵਿਟੀ ਨੂੰ ਜਿਹੜਾ ਉਹ ਕਾਫੀ ਜਾਰੀ ਵੀ ਰੱਖਿਆ ਗਿਆ, ਪ੍ਰਾਪਤੀਆਂ ਵੀ ਨੇ, ਔਰ ਬੇਸ਼ੱਕ ਕੰਟਰੀਬਿਊਸ਼ਨ ਸਭ ਦੀ ਹੈ। ਮੈਂ ਕਈ ਵਾਰ ਜਦੋਂ ਕਿਸੇ ਇੱਕ ਦਾ ਨਾਂ ਲਵਾਂ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਦੂਸਰਿਆਂ ਦੀ ਕੰਟਰੀਬਿਊਸ਼ਨ ਘੱਟ ਹੈ, ਪਰ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਹੈ ਵੀ ਜਿਹੜਾ ਕੰਮ ਕਰਦਾ ਹੈ ਉਸ ਨੂੰ ਜ਼ਰੂਰ ਰੈਕਗਨਾਈਜ਼ ਕਰਨਾ ਚਾਹੀਦਾ। ਭਾਈ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਵਰਲਡ ਸਿੱਖ ਪਾਰਲੀਮੈਂਟ ਦੇ, ਔਰ ਮੈਂ ਉਹਨਾਂ ਨੂੰ ਹਮੇਸ਼ਾ ਹੀ ਸਭ ਦੇ ਸਾਹਮਣੇ ਵੀ ਕਹਿੰਦਾ ਵੀ ਮਾਤਾ ਪਿਤਾ ਨੇ ਨਾਂ ਤਾਂ ਸਾਡੇ ਬਹੁਤ ਸਾਰਿਆਂ ਦੇ ਰੱਖੇ ਹੋਏ ਨੇ ਐਕਸਪੈਕਟੇਸ਼ਨ ਨਾਲ, ਪਰ ਬਹੁਤ ਵਾਰੀ ਅਸੀਂ ਫੁੱਲਫਿਲ ਨਹੀਂ ਕਰਦੇ। ਇੱਥੇ ਜੋ ਮਾਤਾ ਪਿਤਾ ਨੇ ਜੇ ਹਿੰਮਤ ਨਾਂ ਰੱਖਿਆ ਸੀ ਤੇ ਭਾਈ ਹਿੰਮਤ ਵੀ ਉਹ ਦਿਖਾਉਂਦੇ ਨੇ। ਔਰ ਇਹ ਜੇ ਹੁਣ ਕੈਪੀਟਲ ਹਿੱਲ ਦੇ ਉੱਤੇ ਮਾਰਚ ਹੈ 6ਵਾਂ ਸੀ, ਇਕੱਲੇ ਹੀ ਭੱਜੇ ਨਸੇ ਫਿਰਨਾ, ਜੇ ਫੂਡ ਪ੍ਰੋਗਰਾਮ, ਦੂਸਰੇ ਕਿੰਨੇ ਹੀ ਕਾਰ ਰੈਲੀਜ਼, ਫਾਰਮਰ ਮੂਵਮੈਂਟ ਪੰਜਾਬ। ਮੈਂ ਕਈ ਵਾਰ ਦੇਖਦਾ ਗ੍ਰਸਤੀ ਸਿੰਘ ਹੈ, ਛੋਟਾ ਬੱਚਾ ਹੈ, ਲੇਕਿਨ ਆਪਣੀ ਰਿਜ਼ਕ ਵੀ ਕਿਰਤ ਵੀ ਕਰ ਰਹੇ ਹੈ। ਔਰ ਇਸ ਸਾਰੇ ਦੇ ਚਲਦਿਆਂ ਵੀ ਜਿਹਨੂੰ ਅਸੀਂ ਅਣਥੱਕ ਕਹਿੰਦੇ ਹਾਂ ਕਿ ਹਾਲਾਂ ਬੰਦਾ ਥੱਕਦਾ ਤਾਂ ਹੈ ਪਰ ਬਾਡੀ ਥੱਕਦੀ ਹੈ ਜਦੋਂ ਤੁਹਾਡਾ ਜਿਹੜੀ ਸੁਰਤ ਹੈ ਉਹ ਤੁਹਾਨੂੰ ਅਣਥੱਕ ਤਾਂ ਉਹ ਹੁੰਦੀ ਹੈ, ਬਾਡੀ ਤਾਂ ਇੱਕ ਹੈ, ਉਹਨੇ ਤਾਂ ਇੱਕ ਲਿਮਿਟੇਸ਼ਨ 'ਚ ਹੀ ਰਹਿਣਾ। ਸੋ ਉਹਨਾਂ ਦਾ ਐਫਰਟ, ਔਰ ਉਹਨਾਂ ਦੇ ਭਰਾਤਾ ਇੱਕ ਸਾਲਟ ਲੇਕ ਸਿਟੀ ਯੂਟਾ 'ਚ ਰਹਿੰਦੇ ਨੇ। ਬਾਕੀ ਜਿਹੜੀ ਹੈ ਬੀਬੀ ਹਰਮਨ ਕੌਰ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਬੀਬੀਆਂ ਦੇ ਰੋਲ ਦੀ, ਸੋ ਇਹ ਵੀ ਯੰਗ ਚਿਹਰਾ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ, ਉਹਨਾਂ ਨੇ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਵੀ ਯੂਟਾ 'ਚ ਅਸੀਂ ਦੇਖਿਆ ਕੁਝ ਪ੍ਰਾਪਤੀਆਂ, ਪਰ ਜਦੋਂ ਅਸੀਂ ਪਿਛਲੇ ਸਾਰੇ ਪੀਰੀਅਡ ਦਾ ਜ਼ਿਕਰ ਕਰ ਰਹੇ ਹਾਂ ਕਿ ਕਿਵੇਂ
ਜਿਹੜਾ ਅੱਡ-ਅੱਡ ਸਟੇਟਾਂ ਨੇ, ਕਿਤੇ ਨਵੰਬਰ 84 ਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕੀਤਾ ਹੈ, ਵਿਸਾਖੀ ਪ੍ਰੋਕਲੇਮੇਸ਼ਨਸ ਨੇ। ਸੋ ਯੂਟਾ ਇਹ ਸਟੇਟ ਜਿਹੜੀ ਮੋਰਮਨਸ ਦੀ ਸਟੇਟ ਹੈ, ਜਿਸ ਦੇ ਲਈ ਇੱਕ ਇਹ ਜਿਹੜਾ ਚਰਚ ਹੈ ਮੋਰਮਨਸ ਦਾ, ਇਹਨਾਂ ਦੀ ਇੱਕ ਆਪਣੀ ਹਿਸਟਰੀ ਹੈ। ਇਹ ਵੈਸੇ ਕ੍ਰਿਸਚੀਅਨਸ ਦੇ ਨਿਰੰਕਾਰੀ ਨੇ, ਇਹਨਾਂ ਨੂੰ ਰਿਜੈਕਟ ਕੀਤਾ ਹੋਇਆ। ਇਹਨਾਂ ਦੀ ਬੜੀ ਇਸ ਮੁਲਕ ਦੇ ਵਿੱਚ ਵੀ ਇਹਨਾਂ ਦੇ ਨਾਲ ਕਾਫੀ ਹੇਟ ਕ੍ਰਾਈਮ ਔਰ ਧੱਕਾ ਹੁੰਦਾ ਰਿਹਾ। ਔਰ ਇਹਨਾਂ ਨੂੰ ਦੂਸਰਾ ਨਾਂ ਜਿਹੜੇ ਇਹਨਾਂ ਦੇ ਚਰਚਿਸ ਨੇ ਉਹਨਾਂ ਨੂੰ ਲੇਟਰ ਡੇ ਸੇਂਟਸ ਕਹਿੰਦੇ ਨੇ। ਔਰ ਇਹਨਾਂ ਦਾ ਇਹ ਵੀ ਦੇਖਣ 'ਚ ਆਇਆ, ਔਰ ਮੈਨੂੰ ਯਾਦ ਹੈ ਕਿ ਸਾਡੇ ਪਹਿਲੇ ਖਾਲਿਸਤਾਨ ਦੇ ਕਾਜ਼ ਦੇ ਸਪੋਰਟਰਸ 'ਚੋਂ ਜਿਹੜਾ ਯੂਬਾ ਸਿਟੀ ਤੋਂ ਸੀ, ਮੈਨੂੰ ਉਹਨਾਂ ਦਾ ਨਾਮ ਯਾਦ ਆ ਜਾਏਗਾ, ਕਾਂਗਰਸਮੈਨ, ਉਹ ਜਿਹਨੇ ਸਭ ਤੋਂ ਪਹਿਲਾਂ ਸਪੋਰਟ ਥਰੋ ਕੀਤੀ ਸੀ, ਉਹ ਮੋਰਮਨ ਸੀ। ਮੋਰਮਨ ਵੀ ਔਰ ਲੇਟਰ ਡੇ ਸੇਂਟ ਵੀ। ਔਰ ਇਹ ਸਿਗਰਟ ਨੋਸ਼ੀ ਨਹੀਂ ਕਰਦੇ, ਸ਼ਰਾਬ ਵੀ ਜਿਹੜੀ ਹੈ ਇਹਨਾਂ 'ਚ ਫੋਰਬਿਡਨ ਹੈ ਮਜ਼ਹਬੀ ਤੌਰ ਤੇ, ਹਾਲਾਂਕਿ ਕ੍ਰਿਸਚੀਅਨਿਟੀ 'ਚ ਨਹੀਂ ਹੈ। ਔਰ ਬਹੁਤ ਸਾਰੇ ਡਿਸਿਪਲਿਨ ਹੈ, ਪਰ ਕੁਝ ਚੀਜ਼ਾਂ ਉਹਨਾਂ ਦੀਆਂ ਐਸੀਆਂ ਨੇ ਜਿਹੜੀ ਮੇਨ ਸਟ੍ਰੀਮ ਕ੍ਰਿਸਚੀਅਨਿਟੀ ਤੋਂ ਹਟਵੀਆਂ ਨੇ। ਸੋ ਇਹਨਾਂ ਦੀ ਪਰਸੀਕਿਊਸ਼ਨ ਵੀ ਰਹੀ ਇਸ ਮੁਲਕ 'ਚ ਵੀ, ਲੇਕਿਨ ਤੱਕਦੇ ਤੱਕਦੇ ਉਹਨਾਂ ਨੂੰ ਵੀ ਇੱਧਰ ਹੀ ਧੱਕਿਆ ਯੂਟਾ ਵੱਲ। ਜੁਆਇੰਟ ਕਮਿਊਨਿਟੀਜ਼ 'ਚ ਰਹਿੰਦੇ ਨੇ ਔਰ ਦੂਸਰੇ ਨੇ ਉਹਨਾਂ ਵੈਲਿਊਜ਼ 'ਚ ਬਹੁਤ ਸਾਰੇ ਜਿਉਂਦੇ ਨੇ। ਔਰ ਵੈਸੇ ਅਜੇ ਵੀ ਉਹ ਜਿਹੜਾ ਕਿਤੇ ਨਾ ਕਿਤੇ ਪਾਰਟ ਹੈ ਉਹ ਐਗਜ਼ਿਸਟ ਕਰਦਾ ਹੈ। ਮਿਟ ਰੋਮਨੀ ਜਿਹੜਾ ਰਿਪਬਲਿਕਨਸ ਦਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ, ਉਸ ਨੂੰ ਉਵੇਂ ਬਾਈਬਲ ਬੈਲਟ ਜਿਹੜੀ ਸਾਰੀ ਹੈ ਸਾਊਥ ਦੀ, ਉਹਨਾਂ ਨੇ ਸਪੋਰਟ ਨਹੀਂ ਸੀ ਦਿੱਤੀ, ਕਿਉਂਕਿ ਅਜੇ ਵੀ ਮੋਰਮਨ ਚਰਚ ਨੂੰ ਜਾਂ ਲੇਟਰ ਡੇ ਸੇਂਟਸ ਨੂੰ ਇਹ ਮੇਨ ਸਟ੍ਰੀਮ ਕ੍ਰਿਸਚੀਅਨਿਟੀ ਦਾ ਹਿੱਸਾ ਨਹੀਂ ਮੰਨਦੇ। ਔਰ ਮੈਂ ਸਮਝਦਾ ਵੀ ਜਿਹੜੇ ਖੁਦ ਇਸ ਕਿਸਮ ਦੀ ਪਰਸੀਕਿਊਸ਼ਨ 'ਚੋਂ ਗੁਜ਼ਰ ਰਹੇ ਜਾਂ ਗੁਜ਼ਰੇ ਲੋਕ ਹੁੰਦੇ ਨੇ, ਉਹ ਸਾਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਨੇ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਭਾਈ ਜੇ ਈਵਨ ਵਿਦਨ, ਹਾਲਾਂਕਿ ਰੇਸ ਵਾਈਜ਼ ਤਾਂ ਸਾਰੇ ਗੋਰੇ ਨੇ, ਬਹੁਤ ਸਾਰੇ ਤਾਂ ਉਹਨਾਂ 'ਚੋਂ ਬਲੂ ਆਈਡ ਬਲੌਂਡ ਹੇਅਰ, ਮੈਨੂੰ ਲੱਗਦਾ ਵੀ ਡਾਇਰੈਕਟਲੀ ਜਰਮਨੀ ਤੋਂ ਕੋਈ ਲੈਂਡ ਕੀਤਾ ਹੋਏ, ਲੇਕਿਨ ਜੋ ਉਹਨਾਂ ਨੇ ਫੇਸ ਕੀਤਾ ਉਹ ਇਹ ਸਮਝਦੇ ਨੇ ਕਿ ਇੱਕ ਮਾਈਨੋਰਿਟੀ ਹੋਣਾ ਕਿਸੇ ਵੀ ਸੁਸਾਇਟੀ ਜਾਂ ਸਮਾਜ ਦੇ ਵਿੱਚ, ਇਹ ਆਪਣੇ ਆਪ 'ਚ ਹੀ ਇੱਕ ਜਿਹੜਾ ਉਹ, ਮੈਂ ਕਰਸ ਲਫ਼ਜ਼ ਤਾਂ ਨਹੀਂ ਕਹਿਣਾ ਚਾਹੁੰਦਾ, ਲੇਕਿਨ ਇਹ ਤੁਹਾਡੀ ਪਰਸੀਕਿਊਸ਼ਨ ਦਾ ਇੱਕ ਰੀਜ਼ਨ ਵੀ ਬਣ ਜਾਂਦਾ। ਔਰ ਇਹਦੇ 'ਚ ਜਿਹੜੀ ਯੂਟਾ ਦੀਆਂ ਇਹ ਪ੍ਰੋਕਲਾਮੇਸ਼ਨਸ ਨੇ, ਇਹ ਸੈਪਰੇਟ ਦੋ ਪ੍ਰੋਕਲਾਮੇਸ਼ਨਸ ਨੇ। ਇੱਕ ਯੂਟਾ ਦੇ ਗਵਰਨਰ ਵੱਲੋਂ ਹੈ ਔਰ ਇੱਕ ਉਹਨਾਂ ਦੀ ਜੁਆਇੰਟ ਲੈਜਿਸਲੇਚਰ ਵੱਲੋਂ ਹੈ, ਜਿਹਦੇ ਵਿੱਚ ਸੈਨੇਟ ਔਰ ਸਟੇਟ ਲੈਜਿਸਲੇਚਰ ਦੋਨੋਂ ਸ਼ਾਮਲ ਨੇ। ਔਰ ਉਹਨਾਂ ਦੇ ਗਵਰਨਰ ਮਿਸਟਰ ਸਪੈਂਸਰ ਜੇ ਕਾਕਸ, ਉਹਨਾਂ ਨੇ ਵੀ, ਔਰ ਆਲਮੋਸਟ ਇਬਾਰਤ ਤਾਂ ਥੋੜੀ ਬਹੁਤ ਹੀ ਡਿਫਰ ਕਰਦੀ ਹੈ। ਇਸ ਦਾ ਮੂਲ ਤੌਰ ਦੇ ਉੱਤੇ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਭਾਈ ਸਿੱਖੀਜ਼ਮ ਜਿਹੜਾ ਦੁਨੀਆ ਦਾ 5ਵਾਂ ਵੱਡਾ ਧਰਮ ਹੈ, 30 ਮਿਲੀਅਨ ਤੋਂ ਜ਼ਿਆਦਾ ਆਬਾਦੀ ਹੈ, 5 ਲੱਖ ਤੋਂ ਜ਼ਿਆਦਾ ਅਮਰੀਕਾ 'ਚ ਵਸਦੇ ਨੇ, ਉਹਨਾਂ ਦੇ ਲਈ ਵਿਸਾਖੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਇਹ ਖਾਲਸਾ ਪੰਥ ਦੇ ਜਨਮ ਨਾਲ ਜੁੜਿਆ ਹੋਇਆ ਹੈ। ਔਰ ਇਸੇ ਤਰ੍ਹਾਂ ਸਿੱਖ ਅਮਰੀਕਨ ਜਿਹੜੇ ਨੇ ਉਹ ਡਾਈਵਰਸ ਪ੍ਰੋਫੈਸ਼ਨਸ ਦੇ ਵਿੱਚ ਨੇ, ਉਹਨਾਂ ਨੇ ਯੂਟਾ ਸਟੇਟ ਦੀ ਤਰੱਕੀ ਦੇ ਵਿੱਚ, ਉਸ ਦੇ ਸੋਸ਼ਲ, ਕਲਚਰਲ, ਇਕਨੋਮਿਕਲ ਆਸਪੈਕਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਯੂਨਾਈਟਿਡ ਸਟੇਟਸ ਦੇ ਆਰਮਡ ਫੋਰਸਿਸ ਵੀ ਸਿੱਖਾਂ ਦੀ ਕੰਟਰੀਬਿਊਸ਼ਨ ਹੈ। ਔਰ ਉਹਨਾਂ ਦੀ ਬਾਕੀ ਜਿਹੜੇ ਸ਼ੋਬੇ ਨੇ, ਜਿਹਨਾਂ 'ਚ ਐਗਰੀਕਲਚਰ, ਇਨਫੋਰਮੇਸ਼ਨ ਟੈਕਨੋਲੋਜੀ, ਸਮਾਲ ਬਿਜ਼ਨਸ, ਹੋਟਲ ਇੰਡਸਟਰੀ, ਟਰੱਕਿੰਗ, ਮੈਡੀਸਨ, ਟੈਕਨੋਲੋਜੀ, ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਔਰ ਇਹ ਜਿਹੜਾ ਸਿੱਖਾਂ ਦਾ ਬੇਸਿਕ ਕਰਕਸ ਹੈ ਉਹਨਾਂ ਦੇ ਮਜ਼ਹਬ ਦਾ, ਜਿਹਦੇ ਕਰਕੇ ਸਾਰੇ ਫੇਥ ਉਹਨਾਂ ਦਾ ਸਤਿਕਾਰ ਕਰਦੇ ਨੇ, ਉਹ ਹੈ ਸਰਵਿਸ, ਸੇਵਾ। ਔਰ ਉਸ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਯੂਟਾ ਦੇ ਵਿੱਚ ਜਿਹੜਾ ਅਸੀਂ ਵਰਲਡ ਰਿਲੀਜਨਸ ਬਾਰੇ ਵੀ ਆਪਣੇ ਸ਼ਹਿਰੀਆਂ ਨੂੰ ਜਾਣਕਾਰੀ ਦੇਣਾ ਚਾਹੁੰਦੇ। ਔਰ ਸਿੱਖ ਧਰਮ ਦੇ ਵਿੱਚ ਰਿਲੀਜੀਅਸ ਜਿਹੜੀ ਹੈ ਟੋਲਰੈਂਸ, ਜਿਹੜੀ ਕਿ ਅਲਟੀਮੇਟਲੀ ਅਮਰੀਕਾ ਦੀ ਫਸਟ ਅਮੈਂਡਮੈਂਟ ਦਾ ਵੀ ਮੇਨ ਸੈਂਟਰਲ ਹਿੱਸਾ ਉਹ ਹੈ। ਔਰ ਇਹ ਅਸੀਂ ਸਾਰੇ ਹੀ ਯੂਟਾ ਦੇ ਸਿਟੀਜ਼ਨਸ ਨੂੰ ਇਹ ਅਪੋਰਚੁਨਿਟੀ ਦਿੰਦੇ ਹਾਂ, ਉਹਨਾਂ ਦੇ ਧਰਮ, ਉਹਨਾਂ ਦੀਆਂ ਪਰੰਪਰਾਵਾਂ ਨੂੰ ਅਸੀਂ ਸਮਝੀਏ, ਉਸ ਨੂੰ ਦੇ ਬਾਰੇ ਜਾਣੂ ਹੋਈਏ, ਉਹਨਾਂ ਦੀ ਅਮੀਰ ਹਿਸਟਰੀ ਔਰ ਉਹਨਾਂ ਦੇ ਜਿਹੜੇ ਸਾਂਝੇ ਐਕਸਪੀਰੀਅੰਸ ਨੇ ਉਹਨਾਂ ਨੂੰ ਸ਼ੇਅਰ ਕਰੀਏ। ਔਰ ਇਸ ਤਰ੍ਹਾਂ ਉਹਨਾਂ ਨੇ ਸਾਰਾ ਵੇਅਰ ਐਜ਼ ਕਰਕੇ 14 ਅਪ੍ਰੈਲ ਦਾ ਦਿਨ ਜਿਹੜਾ ਉਹ ਐਜ਼ ਏ ਸਿੱਖ ਡੇ ਪ੍ਰੋਨਾਉਂਸ ਕੀਤਾ। ਇਸੇ ਤਰ੍ਹਾਂ ਜਿਹੜਾ ਦੂਸਰੀ ਡਿਕਲੇਰੇਸ਼ਨ 'ਚ ਵੀ ਆਲਮੋਸਟ ਇਸੇ ਲਾਈਨ ਦੇ ਉੱਤੇ ਹੀ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਵੇਅਰ ਐਜ਼ ਵਿਸਾਖੀ ਇਜ਼ ਏ ਸਪੈਸ਼ਲ ਓਕੇਜ਼ਨ in which Sikhs remember the founding in 1699 of the Order of Khalsa, a fellowship of devout saint soldiers, Sikhs by the 10th Sikh Guru to fight tyranny and oppression
which played an important role in shaping the religion's history and identity ਕਿ ਭਾਈ ਇਹ ਖਾਲਸਾ ਪੰਥ ਬਣਿਆ ਜਿਹੜਾ ਜ਼ੁਲਮ ਦੇ ਖਿਲਾਫ ਔਰ ਜਿਹੜਾ ਇਸ ਕਿਸਮ ਦੇ ਜ਼ੁਲਮ ਦੇ ਖਿਲਾਫ ਖਲੋਣ ਵਾਲੀ ਕੌਮ ਹੈ ਔਰ whereas it is altogether fitting and proper to celebrate the day of Vaisakhi alongside Sikhs throughout the world and to honor the lasting contributions made by Sikh community to Utah ਔਰ ਉਹਨਾਂ ਨੇ ਵੀ ਪ੍ਰੋਕਲੇਮੇਸ਼ਨ ਇਸ ਦੇ ਉੱਤੇ ਦਿੱਤੀ ਹੈ ਇਸ ਸੰਬੰਧੀ ਜਿਹੜਾ ਖਾਸ ਸਮਾਗਮ ਉਹਨਾਂ ਦੀ ਕੈਪੀਟਲ ਸਾਲਟ ਲੇਕ ਸਿਟੀ ਦੇ ਵਿੱਚ ਹੋਇਆ ਜਿਸ ਦੇ ਵਿੱਚ ਜਿਹੜੇ ਸਾਡੇ ਵਿਊਅਰ ਦੇਖ ਸਕਦੇ ਨੇ ਬੈਕਗ੍ਰਾਉਂਡ ਪਿਕਚਰਸ ਵੀ ਉਸ ਦੇ ਵਿੱਚ ਅਮਰੀਕੀ ਸੈਨੇਟਰ ਮਾਈਕ ਲੀ ਸਾਲਟ ਲੇਕ ਕਾਉਂਟੀ ਰਿਪਬਲਿਕਨ ਪਾਰਟੀ ਦੇ ਚੇਅਰਮੈਨ ਕ੍ਰਿਸ ਨਲ ਯੂਟਾ ਸਿਟੀ ਦੇ रिप्रेजेंटेटिव टिम जिमिनेस जूडी वीकस कोइंट कौर एंथनी लॉवेट बहुत सारे नाम ने और उन्होंने पार्टिसिपेशन की और इस दे नाल जिवें जदों अज मेरी भाई हिम्मत सिंह नाल गल हुई वो फ्लाई बैक कर रहे सी वो भी और होर भी सिख जिहड़े प्रतिनिध ने लोकल भी उन्हां सारियां ने भी इस दे विच शमूलियत की सो ਅਸੀਂ ਜਿੱਥੇ ਵਰਲਡ ਸਿੱਖ ਪਾਰਲੀਮੈਂਟ ਨੂੰ ਮੁਬਾਰਕਬਾਦ ਦਿੰਦੇ ਹਾਂ ਉੱਥੇ ਦੇਖੋ ਆਲ ਪੋਲਿਟਿਕਸ ਇਜ਼ ਲੋਕਲ ਇਹ ਗੱਲ ਬੜੀ ਇੰਪੋਰਟੈਂਟ ਹੈ ਇਹ ਯੂਕੇ ਦੇ ਇੱਕ ਲਾਰਡ ਨੇ ਕਹੀ ਸੀ ਗੱਲ ਕਿ ਅਲਟੀਮੇਟਲੀ ਜਿਹੜੀ ਤੁਹਾਡੀ ਲੌਬੀ ਹੈ ਗ੍ਰਾਸ ਰੂਟ ਤੋਂ ਸ਼ੁਰੂ ਹੁੰਦੀ ਹੈ ਜੇ ਯੂਟਾ ਦੇ ਵਿੱਚ ਇਹ ਪੋਸੀਬਲ ਹੋਇਆ ਹੈ ਉਸ ਤੋਂ ਪਹਿਲਾਂ ਅਸੀਂ ਕੈਲੀਫੋਰਨੀਆ ਜਾਂ ਦੂਸਰੀਆਂ ਟੈਕਸਾਸ ਦੀ ਗੱਲ ਵੀ ਕੀਤੀ ਤਾਂ ਉਸ ਦਾ ਰੀਜ਼ਨ ਉਹੀ ਹੈ ਕਿ ਜਿਹੜੇ ਉਹਨਾਂ ਦੇ ਕਨਸਟੀਟੂਐਂਟ ਨੇ ਜਿਹੜੇ ਵੀ ਅਸੈਂਬਲੀਮੈਨ ਸੈਨੇਟਰ ਨੇ ਜਾਂ ਜਿਹੜੇ ਵੀ ਈਵਨ ਸਟੇਟ ਤੋਂ ਬਿਯੋਂਡ ਫੈਡਰਲ ਕਾਂਗਰਸਮੈਨ ਜਾਂ ਫੈਡਰਲ ਸੈਨੇਟਰ ਵੀ ਨੇ ਤੁਸੀਂ ਉਹਦੇ 'ਚ ਇਨਵੋਲਵ ਹੁੰਦੇ ਹੋ ਕੰਟਰੀਬਿਊਟ ਵੀ ਕਰਦੇ ਹੋ ਮੇਕ ਸ਼ੋਰ ਕਰਦੇ ਹੋ ਕਿ ਬਈ ਤੁਸੀਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਸੱਦੋ ਸ਼ਾਇਦ ਸਾਲਟ ਲੇਕ ਸਿਟੀ 'ਚ ਵੀ 2 ਗੁਰਦੁਆਰੇ ਤਾਂ ਜ਼ਰੂਰ ਨੇ ਔਰ ਸਿੱਖ ਜਿਹੜੇ ਨੇ ਉਹ ਟਰਕਿੰਗ ਤਾਂ ਹੈ ਹੀ ਸੀ ਹੋਟਲ ਇੰਡਸਟਰੀ 'ਚ ਵੀ ਔਰ ਹੁਣ ਲੋਕਲ ਆਲਮੋਸਟ ਹੁਣ ਅਮਰੀਕਾ ਦੀ ਕੋਈ ਸਟੇਟ ਐਸੀ ਨਹੀਂ ਹੈ ਸਣੇ ਅਲਾਸਕਾ ਦੇ ਜਿੱਥੇ ਸਿੱਖ ਨਾ ਹੋਣ ਔਰ ਉਹਨਾਂ ਨੇ ਆਪਣੇ ਝੰਡੇ ਗੱਡੇ ਹੋਏ ਨੇ ਸੋ ਇਹ ਜਿਹੜੀ ਸਾਡੀ ਰੈਕਗਨੀਸ਼ਨ ਹੈ ਹੁਣ ਜੇ ਕੋਈ ਪੁੱਛੇ ਕਿ ਭਾਈ ਅਸੀਂ ਹਿੰਦੂ ਤਵੀਆਂ ਦਾ ਕੀ ਵਿਗਾੜਿਆ ਭਾਈ ਅਸੀਂ ਇਸ ਭਾਰਤ ਨੂੰ ਜਿਹਨੂੰ ਸਿੱਖਾਂ ਨੇ ਸਾਰੀ ਆਪਣਾ ਜਿਹੜਾ ਆਪਣਾ ਖੂਨ ਡੋਲਿਆ ਹੋਇਆ ਜਿਹੜਾ ਆਜ਼ਾਦੀ ਪਹਿਲਾਂ ਆਜ਼ਾਦੀ ਮੁਗਲਾਂ ਤੋਂ ਲੈਣ ਲਈ ਬਾਅਦ ਦੇ ਵਿੱਚ ਕੀ ਆ ਜਿਹੜਾ ਸਾਡਾ ਰੋਲ ਹੈ ਜਿੱਥੇ ਕੱਲਾ ਕੱਲਾ ਸਿੱਖ ਕਿਤੇ ਪਹੁੰਚ ਜਾਂਦਾ ਹੈ ਫਿਰ ਉਹ ਆਪਣੇ ਜਦੋਂ ਤੱਕ ਵੇਟ ਕਰਦਾ ਵੀ 2-4 ਹੋਰ ਆਣ ਫਿਰ ਆਪਣੇ ਘਰ ਨੂੰ ਹੀ ਗਹਿਣੇ ਪਾ ਕੇ ਬੈਂਕ ਕੋਲ ਉਹ ਮੌਰਗੇਜ ਲੈ ਲੈਂਦਾ ਕਿ ਨਹੀਂ ਗੁਰਦੁਆਰਾ ਵਧੀਆ ਹੋਣਾ ਚਾਹੀਦਾ ਫਿਰ ਉਹ ਗੁਰਦੁਆਰਿਆਂ ਨੂੰ ਵਧਾਉਂਦਾ ਫਿਰ ਉਹ ਦੇਖਦਾ ਕਿ ਵੀ ਨਹੀਂ ਇਹ ਲੋਕਲ ਨੂੰ ਵੀ ਸੱਦ ਲਓ ਕਮਿਊਨਿਟੀ 'ਚ ਵੀ ਇਨਵੋਲਵ ਤੇ ਆਟੋਮੈਟਿਕਲੀ ਉਹ ਲੀਡਰ ਬਣ ਜਾਂਦਾ ਔਰ ਇਹਨਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਇੰਨੇ ਨੇ ਬੜੇ ਬੜੇ ਅਕਸ਼ਧਾਮ ਮੰਦਰ ਤੇ ਕਿੰਨੇ ਉਹ ਕੱਲਾ ਕੱਲਾ ਸੇਠ ਬਣਾ ਦਿੰਦਾ ਉਹਨਾਂ ਦੇ ਮੰਦਰ ਸਾਡੇ ਕੋਈ ਸੇਠ ਸੂਟ ਤੋਂ ਗੁਰਦੁਆਰਾ ਨਹੀਂ ਅਸੀਂ ਬਣਵਾਉਂਦੇ ਜਿੰਨਾ ਮਰਜ਼ੀ ਅਮੀਰ ਹੋਏ ਇੱਕ ਦੋ ਸਟੇਜਿਸ ਸੀ ਉਹ ਸ਼ਿਕਾਗੋ ਦੇ ਇੱਕ ਨੇ ਕਿਹਾ ਜੀ ਇੱਕ ਦਿਨ ਦਾ ਗੁਰੂ ਰਾਮਦਾਸ ਲੰਗਰ ਮਹੀਨੇ ਦਾ ਮੇਰਾ ਉਹਨੇ ਕਿਹਾ ਇੱਥੇ ਆਪਣੀ ਜੋ ਕੰਟਰੀਬਿਊਸ਼ਨ ਪਾਣੀ ਪਾਏ ਇਹ ਗੁਰਸਿੱਖਾਂ ਦੀ ਕਿਰਤ ਕਮਾਈ ਨਾਲ ਚੱਲ ਸੋ ਇਹ ਜਿਹੜੀ ਸਪਿਰਿਟ ਇਗਾਲੀਟੇਰੀਅਨਿਜ਼ਮ ਦੀ ਸੇਵਾ ਦੀ ਇਹ ਕਿਤੇ ਕੋਈ ਕ੍ਰੀਏਟ ਤਾਂ ਨਹੀਂ ਕਰ ਸਕਦਾ ਨਾ ਇਹ ਤੁਹਾਡੀ ਬਿਲਟ ਇਨ ਹੈ ਔਰ ਹਾਲਾਂ ਮੈਂ ਉਹਨੂੰ ਕੋਈ ਬਹੁਤਾ ਕੋਟ ਨਹੀਂ ਕਰਨਾ ਚਾਹੁੰਦਾ ਹੁੰਦਾ ਓਸ਼ੋ ਜਿਹੜਾ ਸਵਾਮੀ ਰਜਨੀਸ਼ ਉਹਨੇ ਇੱਕ ਵਾਰ ਉਹ ਕਿਉਂਕਿ ਹਿੰਦੂ ਤਵੀਆਂ ਦਾ ਬਹੁਤ ਕ੍ਰਿਟਿਕ ਸੀ ਔਰ ਸਿੱਖਾਂ ਬਾਰੇ ਉਹਨੇ ਜਦੋਂ ਇੰਟਰਨੈਸ਼ਨਲ ਇੰਟਰਵਿਊ ਵੀ ਉਹਨੇ ਕਿਹਾ ਇੱਕੋ ਹੀ ਕਮਿਊਨਿਟੀ ਹੈ ਭਾਰਤ 'ਚ ਜਿੱਥੇ ਤੁਸੀਂ ਇਤਬਾਰ ਕਰ ਸਕਦੇ ਹੋ ਜਿਹੜੇ ਬਹਾਦਰ ਨੇ ਜਿਨ੍ਹਾਂ ਦਾ ਕਹਿੰਦੇ ਵੀ ਉਹਨਾਂ ਦੇ ਜੋਕ ਜਾਂ ਇਸ ਲਈ ਉਹਨਾਂ ਨਾਲ ਈਰਖਾ ਕਰਦੇ ਨੇ ਉਹ ਇਹਨਾਂ ਦਾ ਸਾਹਮਣਾ ਨਹੀਂ ਕਰ ਸਕਦੇ ਔਰ ਉਹਦੇ 'ਚ ਉਹਨੇ ਇੱਕ ਥਾਂ ਤੇ ਕਿਹਾ ਉਹਨੇ ਕਿਹਾ ਜੀ दुर्गाना मंदिर तो बना लिया दरबार साहब की तर्ज पे सोना भी लगा लिया संगमरमर भी लगा लिया पर गुरु रामदास कहाँ से लाओगे भी हुण जिहड़ी सेवा है वो तां 10 गुरु साहबान ने प्रोग्रामिंग की हुई वो कित्थों लियाओगे तुसीं पैसे दे जोर नाल तुसीं कोई बिरले तो पैसे लैके दुर्गाना मंदिर बना लिया उत्थे कबूतरां दीयां बिट्ठां हुंदियां मैनूं बचपन च याद है मैं एक वारी ਆਪਣੇ ਪਿਤਾ ਜੀ ਨੂੰ ਇਨਸਿਸਟ ਕੀਤਾ ਮੈਂ ਕਿਹਾ ਨਹੀਂ ਮੈਂ ਜਾਣਾ ਦੇਖਣਾ ਜ਼ਰੂਰ ਕਿਉਂਕਿ ਉਹ ਹੁੰਦਾ ਸੀ ਜੀ ਜਿਹੜਾ VIP ਆਇਆ ਉੱਥੇ ਤਾਂ ਉੱਥੇ ਗਰਮੀ ਦੇ ਦਿਨ ਸੀ ਸ਼ਾਇਦ ਜੂਨ ਦਾ ਮਹੀਨਾ ਥੱਲੇ ਪੈਰ ਵੀ ਸੜਨ ਤੇ ਬਿੱਠਾ ਹੀ ਬਿੱਠਾ ਅੰਦਰ ਜਿਹੜੇ ਉਹ ਪੁਜਾਰੀ ਵੀ ਪੁੱਠੇ ਜਿਹੇ ਹੋ ਕੇ ਲੇਟੇ ਕੋਈ ਇੱਧਰ ਲੇਟਿਆ ਕੋਈ ਉੱਧਰ ਨਾ ਉੱਥੇ ਜਿਹਨੂੰ ਕਹਿੰਦੇ ਨੇ ਵੀ ਉੱਲੂ ਬੋਲਣ ਔਰ ਉਹੀ ਤੁਸੀਂ ਇਹ ਠੀਕ ਹੈ ਉਸੇ ਹੀ ਤੁਸੀਂ ਜਦੋਂ ਹਰਮੰਦਰ ਸਾਹਿਬ ਜਾਂ ਦੂਜੇ ਆਉਂਦੇ ਹੋ ਸਾਰਾ ਦਿਨ ਸੰਗਤਾਂ ਜਿਹੜੀਆਂ ਨੇ ਉਹ ਜਲ ਔਰ ਦੂਜੇ ਨਾਲ ਉਹ ਜਿਹੜਾ ਸੰਗਮਰਮਰ ਹੈ ਜਿਹੜਾ ਤਪਦਾ ਉਹਨੂੰ ਵੀ ਠੰਡਾ ਰੱਖ ਰਹੀਆਂ ਬਾਕੀ ਤਾਂ ਕਹਿਣਾ ਹੀ ਕੀ ਹੈ ਸੋ ਮੈਂ ਸਮਝਦਾ ਵੀ ਇਹ ਸਾਡਾ ਗੁਰੂ ਦੀ ਰਹਿਮਤ ਹੈ ਕਿ ਕਮਜ਼ੋਰੀਆਂ ਦੇ ਬਾਵਜੂਦ ਗੁਰੂ ਨੇ ਸਾਨੂੰ
ਉਹ ਲੀਡਰਸ਼ਿਪ ਕੁਆਲਿਟੀ ਦਿੱਤੀ ਹੈ। ਔਰ ਅਸੀਂ ਇਹ ਜ਼ਰੂਰ ਅਗੇਨ ਮੈਂ ਰਿਮਾਈਂਡ ਕਰਾਵਾਂਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਜਿੱਥੇ ਚੰਗੀ ਐਜੂਕੇਸ਼ਨ ਦਿੰਦੇ ਆ, ਦੇਣ ਦਾ ਸੰਕਲਪ ਕਰਦੇ ਆ, ਕੋਸ਼ਿਸ਼ ਕਰਦੇ ਆ, ਉੱਥੇ ਉਹਨਾਂ ਨੂੰ ਪੋਲੀਟੀਕਲੀ ਵੀ ਐਕਟਿਵ ਕਰੀਏ, ਉਹਨਾਂ ਨੂੰ ਇਨਵੋਲਵ ਕਰੀਏ ਐਜ਼ ਏ ਇੰਟਰਨਸ਼ਿਪ ਵਲੰਟੀਅਰ। ਜਦੋਂ ਸਮਰ ਮੰਥਸ ਆਉਂਦੇ ਨੇ, ਹੁਣ ਇੰਨੇ ਕੁ ਕਾਂਗਰਸਮੈਨ ਜਾਂ ਅਸੈਂਬਲੀਮੈਨ ਅਰਾਊਂਡ ਨੇ ਜਿਨ੍ਹਾਂ ਨੂੰ ਇਹ ਚੰਗਾ ਲੱਗੇਗਾ ਕਿ ਭਾਈ ਕੋਈ ਸਿੱਖ ਜਿਹੜੇ ਨੇ ਬੱਚੀਆਂ ਉਹਨਾਂ ਦੇ ਆਫਿਸ 'ਚ ਆ ਕੇ ਵਲੰਟੀਅਰ ਕਰਨ, ਨਾ ਵੀ ਵਲੰਟੀਅਰ ਹੋਏ ਈਵਨ EMPLOYE ਵੀ। ਹੁਣ ਜਿਹੜਾ ਹੈ ਇਸ ਪੱਖੋਂ ਜਿਹੜਾ ਇਸ ਪਾਸੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਗਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਨੂੰ ਨਾ ਸਿਰਫ ਪੰਜਾਬ ਵਿੱਚ ਸਿੱਖਾਂ ਦੀ ਫੜੋ-ਫੜੀ ਦਾ ਸਿਲਸਿਲਾ ਜਾਰੀ ਹੈ, ਬਲਕਿ ਉਹਨਾਂ ਫੜੇ ਜਾ ਰਹੇ ਸਿੱਖਾਂ ਨੂੰ ਆਧਾਰ ਬਣਾ ਕੇ ਉਹਨਾਂ ਦੇ ਬਾਹਰਲੇ ਰਿਸ਼ਤੇਦਾਰਾਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀ ਹਰਾਸਮੈਂਟ ਕਰਕੇ ਉਹਨਾਂ ਨੂੰ ਮੁਖਬਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇੰਟਰਨੈਸ਼ਨਲ ਲਾਅ ਮੁਤਾਬਕ ਇਹ ਇਲੀਗਲ ਵਰਤਾਰਾ ਹੈ ਅਤੇ ਇਹ ਜਿਹੜੀ ਇਸ ਦੀ ਰਿਪੋਰਟ ਹੈ ਆਪਣੇ ਮੁਲਕਾਂ ਦੇ ਅਧਿਕਾਰੀਆਂ ਨੂੰ ਕਰਨੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਕੋਲ ਲਗਾਤਾਰਤਾ ਨਾਲ ਇਹ ਰਿਪੋਰਟਾਂ ਆ ਰਹੀਆਂ ਨੇ, ਉਹ ਕੈਨੇਡਾ ਹੋਏ, UK ਹੋਏ ਜਾਂ ਅਮਰੀਕਾ ਵੀ ਹੋਏ, ਕਿ ਜਿਹੜੇ ਨੌਜਵਾਨ ਸਿੰਘਣੀਆਂ ਇਸ ਪੀਰੀਅਡ 'ਚ ਖਾਸ ਤੌਰ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਇਨਵੋਲਵ ਹੋਏ, ਜਾਂ ਫਾਰਮਰ ਮੂਵਮੈਂਟ ਵੇਲੇ ਵੀ ਜਿਨ੍ਹਾਂ ਨੇ ਹੈਸ਼ਟੈਗ ਚਲਾਏ, ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਦੀਆਂ ਟਿੱਪਣੀਆਂ ਸੀ, ਉਹਨਾਂ ਦੇ ਪੇਰੈਂਟਸ ਜਿਹੜੇ ਪੰਜਾਬ ਗਏ ਹੋਏ ਨੇ, ਜਾਂ ਉਹਨਾਂ ਦੇ ਬ੍ਰਦਰਸ ਜਾਂ ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਨੂੰ ਚੁੱਕਿਆ ਜਾ ਰਿਹਾ। ਬਹੁਤ ਸਾਰੇ ਕੇਸਾਂ 'ਚ ਉਹ ਫਾਰਮਲ ਅਰੈਸਟ ਨਹੀਂ ਪਾਉਂਦੇ। ਇਹ ਵੀ ਉਹਨਾਂ ਨੂੰ ਕਹਿੰਦੇ ਨੇ ਕਿ ਜੀ ਤੁਸੀਂ ਭਾਵੇਂ ਰਾਤ ਨੂੰ ਘਰ ਚਲੇ ਜਾਣਾ, ਪਰ ਤੁਸੀਂ ਸਾਡੀ ਦੇਖ ਰੇਖ ਨਿਗਰਾਨੀ 'ਚੋਂ। ਫਿਰ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਦੇ ਬੱਚਿਆਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਉਹ ਫੇਸਬੁੱਕ ਦੇ ਉੱਤੇ ਔਰ ਦੂਸਰਾ ਨਾਲ ਲਾਈਵ ਕਰਵਾਉਂਦੇ ਨੇ, ਬਿਹਾਈਂਡ ਜਿਹੜਾ ਪੁਲਿਸ ਅਫੀਸ਼ੀਅਲ ਬੈਠਾ ਹੁੰਦਾ ਔਰ ਉਹਨਾਂ ਦੀ ਹਰਾਸਮੈਂਟ ਕਰ ਰਹੇ ਹੁੰਦੇ ਨੇ। ਪੇਰੈਂਟਸ ਰੋਣ ਹਾਕੇ ਹੁੰਦੇ ਨੇ, ਉਹ ਆਪਣੇ ਬੱਚਿਆਂ ਨੂੰ ਕਹਿ ਰਹੇ ਹੁੰਦੇ ਨੇ ਕਿ ਤੁਸੀਂ ਗਲਤ ਪਾਸੇ ਕਿਉਂ ਪੈ ਗਏ, ਕਿਵੇਂ ਪੈ ਗਏ, ਕੀ ਹੋ ਗਿਆ, ਔਰ ਹਰਾਸਮੈਂਟ। ਔਰ ਇੱਕ ਦੋ ਕੇਸਿਸ ਜਿਹੜੇ UK ਦੇ ਹਵਾਲੇ ਨਾਲ ਸਾਨੂੰ ਪਤਾ ਲੱਗਾ ਕਿ ਭਾਈ ਕਿਸੇ ਦੇ ਪੇਰੈਂਟਸ ਫੜੇ ਹੋਏ ਸੀ, ਮਾਂ ਨੂੰ ਜਿਹੜਾ ਉਹ ਬਾਹਰੋਂ ਗਏ UK ਸਿਟੀਜ਼ਨ ਹੈ, ਮਾਂ ਨੂੰ ਬਿਠਾਇਆ ਹੋਇਆ ਸਾਹਮਣੇ ਇੱਕ ਰੂਮ ਦੇ ਵਿੱਚ ਉਹਦੇ 'ਚ, ਔਰ ਬੇਟਾ UK ਤੋਂ ਆਇਆ ਤਾਂ ਮਾਂ ਨੂੰ ਉਹ ਚਪੇੜਾ ਮਾਰ ਰਿਹਾ ਪੁਲਿਸੀਆ, ਔਰ ਉਹਨਾਂ ਨੂੰ ਕਹਿ ਰਿਹਾ ਕਿ ਦੇਖ ਲੈ ਤੇਰੇ ਮਾਪਿਓ ਦਾ ਅਸੀਂ ਹੁਣ ਕੀ ਹਾਲ ਕਰਾਂਗੇ, ਤੇ ਤੂੰ ਇਹ ਦੱਸ ਤੇ ਤੂੰ ਉਹ ਦੱਸ, ਤੇ ਸਾਰਾ ਯਾਨੀ ਇਹ ਇੱਕ ਪੂਰਾ ਹਾਲਾਂ ਪਹਿਲਾਂ ਜਦੋਂ ਸ਼ੁਰੂ 'ਚ ਅਸੀਂ ਇੱਕ ਐਕਟਿਵਿਸਟ ਦੇ ਪੇਰੈਂਟਸ ਫਾਦਰ ਦੇ ਜਿਹੜੇ ਭੋਗ ਤੇ ਗਏ, ਆਪਣੇ ਫਾਦਰ ਦੇ ਭੋਗ ਤੇ, ਉਹਨਾਂ ਦੇ ਨੂੰ ਫੜ ਕੇ ਜਾਂ ਛੱਡ ਦੇਣ ਦੀ ਗੱਲ, ਕਿਉਂਕਿ ਉਹ ਇਨਫਲੂਐਂਸ਼ੀਅਲ ਸੀ, ਉਹਨਾਂ ਨੇ ਛਡਾ ਲਿਆ। ਪਰ ਹੁਣ ਇਹ ਦਰਜਨਾਂ ਦੀ ਗਿਣਤੀ 'ਚ ਇਸ ਕਿਸਮ ਦੀਆਂ ਘਟਨਾਵਾਂ ਜਿਹੜੀਆਂ ਨੇ, ਔਰ ਇਸ ਦੇ ਬਾਵਜੂਦ ਕਿ 1 ਮਹੀਨਾ ਬੀਤਣ ਬਾਅਦ ਵੀ 18 ਮਾਰਚ ਤੋਂ
ਇਹ ਵਰਤਾਰਾ ਪੰਜਾਬ ਸ਼ੁਰੂ ਹੋਇਆ। ਔਰ ਇਹ ਸਾਰਾ ਕੁਝ ਜਿਹੜਾ ਹੈ ਉਹ ਬੇਸ਼ੱਕ ਪੰਜਾਬ ਪੁਲਿਸ ਮੋਹਰੇ ਦੇ ਤੌਰ ਦੇ ਉੱਤੇ ਉਹਨਾਂ ਤੋਂ ਮਾਰ ਕੁਟਾਈ ਟੌਰਚਰ ਉਹਨਾਂ ਲਈ ਵਰਤ ਰਹੇ ਨੇ, ਪਰ ਉਹਨਾਂ ਦੇ ਸਿਰ ਦੇ ਉੱਤੇ ਜਿਹੜਾ ਉਹ NIA ਦਾ ਅਫੀਸ਼ੀਅਲ ਬੈਠਾ ਹੈ। ਜਿਵੇਂ ਅਸੀਂ ਇਹ ਕਿਹਾ ਸੀ ਕਿ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਚ NIA ਨੇ ਆਪਣੇ ਦਫ਼ਤਰ ਵੀ, ਟੌਰਚਰ ਚੈਂਬਰ ਵੀ, ਔਰ ਪੂਰਾ ਨੈਟਵਰਕ ਜਿਹੜਾ ਹਾਈਲੀ ਸਟੇਟ ਆਫ ਦਾ ਆਰਟ ਉਹਨਾਂ ਨੇ ਆਪਣੇ ਉਹ ਆਫਿਸਿਸ ਬਣਾਏ ਹੋਏ ਨੇ। ਉਸ ਨੂੰ ਉਹ ਜਿਹੜਾ ਇਸਤੇਮਾਲ ਕਰਦੇ ਨੇ। ਔਰ ਲਗਾਤਾਰਤਾ ਨਾਲ ਪੰਜਾਬ ਪੁਲਿਸ ਵਾਲਿਆਂ ਨਾਲ ਜੇ ਕੋਈ ਪ੍ਰਾਈਵੇਟਲੀ ਜਾ ਕੇ ਕਿਸੇ, ਕਿਉਂਕਿ ਹੈ ਤਾਂ ਸਾਰੇ ਇੱਕ ਦੂਜੇ ਦੀਆਂ ਕਿਤੇ ਰਿਸ਼ਤੇਦਾਰੀਆਂ ਹੁੰਦੀਆਂ ਨੇ, ਤੇ ਉਹ ਈਵਨ ਉਹਨਾਂ ਦੇ SP ਲੈਵਲ ਦੇ ਬੰਦੇ ਕਹਿੰਦੇ ਨੇ ਕਿ ਭਾਈ ਸਾਡੇ ਕੋਈ ਵੱਸ 'ਚ ਨਹੀਂ ਹੈ, ਇਹ ਸਭ ਉੱਤੋਂ ਹੀ ਆਰਡਰ ਆਉਂਦੇ ਨੇ ਔਰ ਸਾਨੂੰ ਉਹ ਅਬੇ ਕਰਨਾ ਪੈਂਦਾ, ਨਹੀਂ ਤਾਂ ਸਾਡੀ ਨੌਕਰੀ ਜਾਏਗੀ ਜਾਂ ਸਾਨੂੰ ਹੀ ਇਹ ਇਨਵੋਲਵ ਕਰ ਲੈਣਗੇ ਕਿ ਤੁਸੀਂ ਵੀ ਇਹਨਾਂ ਦੇ ਦਹਿਸ਼ਤਗਰਦਾਂ ਦੇ ਸਾਥੀ ਹੋ। ਸੋ ਇਹੀ ਵਰਤਾਰਾ 84 'ਚ ਜਦੋਂ ਫੌਜ ਪੰਜਾਬ ਦੇ ਵਿੱਚ ਲਿਆਂਦੀ ਗਈ ਤੇ ਪੰਜਾਬ ਪੁਲਿਸ ਜਿਹੜੀ ਹੈ ਉਹਨਾਂ ਨੂੰ ਆਲਮੋਸਟ ਜਿਹੜਾ ਉਹਨਾਂ ਨੇ ਲਾਂਭੇ ਕਰ ਦਿੱਤਾ ਸੀ। ਔਰ ਜਦੋਂ ਰਿਬੈਰੋ ਪੰਜਾਬ ਦੇ ਵਿੱਚ ਜਿਹੜਾ ਉਹ ਪੁਲਿਸ ਚੀਫ ਦੇ ਤੌਰ ਤੇ ਆਇਆ, ਔਰ ਉਦੋਂ ਇੱਕ ਬੜਾ ਰੌਲਾ ਸੀ ਕਿ ਜੀ ਪੰਜਾਬ ਪੁਲਿਸ ਦੇ ਵਿੱਚ ਅੱਤਵਾਦੀ ਦਾਖਲ ਹੋ ਚੁੱਕੇ ਨੇ, ਇਹ ਉਹ, ਤੇ ਉਹਨੂੰ ਉਹਨਾਂ ਨੇ ਫਿਰ ਸਕਰੀਨਿੰਗ ਪ੍ਰੋਸੈਸ ਕਿਹਾ। ਉਹਨੇ ਰਿਬੈਰੋ ਨੇ ਕਿਹਾ ਜੀ ਅਸੀਂ ਪੰਜਾਬ ਪੁਲਿਸ ਦੀ ਸਕਰੀਨਿੰਗ ਕਰਾਂਗੇ। ਹੁਣ ਸਕਰੀਨਿੰਗ 'ਚ ਕੀ ਸੀ ਕਿ ਜਿਹਦੀ ਦਾੜੀ ਸਬੂਤੀ ਸੀ ਜਾਂ ਜਿਹੜਾ ਅੰਮ੍ਰਿਤਧਾਰੀ ਸੀ ਉਹ ਉਹਨਾਂ ਨੇ ਜਾਂ ਉਸ ਨੂੰ ਜੇ ਰਿਟਾਇਰਮੈਂਟ ਦੇ ਨੇੜੇ ਤੇੜੇ ਸੀ ਦੋ ਜਾਂ ਉਹਨੂੰ ਫੋਰਸਫੁਲੀ ਰਿਟਾਇਰ ਕਰਤਾ, ਕੁਛ ਨੂੰ ਉਹਨਾਂ ਨੇ ਸਸਪੈਕਟ ਦੇ ਤੌਰ ਦੇ ਉੱਤੇ ਉਹ ਇਨਵੈਸਟੀਗੇਸ਼ਨ 'ਚ ਪਾ ਲਿਆ, ਤੇ ਕੁਛ ਨੂੰ ਐਕਟਿਵ ਡਿਊਟੀ ਤੋਂ ਹਟਾ ਕੇ ਜਿਹਨੂੰ ਲਾਈਨ ਹਾਜ਼ਰ ਕਰਨਾ ਕਹਿੰਦੇ ਨੇ ਉੱਥੇ ਭੇਜ ਦਿੱਤਾ, ਜਿੱਥੇ ਮਤਲਬ ਤਨਖਾਹ ਮਿਲਦੀ ਹੈ ਪਰ ਤੁਸੀਂ ਇਨ ਫੀਲਡ ਨਹੀਂ ਹੋ, ਤੁਹਾਨੂੰ ਕੋਈ ਵੀ ਜਿਹੜੀ ਹੈ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ। ਔਰ ਇਸ ਅੰਦਾਜ਼ ਦੇ ਵਿੱਚ ਹਜ਼ਾਰਾਂ ਜਿਹੜੇ ਸਿੱਖ ਪੁਲਿਸ ਵਾਲੇ ਸੀ ਔਰ ਜਿਹੜੇ ਸੀਨੀਅਰ ਲੈਵਲ ਸੀ SSP SP ਵੀ ਕੁਝ ਜਿਹੜੇ ਜਿਨ੍ਹਾਂ ਬਾਰੇ ਸੀ ਕਿ ਜੀ ਇਹ ਪਿੰਡਾਂ ਵਾਲਿਆਂ ਦੇ ਹਮਦਰਦ ਨੇ, ਜਾਂ ਜਿਹੜਾ ਵੀ ਅੰਮ੍ਰਿਤਧਾਰੀ ਬਾਣੀ ਪੜ੍ਹਨ ਵਾਲਾ ਉਹ ਤਾਂ ਇਹਨਾਂ ਨੂੰ ਹਮਦਰਦ ਹੀ ਨਜ਼ਰ ਆਉਂਦਾ, ਉਹਨਾਂ ਨੂੰ ਵੀ ਬਿਲਕੁਲ ਖੁੱਡੇ ਲਾਈਨ ਲਾ ਦਿੱਤਾ ਗਿਆ ਸੀ। ਕਈਆਂ ਨੂੰ ਤਾਂ ਬਿਲਕੁਲ ਜਿਹੜਾ ਉਹ ਨਾਨ ਫੰਕਸ਼ਨਲ ਬਣਾ ਦਿੱਤਾ ਗਿਆ ਸੀ। ਹੁਣ ਉਹੀ ਵਰਤਾਰਾ ਜਿਹੜਾ NIA ਦੇ ਥੱਲੇ ਪੰਜਾਬ ਦੇ ਵਿੱਚ ਔਰ ਇਸ ਹਵਾਲੇ ਨਾਲ, ਔਰ ਇਹ ਜਿਨ੍ਹਾਂ ਨੂੰ ਇਸ ਕਿਸਮ ਦੀ ਹਰਾਸਮੈਂਟ ਔਰ ਜਿਹੜਾ ਟੌਰਚਰ ਬਿਠਾ ਕੇ ਕਰ ਰਹੇ ਨੇ, ਉਹਨਾਂ ਦੇ ਬੱਚੇ ਬੱਚੀਆਂ ਨਾਲ ਉਹਨਾਂ ਦਾ ਰਾਫਤਾ ਜੋੜ ਕੇ ਲਾਈਵ ਚੱਲ ਹੋ ਰਿਹਾ ਹੁੰਦਾ, ਉਹ ਬਿਲਕੁਲ ਬੇਪਰਵਾਹ ਨੇ ਕਿ ਜੋ ਕਰ ਰਹੇ ਨੇ ਉਹ ਰਿਕਾਰਡ ਵੀ ਹੋ ਰਿਹਾ ਹੋਏਗਾ ਕੱਲ ਨੂੰ ਉਹਨਾਂ, ਕਿਉਂਕਿ ਉਹ ਇੰਨੇ ਜਿਹੜੇ ਨੇ ਉਹ ਬਿਲਕੁਲ ਨਿਡਰ ਹੋ ਚੁੱਕੇ ਨੇ। ਉਹਨਾਂ ਨੂੰ ਲੱਗਦਾ ਹੈ ਵੀ ਸਾਡਾ ਕੀ ਕਰ ਲਏਗਾ ਕੋਈ। ਔਰ ਜੇ ਇਵੇਂ ਨਾ ਹੁੰਦਾ ਤੇ ਜੇ 2 ਪਾਰਟ ਡਾਕੂਮੈਂਟਰੀ BBC ਦੀ ਉੱਥੇ ਬਲੌਕ ਕੀਤੀ ਜਾਂਦੀ ਹੈ, ਇੰਟਰਨੈਸ਼ਨਲੀ ਕੀਤੀ ਜਾਂਦੀ ਹੈ, ਫਿਰ ਉਹ ਇੱਥੇ ਨਹੀਂ ਰੁਕਦੇ। ਜਿੱਦਣ ਸੋਨਕ ਜਿਹੜਾ ਉਹ ਮੋਦੀ ਨਾਲ ਗੱਲ ਕਰ ਰਿਹਾ G20 ਦੇ ਮਾਮਲੇ ਦੇ ਵਿੱਚ, ਉਦਣ ਜਿਹੜੇ ਨੇ ਉਹ ਰੇਡ ਹੋ ਰਹੇ ਨੇ। ਉਸ ਤੋਂ ਪਹਿਲਾਂ ਰੇਡ ਹੋ ਚੁੱਕੇ ਦਿੱਲੀ ਔਰ ਬੰਬਈ। ਉਦਣ ਉਹਨਾਂ ਦੇ ਖਿਲਾਫ BBC ਦੇ ED ਵੱਲੋਂ ਕੇਸ ਰਜਿਸਟਰ ਕੀਤਾ ਜਾ ਰਿਹਾ। ਹੁਣ ਵੀ ਜਦੋਂ ਇੱਕ ਪਾਸੇ ਇਹ ਵਰਤਾਰਾ ਚੱਲ ਰਿਹਾ, ਤੁਸੀਂ ਦੂਸਰੀ ਖਬਰ ਦੇਖੋਗੇ ਕਿ ਭਾਈ ਜਿਹੜੀ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਜਿਹੜਾ ਦੇ ਬਾਹਰ ਜਿਹੜਾ ਪ੍ਰੋਟੈਸਟ ਹੋਇਆ, ਭੰਨ ਤੋੜ ਹੋਈ, ਉਸ ਨੂੰ NIA ਦੀ ਇਨਵੈਸਟੀਗੇਸ਼ਨ 'ਚ ਪਾ ਦਿੱਤਾ। ਹੁਣ NIA ਦਾ ਕੀ ਮਤਲਬ, ਪਹਿਲਾਂ ਕੇਸ ਉਹਨਾਂ ਨੇ ਦਿੱਲੀ ਪੁਲਿਸ ਥਾਣੇ 'ਚ ਰਜਿਸਟਰ ਕੀਤਾ, ਹੁਣ ਉਹ ਤਾਂ ਬ੍ਰਿਟਿਸ਼ ਸਿਟੀਜ਼ਨ ਨੇ, ਮੈਜੋਰਿਟੀ ਹੋ ਸਕਦਾ ਉਹਨਾਂ 'ਚੋਂ ਕੋਈ PR ਉਹਦੇ ਕੋਲ ਹੋਏ ਜਾਂ ਅਸਾਈਲਮ ਹੋਏ, ਲੇਕਿਨ ਉਹ ਸਿਟੀਜ਼ਨ ਇੰਡੀਅਨ ਹੋਏ। ਹੁਣ NIA ਕੀ ਕਰੇਗੀ, ਜਾਂ ਉਹ ਇਹਨੇ ਕਿਉਂ NIA ਨੇ ਲਿਆ, ਕਿਉਂਕਿ ਇਹ ਫਿਰ ਉਹਨਾਂ ਦੀ ਹੁਣ ਐਕਸਟ੍ਰੈਡੀਸ਼ਨ ਕੇਸ ਬਣਾਉਣਗੇ। ਉਹਨਾਂ ਨੇ ਕਿਹਾ ਜੀ ਦੇਖੋ, ਔਰ ਇੱਕ ਜਿਹਨੂੰ ਕਹਿੰਦੇ ਨੇ ਖੰਭਾਂ ਦੀਆਂ ਡਾਰਾਂ ਬਣਾਉਣ ਵਾਲੀ ਗੱਲ ਕੁਝ ਵੀ ਨਹੀਂ ਹੈ, ਲੇਕਿਨ ਇਹਨੂੰ ਇੰਨਾ ਵੱਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿਉਂਕਿ ਉਹ ਜਿਹੜਾ ਹੁਣ ਕੱਲ ਨੂੰ ਜੇ ਉਹ ਬ੍ਰਿਟਿਸ਼ ਸਿਟੀਜ਼ਨਸ ਨਾਲ ਇਵੇਂ ਕਰ ਰਹੇ ਨੇ, ਕੈਨੇਡੀਅਨਸ ਨਾਲ ਇਵੇਂ ਕਰ ਰਹੇ ਨੇ, ਅਮਰੀਕਾ ਦੇ ਹਵਾਲੇ ਨਾਲ, ਜਾਂ ਕੱਲ ਨੂੰ ਆਸਟ੍ਰੇਲੀਆ ਦੀਆਂ ਵੀ ਖਬਰਾਂ ਆਉਣਗੀਆਂ ਤੇ ਇਹ ਹਕੂਮਤਾਂ ਉਹ ਪੁੱਛਣਗੀਆਂ, ਕਹਿਣਗੀਆਂ, ਕਿਉਂਕਿ ਸਿਟੀਜ਼ਨ ਤਾਂ ਜਾਣਗੇ ਜਿਹੜੇ ਅਜੇ ਤੱਕ ਨਹੀਂ ਜਾ ਰਹੇ, ਔਰ ਜਿਹੜੇ ਕੈਨੇਡਾ ਜਾਂ ਅਮਰੀਕਾ ਜਾਂ ਇੰਗਲੈਂਡ ਦੇ ਹਵਾਲੇ ਨਾਲ ਉੱਥੇ ਜਿਨ੍ਹਾਂ ਦੇ ਪੇਰੈਂਟਸ ਨੂੰ ਹਰਾਸ ਕੀਤਾ ਜਾ ਰਿਹਾ, ਉਹਨਾਂ ਨੂੰ ਜੇ ਅਸੀਂ ਇਹ ਐਡਵਾਈਸ ਦਿੱਤੀ ਕਿ ਭਾਈ ਗੋ ਟੂ ਦਾ ਕੋਰਟ ਫਾਈਨਲੀ, ਕਿਉਂਕਿ ਹਾਈ ਕੋਰਟ 'ਚ ਤੁਸੀਂ ਉਹ ਸਿਟੀਜ਼ਨ ਨੇ, ਤੁਸੀਂ ਗੋ ਟੂ ਯੋਰ ਐਮਬੈਸੀਜ਼ ਇਨ ਦਿੱਲੀ। ਅੱਛਾ, ਉਹਨਾਂ ਦੇ ਵਿੱਚ ਇੱਕ ਡਰ ਬਿਠਾਇਆ ਹੋਇਆ, ਉਹਨਾਂ ਨੂੰ ਉਹ ਕਹਿੰਦੇ ਨੇ ਜੀ ਤੁਸੀਂ ਖਬਰ ਬਾਹਰ ਨਹੀਂ ਕੱਢਣੀ ਕਿ ਤੁਸੀਂ ਸਾਡੀ ਹਿਰਾਸਤ 'ਚੋਂ, ਜੇ ਤੁਸੀਂ ਕੱਢਿਆ ਅਸੀਂ ਤੁਹਾਡੇ ਤੇ ਕੇਸ ਪਾ ਦੇਣਾ। ਪਾਸਪੋਰਟ ਉਹਨਾਂ ਦੇ ਰੱਖ ਲਏ ਹੋਏ ਨੇ ਕਿ ਵੀ ਉਹ ਨਿਕਲ ਨਹੀਂ ਸਕਦੇ। ਹਾਲਾਂਕਿ ਇਹ ਇੱਕ ਬਿਲਕੁਲ ਅਗੇਂਸਟ ਦਾ UN ਕਨਵੈਨਸ਼ਨ, ਅਗੇਂਸਟ ਦਾ ਇੰਟਰਨੈਸ਼ਨਲ ਲਾਅ, ਲੇਕਿਨ ਇਸ ਕਿਸਮ ਦੀ ਹਰਾਸਮੈਂਟ ਜਿਹੜੀ ਹੈ ਵੱਡੇ ਪੈਮਾਨੇ ਤੇ, ਪਹਿਲਾਂ ਤਾਂ ਇੱਕਾ ਦੁੱਕਾ ਘਟਨਾਵਾਂ ਅੱਜ ਤੋਂ 3 ਹਫ਼ਤੇ ਪਹਿਲਾਂ ਸ਼ੁਰੂ ਹੋਈਆਂ, ਹੁਣ ਮੈਂ ਪਿਛਲੇ
2-3 ਦਿਨ ਦੇ ਵਿੱਚ ਦੇਖਦਾ ਕਿ ਘੱਟੋ ਘੱਟ 6-7 ਘਟਨਾਵਾਂ ਸਾਡੇ ਨੋਟਿਸ 'ਚ ਆਈਆਂ ਨੇ। ਔਰ ਅਨਫੋਰਚੂਨੇਟਲੀ ਇਹ ਵੀ ਜਿਹੜੇ ਸਾਨੂੰ ਇਹ ਖਬਰ ਵੀ ਦਿੰਦੇ ਨੇ ਜਿਨ੍ਹਾਂ ਦੇ ਆਪਣੇ ਪਰਿਵਾਰਾਂ ਨਾਲ ਹੋ ਰਿਹਾ, ਉਹ ਇਹ ਕਹਿੰਦੇ ਨੇ ਡਾਕਟਰ ਸਾਹਿਬ ਸਾਡਾ ਤੁਸੀਂ ਨਾ ਪਤਾ ਨਾ ਨਸ਼ਰ ਕਰਨਾ, ਉਹ ਨਾ ਕਰਨਾ, ਅਦਰਵਾਈਜ਼ ਫਿਰ ਉੱਥੇ ਡਿਫਿਕਲਟੀ ਹੋਏਗੀ, ਉਹ ਉਹਨਾਂ ਦੇ ਉੱਤੇ ਕੇਸ ਪਾ ਦੇਣਗੇ ਜਾਂ ਦੂਜਾ। ਹੁਣ ਦੋਨੋਂ ਪਾਸੇ ਹੈ, ਇੱਕ ਪਾਸੇ ਉਹਨਾਂ ਨੇ ਪੈਸਾ ਖਾਣਾ ਹੈ ਉਹਨਾਂ ਤੋਂ, ਦੂਜੇ ਪਾਸੇ ਉਹ ਆਪਣੇ ਬੌਸਿਸ ਨੂੰ ਖੁਸ਼ ਕਰ ਰਹੇ ਨੇ, ਪੰਜਾਬ ਪੁਲਿਸ ਵਾਲੇ NIA ਵਾਲਿਆਂ ਨੂੰ ਦੇਖੋ ਜੀ ਅਸੀਂ ਬਿਠਾਇਆ ਹੈ। ਤੀਸਰੇ ਜਿਹੜੇ ਨੌਜਵਾਨ ਬਾਹਰ ਐਕਟਿਵ ਹੋਏ ਵਿਚਾਰੇ ਯੰਗ, ਕਈ ਉਹਨਾਂ ਚ ਸ਼ਾਇਦ ਸਟੂਡੈਂਟ ਹੀ ਹੋਣਗੇ, ਕੋਈ ਮਾੜੇ ਮੋਟੇ ਕੰਮ ਕਰਦੇ ਹੋਣਗੇ, ਹੁਣ ਉਹਨਾਂ ਦੇ ਪੇਰੈਂਟਸ ਨੂੰ ਬਿਠਾਇਆ ਜਾਂ ਮਾਂ ਜਾਂ ਪਿਓ ਨੂੰ ਚਪੇੜਾ ਮਾਰ ਰਹੇ ਨੇ ਜਾਂ ਉਹਨਾਂ ਨੂੰ ਦੂਸਰਾ ਕਰ ਰਹੇ ਨੇ, ਉਹਨਾਂ ਦਾ ਮੋਰਾਲ ਵੀ ਤੋੜਨਾ। ਕਿਉਂਕਿ ਇਸ ਵੇਲੇ ਉਹਨਾਂ ਦੇ ਸਾਹਮਣੇ ਹੈ ਕਿ ਡਾਇਸਪੋਰਾ ਸਿੱਖਾਂ ਦੀ ਵਿਲ ਨੂੰ ਤੋੜਨਾ, ਤਾਂ ਕਿ ਜਿਹੜੀ ਖਾਲਿਸਤਾਨ ਦੀ, ਜਦੋਂ ਜੇ ਅਸੀਂ ਸਟਾਕਟਨ ਦੇ ਐਡਰੈਸ ਫਾਈਨਲੀ ਕਿਹਾ ਕਿ ਵੀ ਅਲਟੀਮੇਟਲੀ ਡਾਇਸਪੋਰਾ ਸਿੱਖ ਲਿਬਰੇਟ ਕਰਵਾਉਣਗੇ ਖਾਲਿਸਤਾਨ, ਮੈਨੂੰ ਕਦੇ ਵੀ ਭੁਲੇਖਾ ਨਹੀਂ ਹੈ, ਦੁਸ਼ਮਣ ਨੂੰ ਵੀ ਭੁਲੇਖਾ ਨਹੀਂ ਹੈ ਕਿ ਇਹ ਸਾਰੀ ਮੂਵਮੈਂਟ ਦੀ ਬੈਕਬੋਨ ਡਾਇਸਪੋਰਾ ਸਿੱਖ ਨੇ। ਫਾਰਮਰ ਮੂਵਮੈਂਟ ਵੇਲੇ ਏਜੰਸੀਆਂ ਨੇ ਕਨਕਲੂਡ ਕਰ ਲਿਆ ਕਿ ਡਾਇਸਪੋਰਾ ਸਿੱਖਾਂ ਨੇ ਫਾਰਮਰ ਮੂਵਮੈਂਟ ਜਿੱਤ ਕੇ ਦਿੱਤੀ। ਉਹ ਖਾਲਿਸਤਾਨ ਰੈਫਰੈਂਡਮ ਦਾ ਬਣ ਰਿਹਾ ਪ੍ਰੈਸ਼ਰ, ਬਾਹਰਲੇ ਹਜ਼ਾਰਾਂ ਦੀ ਗਿਣਤੀ 'ਚ ਨਿਕਲੇ ਯੰਗਸਟਰਸ ਅੱਡ-ਅੱਡ ਪ੍ਰੋਟੈਸਟ ਦੇ ਰੂਪ 'ਚ, ਸਪੋਰਟ ਉਹ ਅਮਰੀਕਨ ਕਾਂਗਰਸਮੈਨਾਂ ਦੀ ਹੋਏ, ਕੈਨੇਡਾ 'ਚ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੋਂ ਲੈ ਕੇ ਜਗਦੀਪ ਸਿੰਘ, ਟਿਮ ਉੱਪਲ ਦੀ ਹੋਏ, ਬ੍ਰਿਟਿਸ਼ ਪਾਰਲੀਮੈਂਟ ਦੀ ਵਿੱਚ ਬੈਠੇ ਸਾਡੇ ਸਿੱਖਾਂ ਦੀ, ਇਵਨ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਜੇ ਹੁਣ ਪਿਛਲੇ ਦਿਨਾਂ 'ਚ 6 ਮੈਂਬਰ ਪਾਰਲੀਮੈਂਟ ਨਿਕਲਦੇ ਨੇ ਕੈਨਬਰਾ 'ਚ ਆ ਕੇ ਪ੍ਰੋਟੈਸਟਰਸ ਨੂੰ ਐਡਰੈਸ ਕਰਦੇ ਨੇ ਕਿ ਭਾਈ ਜਿਹੜੀਆਂ ਸਿਵਲ ਲਿਬਰਟੀਜ਼ ਔਰ ਇਹ ਸਾਰਾ ਇਸ ਦਾ ਹਨਨ ਹੋ ਰਿਹਾ, ਇਸ ਨੂੰ ਅਸੀਂ ਕੰਡੈਮ ਕਰਦੇ ਹਾਂ। ਸੋ ਆਲਰੇਡੀ ਇਹੀ ਕਾਰਨ ਹੈ ਵੀ ਇੱਕ ਪਾਸੇ ਇਹ ਹਰਾਸਮੈਂਟ ਇੰਟਰਨਲੀ ਚੱਲ ਰਹੀ ਹੈ, ਦੂਸਰੇ ਪਾਸੇ ਜਿਹੜਾ ਉਹਨਾਂ ਦਾ ਪ੍ਰੋਪੇਗੈਂਡਾ ਵਿੰਗ ਹੈ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਜਿੱਥੇ ਕਮਿਊਨਿਟੀਜ਼ ਹੁੰਦੀਆਂ ਨੇ, ਆਇਰਿਸ਼ ਹੋਣ, ਸਕਾਟਿਸ਼ ਹੋਣ, ਵਿਤਨਾਮੀ ਹੋਣ, ਚੀਨੇ ਹੋਣ, ਜਾਪਾਨੀ ਹੋਣ, ਉਹਨਾਂ ਸਾਰਿਆਂ ਦੀਆਂ ਵੱਡੀਆਂ ਜਾ ਕੇ ਵੈਨਕੂਵਰ ਦੂਜੇ ਤੀਜੇ ਦੇਖੋ ਉਹਨਾਂ ਦੀਆਂ ਕਿਹੜੀਆਂ ਆਪਸੀ ਕੋਈ ਲੜਾਈਆਂ ਨਹੀਂ ਹੁੰਦੀਆਂ। ਫਿਰ ਲੜਾਈਆਂ 'ਚ ਕਿਉਂਕਿ ਇਹ ਵੀ ਜਿਹੜਾ ਗੈਂਗ ਕਲਚਰ ਵੀ ਖੜਾ ਹੋਇਆ, ਇਹ ਵੀ ਜਿਹੜਾ ਬ੍ਰਿਟਨ ਚੋਂ ਇਸ ਦੀ ਸ਼ੁਰੂਆਤ ਹੁੰਦੀ ਹੈ ਕਿਉਂਕਿ ਰੇਸਿਜ਼ਮ ਚੋਂ ਪੈਦਾ ਹੋਇਆ। ਕਿਉਂਕਿ ਹੁੰਦਾ ਕੀ ਸੀ ਕਿ ਜਿਹੜੇ ਗੋਰੇ ਨੇ ਉਹ ਦੂਸਰਿਆਂ ਨੂੰ, ਕਿਸੇ ਨੂੰ ਪਾਕੀ ਕਹਿ ਕੇ, ਕਿਸੇ ਨੂੰ ਬਰਾਉਨੀ ਕਹਿ ਕੇ, ਕਿਸੇ ਨੂੰ ਕੋਈ ਹੋਰ ਕਹਿ ਕੇ ਉਹਨਾਂ ਨੂੰ ਕੁੱਟਦੇ ਸੀ ਸਕੂਲਾਂ 'ਚ, ਬੱਚਾ ਘੇਰ ਲੈਣਾ ਜਾਂ ਦੂਜਾ ਕਰਨਾ। ਔਰ ਫਿਰ ਜਿਹੜੇ ਆਪਣੇ ਸੀ ਜਾਂ ਦੂਸਰੇ ਵੀ, ਉਹਨਾਂ ਦੇ ਵਿੱਚ ਅਫਰੀਕਨ ਅਮਰੀਕਨ ਵੀ, ਉਹਨਾਂ 'ਚ ਵਿਤਨਾਮੀ ਵੀ, ਉਹਨਾਂ ਨੇ ਕਿਹਾ ਵੀ ਇਵੇਂ ਗੱਲ ਨਹੀਂ ਬਣਨੀ, ਉਹਨਾਂ ਨੇ ਆਪਣੇ ਬਣਾ ਕੇ ਉਹਨਾਂ ਨੇ ਗੋਰੇ ਫੰਡਣੇ ਸ਼ੁਰੂ ਕਰਤੇ। ਫਿਰ ਦੋਨੋਂ ਪਾਸੇ ਹੋ ਗਿਆ ਵੀ ਆ ਜਾਓ, ਇੱਥੇ ਆ ਜਾਓ, ਉੱਥੇ ਆ ਜਾਓ। ਇਹ ਜਿਹੜਾ ਗੈਂਗ ਕਲਚਰ ਦੀ ਸ਼ੁਰੂਆਤ ਹੈ, ਇਹਦੀਆਂ ਜੜ੍ਹਾਂ ਤਾਂ ਰੇਸਿਜ਼ਮ 'ਚ ਨੇ। ਲੇਕਿਨ ਫਿਰ ਜਦੋਂ ਹੌਲੀ ਹੌਲੀ ਉਹ ਗੈਂਗਸ ਪਾਵਰਫੁਲ ਹੋਣੀਆਂ ਸ਼ੁਰੂ ਹੋਈਆਂ ਤੇ ਡਰੱਗਸ ਦਾ ਇੱਕ ਬਿਗ ਮਨੀ ਆਣੀ ਸ਼ੁਰੂ ਹੋ ਗਈ। ਫਿਰ ਹੁਣ ਜੇ ਤੁਸੀਂ ਕਦੇ ਵੈਨਕੂਵਰ ਜਾਂ ਦੂਜੇ ਜਾ ਕੇ ਦੇਖੋ, ਮੋਸਟ ਜਿਹੜੀਆਂ ਕਰੂਅਲ ਗੈਂਗਸ ਵਿਤਨਾਮੀਆਂ ਦੀਆਂ ਨੇ ਜਾਂ ਚੀਨੀਆਂ ਦੀਆਂ ਨੇ, ਉਹ ਆਪਸ 'ਚ ਵੀ ਕਿਉਂਕਿ ਮਨੀ ਇਨਵੋਲਵ ਹੋ ਗਈ, ਉਹਦੇ 'ਚ ਵੀ ਲੜਦੇ ਨੇ। ਪਰ ਕਈ ਵਾਰੀ ਇਹ ਵੀ ਹੁੰਦਾ ਵੀ ਜਿਹੜੀਆਂ ਗੈਂਗਾਂ ਇੱਕ ਦੂਜੇ ਨਾਲ ਕੋਆਪਰੇਟ ਕਰਨ ਲੱਗ ਜਾਂਦੇ ਨੇ, ਉਹ ਆਪਣੀ ਟਾਸਕ ਥਰਡ ਗੈਂਗ ਨੂੰ ਦੇ ਦਿੰਦੀਆਂ ਨੇ, ਜਿਹਦੇ ਬਾਰੇ ਕੋਈ ਸ਼ੱਕ ਨਹੀਂ ਹੁੰਦਾ ਕਿ ਤੁਸੀਂ ਉਹਨੂੰ ਐਲੀਮੀਨੇਟ ਕਰ ਦਿਓ ਅਸੀਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਮੁੰਡੇ ਵੀ ਇਸ ਸਾਰੇ ਦਾ ਹਿੱਸਾ ਬਣੇ, ਵੈਨਕੂਵਰ 'ਚ, ਬ੍ਰਿਟਿਸ਼ ਕੋਲੰਬੀਆ 'ਚ ਵੀ, ਦੂਜੇ 'ਚ ਵੀ। ਹੁਣ ਜਿਹੜੇ ਕੁਛ ਆਏ, ਔਰ ਅੱਜ ਹੀ ਮੈਂ ਹੁਣੇ YouTube ਤੇ ਸਾਡੇ ਇੱਕ ਵੀਰ ਨੇ ਮੈਸੇਜ ਲਿਖਿਆ, ਉਹਨਾਂ ਨੇ ਕਿਹਾ ਜੀ ਕੱਲ ਤੁਸੀਂ ਹਰਿਆਣਵੀਆਂ ਦਾ ਗੈਂਗਾਂ 'ਚ ਆਉਣ ਦੀ ਗੱਲ ਕੀਤੀ ਸੀ ਔਰ ਲਾਰੈਂਸ ਬਿਸ਼ਨੋਈ ਦਾ ਭਰਾ ਜਿਹੜਾ ਹੈ ਉਹ ਸਪੌਟ ਕੀਤਾ ਗਿਆ, ਔਰ ਇਹ ਪੰਜਾਬ 'ਚ ਡਿਬੇਟ ਚੱਲ ਰਹੀ ਹੈ ਕਰਨ ਔਜਲਾ ਕਿ ਕੌਣ ਹੈ, ਕਿ ਉਹਦੇ ਜਾਂ ਕੋਈ ਉਹਦੇ ਨਾਲ ਇੱਥੇ ਵਿਆਹ ਦੇ ਵਿੱਚ ਔਰ ਦੂਸਰਿਆਂ ਦੇ ਵਿੱਚ ਉਹ ਸਪੌਟ ਹੈ ਉਸ ਕਿਸਮ ਦੇ। ਸੋ ਮਤਲਬ ਇਹ ਹੈ ਵੀ ਇਨ ਦਾ ਐਂਡ ਇਹ ਜਿਹੜਾ ਆਪਸ ਦੇ ਵਿੱਚ ਫਸਣ ਦੀ ਲਾਈਨ ਵੀ ਹੈ। ਜਦੋਂ ਕਿਤੇ ਬਾਅਦ 'ਚ ਪਤਾ ਲੱਗੇਗਾ ਕਿ ਭਾਈ ਇੰਡੀਅਨ ਏਜੰਸੀਆਂ ਨੇ ਦੇਖਿਆ ਕਿ ਵੀ ਉਹ ਪੋਲੀਟੀਕਲੀ ਸਾਡੇ ਖਿਲਾਫ ਉਹਨਾਂ ਨੇ ਟਿੱਲ ਲਾ ਲਿਆ, ਡਿਮਾਰਸ਼ੇ, ਪ੍ਰੋਟੈਸਟ, ਦੂਜੇ ਤੇ ਟਰੈਵਲ ਐਡਵਾਈਜ਼ਰੀਜ਼, ਉਹਨਾਂ ਨੇ ਕਿਹਾ ਵੀ ਹੁਣ ਇਹ ਜਿਹੜੀ ਬਿਮਾਰੀ ਹੈ ਜਿਹੜੀ ਸਾਨੂੰ ਚੰਬੜ ਗਈ ਆ ਕੇ ਕਿ ਵੀ ਇਹ ਸਿੱਖ ਜਿਹੜੇ ਨੇ ਸਾਨੂੰ ਸੌਣ ਨਹੀਂ ਦਿੰਦੇ, ਆਹ ਲੋ ਅਸੀਂ ਬਾਹਰਲੀਆਂ ਹਕੂਮਤਾਂ ਨੂੰ ਕਹਿੰਦੇ ਆ ਵੀ ਆਹ ਲੋ ਤੋਹਫਾ, ਫਿਰ ਤੁਸੀਂ ਵੀ ਸਾਂਭੋ ਔਰ ਉਸ ਟਰੈਕ ਦੇ ਉੱਤੇ ਚਾੜ ਦੇਣਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਸ ਸਾਰੇ ਨੂੰ ਸਾਨੂੰ ਬਹੁਤ ਸਮਝਦਾਰੀ ਦੇ ਨਾਲ ਟੈਕਲ ਕਰਨਾ ਹੋਏਗਾ। ਔਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਵੀ ਅਜੇ ਵੀ ਸਾਡੇ ਵੀ ਇੱਕ ਵੱਡੇ ਤਬਕੇ ਦੀ ਜ਼ਹਿਨੀਅਤ ਜਿਹੜੀ ਹੈ ਉਹ ਉਸ ਸਿਸਟਮ ਦੇ ਡਰ ਚੋਂ ਨਿਕਲੀ ਨਹੀਂ ਹੈ।
ਤੁਸੀਂ ਇੱਥੇ ਜੇ ਇਹ ਵਰਤਾਰਾ ਜਿੱਥੇ ਹੋ ਰਿਹਾ ਬਜਾਏ ਕਿ ਇਹ ਕਹਿਣ ਦੇ ਕਿ ਜੀ ਉਹਨਾਂ ਨੇ ਉੱਥੇ ਮਨਾ ਕੀਤਾ ਤੇ ਅਸੀਂ ਵੀ ਮਨਾ ਨਹੀਂ, ਉਹ ਤੁਸੀਂ ਆਪਣੇ ਆਪ ਨੂੰ ਬਲੈਕਮੇਲ ਲਈ ਉਹਨਾਂ ਦੇ ਹਵਾਲੇ ਕਰ ਰਹੇ ਹੋ। ਔਰ ਉਸ ਸਾਰੇ ਚੋਂ ਹੋਏਗਾ ਇਹ ਕਿ ਉਹ ਤੁਹਾਨੂੰ ਅੱਗੋਂ ਬਲੈਕਮੇਲ ਕਰਨਗੇ। ਆਉਣ ਵਾਲੇ ਪੀਰੀਅਡ 'ਚ ਵੀ ਤੁਹਾਡੇ ਉੱਥੇ ਬੈਠੇ ਰਿਸ਼ਤੇਦਾਰਾਂ ਨੂੰ ਪੁਲਿਸ ਕਹਿਣਗੇ ਮੰਗਵਾ ਬਾਹਰ ਲੈ ਆਪਣੇ ਰਿਸ਼ਤੇਦਾਰ ਤੋਂ ਪੈਸੇ, ਨਹੀਂ ਇਵੇਂ ਕਰੋ। ਸੋ ਇਸ ਪਾਰਟ ਨੂੰ ਰਿਪੋਰਟ ਕਰੋ, ਦਿਸ ਇਜ਼ ਅਗੇਂਸਟ ਦਾ ਇੰਟਰਨੈਸ਼ਨਲ ਲਾਅ। ਗੋ ਟੂ ਜਿਹੜੇ ਵੀ ਤੁਹਾਡੇ ਮਹਿਕਮੇ ਨੇ ਆਪਣੇ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕਹੋ ਕਿ ਜੀ ਆ ਸਾਡੇ ਪੇਰੈਂਟਸ ਨੇ, ਇਹ ਸਿਟੀਜ਼ਨ ਨੇ ਇਸ ਮੁਲਕ ਦੇ, ਉਹ ਗਏ ਨੇ, ਆ ਹਰਾਸਮੈਂਟ ਹੋ ਰਹੀ ਹੈ, ਤਾਂ ਕਿ ਇੰਨੀਆਂ ਕੁ ਰਿਪੋਰਟਸ ਹੋਣ ਕਿ ਇੱਥੋਂ ਦੀਆਂ ਜਿਹੜੀਆਂ ਫਿਰ ਹਾਈ ਕਮਿਸ਼ਨਰ ਐਮਬੈਸੀਜ਼ ਨੇ ਇਹ ਉਸ ਲੈਵਲ, ਉਹ ਤਾਂ ਇੱਕ ਫੇਕ ਘਟਨਾ ਨੂੰ ਲੰਡਨ ਦੇ ਵਿੱਚ ਇੱਕ ਮਾੜਾ ਮੋਟਾ ਤਿਰੰਗਾ ਲਾ ਦਿੱਤਾ, ਉਹਨੂੰ ਇਸ ਲੈਵਲ ਤੇ ਬਣਾ ਕੇ NIA ਐਕਸਟ੍ਰੈਡੀਸ਼ਨ ਤੱਕ ਜਾ ਰਹੇ ਨੇ। ਆਪ ਹੀ ਉਹ ਗ੍ਰੈਫਿਟੀ ਲਿਖ ਕੇ ਮੰਦਰਾਂ ਦੇ ਬਾਹਰ ਉਹਨੂੰ ਵੈਂਡਲਾਈਜੇਸ਼ਨ ਤੇ ਦੂਜਾ ਬਣਾ ਕੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ। ਤੇ ਅਸੀਂ ਸਾਡੇ ਰੀਅਲ ਜਿਹੜੇ ਬੰਦੇ ਨੇ, ਸਾਡੇ ਪੇਰੈਂਟਸ ਨੇ, ਭਰਾ ਭੈਣਾਂ ਨੇ, ਉਹਨਾਂ ਨੂੰ ਚੁੱਕ ਕੇ ਹਰਾਸ ਕੀਤਾ ਜਾ ਰਿਹਾ ਤੇ ਅਸੀਂ ਇਸ ਡਰ 'ਚ ਬੈਠੇ ਆ ਨਾ 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 ਉਹ ਅੱਗੋਂ ਨਾ ਕਰਨਗੇ ਕੁਝ। ਨਹੀਂ, ਬਿਲਕੁਲ ਜੇ ਤੁਸੀਂ ਬੋਲਦੇ ਹੋ ਤੇ ਸੇਫ ਹੋ, ਜੇ ਤੁਸੀਂ ਚੁੱਪ ਕਰਕੇ ਬੈਠੇ ਹੋ ਫਿਰ ਤੁਸੀਂ ਲਗਾਤਾਰ ਬਲੈਕਮੇਲ ਹੋਵੋਗੇ। ਔਰ ਉਹ ਆਉਣ ਵਾਲੇ ਪੀਰੀਅਡ ਦੇ ਲਈ ਤੁਸੀਂ ਇਹ ਜਿਹੜੀ ਕਰਪਟ ਉਹਨਾਂ ਦਾ ਸਾਰਾ ਸਿਸਟਮ ਹੈ ਸਣੇ ਪੰਜਾਬ ਪੁਲਿਸ ਦੇ, ਉਹਨਾਂ ਦੇ ਮੂੰਹ ਇੰਨੇ ਕੁ ਖੁੱਲ ਜਾਣਗੇ ਕਿ ਵੀ ਤੁਹਾਡੇ ਲਈ ਫਿਰ ਉਸ ਦੇ ਨਾਲ ਡੀਲ ਕਰਨਾ ਬਹੁਤ ਔਖਾ ਹੋਏਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਅਤੇ ਮੇਘਾਲਿਆ ਦੇ ਸਾਬਕਾ ਗਵਰਨਰ ਸਤਪਾਲ ਮਲਿਕ ਵੱਲੋਂ ਦਿੱਤੇ ਗਏ ਅੱਡ-ਅੱਡ ਇੰਟਰਵਿਊਜ਼ ਮੁਤਾਬਿਕ 14 ਫਰਵਰੀ 2019 ਨੂੰ ਪੁਲਵਾਮਾ ਵਿੱਚ ਹੋਏ ਦਹਿਸ਼ਤਗਰਦ ਹਮਲੇ ਨੂੰ ਕਿਤੇ ਨਾ ਕਿਤੇ ਭਾਰਤੀ ਏਜੰਸੀਆਂ ਦੀ ਸਾਜ਼ਿਸ਼ ਨਾਲ ਹੀ ਜੋੜਿਆ ਜਾ ਰਿਹਾ ਹੈ। ਸੋ ਇਸ ਵਿੱਚ ਕਿੰਨੀ ਕੁ ਸੱਚਾਈ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਨੂੰ ਸਾਡੇ ਕੁਝ ਬੜੇ ਜਾਗਰੂਕ ਵਿਊਅਰਸ ਨੇ ਇਹ ਰਿਕਮੈਂਡ ਕੀਤਾ ਪਿਛਲੇ ਕਈ ਦਿਨਾਂ ਤੋਂ ਹੀ ਕਿ ਜੀ ਸਤਪਾਲ ਮਲਿਕ ਜਿਹੜਾ ਜੰਮੂ ਕਸ਼ਮੀਰ ਦਾ ਗਵਰਨਰ ਰਿਹਾ, ਇਹ ਉਦੋਂ ਗਵਰਨਰ ਸੀ ਜਦੋਂ ਇਸ ਦੇ ਗਵਰਨਰ ਹੁੰਦਿਆਂ 5 ਅਗਸਤ 2019 ਨੂੰ ਕਸ਼ਮੀਰ ਦੇ ਵਿੱਚ ਅਨਐਲਾਨੀਆ ਮਾਰਸ਼ਲ ਲਾਅ ਲਾ ਕੇ ਵਾਦੀ ਨੂੰ ਬਾਕੀ ਦੁਨੀਆ ਨਾਲੋਂ ਕੱਟ ਦਿੱਤਾ ਗਿਆ ਸੀ, ਇੰਟਰਨੈਟ ਸਭ ਕੱਟ ਦਿੱਤਾ ਗਿਆ। ਔਰ ਰਾਜ ਸਭਾ ਦੇ ਵਿੱਚ ਅਮਿਤ ਸ਼ਾਹ ਇੱਕ ਮੈੜਾ ਜਿਹਾ ਪੇਪਰ ਲੈ ਕੇ ਆਇਆ ਔਰ ਉਹਨੇ ਕਿਹਾ ਜੀ ਆਰਟੀਕਲ 370 ਖਤਮ, 35A ਖਤਮ, ਔਰ ਜੰਮੂ ਕਸ਼ਮੀਰ ਦਾ ਸੂਬੇ ਦੇ ਤੌਰ ਤੇ ਵਜੂਦ ਵੀ ਖਤਮ। ਇਹ ਹੁਣ ਯੂਨੀਅਨ ਟੈਰੀਟਰੀ ਹੈ। ਜੰਮੂ ਕਸ਼ਮੀਰ ਇੱਕ ਯੂਨੀਅਨ ਟੈਰੀਟਰੀ ਹੈ, ਲੱਦਾਖ ਨੰਬਰ 2 ਯੂਨੀਅਨ ਟੈਰੀਟਰੀ ਹੈ। ਸੋ ਸਤਪਾਲ ਮਲਿਕ ਦੀ ਗਵਰਨਰੀ ਵੇਲੇ, ਹਾਲਾਂ ਜਦੋਂ ਤੁਸੀਂ ਸਤਪਾਲ ਮਲਿਕ ਦਾ ਪਿਛੋਕੜ ਜਾਟ ਓਰੀਜਨ ਵੈਸਟ UP ਦਾ ਚੌਧਰੀ ਚਰਨ ਸਿੰਘ ਉਸ ਦਾ ਮੈਂਟਰ, ਫਿਰ ਮੁਲਾਇਮ ਸਿੰਘ ਯਾਦਵ ਦੇ ਨਾਲ ਵੀ, ਲੇਕਿਨ ਫਿਰ BJP ਨੂੰ ਜੁਆਇਨ ਕੀਤਾ ਔਰ ਬਹੁਤ ਸਿੱਖ ਹਲਕਿਆਂ ਦੇ ਵਿੱਚ ਸਤਪਾਲ ਮਲਿਕ ਦੇ ਲਈ
ਜਿਹੜਾ ਨਰਮ ਗੋਸ਼ਾ ਹੈ ਜਾਂ ਆਇਆ ਉਹ ਕਿਸਾਨ ਮੂਵਮੈਂਟ ਦੇ ਦੌਰਾਨ ਆਇਆ, ਕਿਉਂਕਿ ਜਦੋਂ ਕਿਸਾਨ ਮੂਵਮੈਂਟ ਚੱਲ ਰਹੀ ਸੀ, ਕਿਉਂਕਿ ਇਹ ਸ਼ਾਇਦ 12 ਜਾਂ 13 ਮਹੀਨੇ ਜੰਮੂ ਕਸ਼ਮੀਰ ਦਾ ਗਵਰਨਰ ਰਿਹਾ, ਫਿਰ ਜਦੋਂ ਸੂਬੇ ਦਾ ਵਜੂਦ ਖਤਮ ਕਰ ਦਿੱਤਾ ਹੈ ਔਰ ਫਿਰ ਤਾਂ ਉਹ ਸਾਰੀ ਪਾਵਰ ਯੂਨੀਅਨ ਟੈਰੀਟਰੀ ਦੀ ਲੈਫਟੀਨੈਂਟ ਗਵਰਨਰ ਕੋਲ ਆਉਂਦੀ ਹੈ। ਸੋ ਉਹ ਉਦੋਂ ਸਤਪਾਲ ਮਲਿਕ ਨੂੰ ਜਿਹੜਾ ਇਹਨਾਂ ਨੇ ਗੋਆ ਦਾ ਗਵਰਨਰ ਬਣਾ ਦਿੱਤਾ ਜੀ। ਗੋਆ ਦੇ ਵਿੱਚ ਬੀਜੇਪੀ ਦੀ ਹਕੂਮਤ ਸੀ ਔਰ ਉੱਥੇ ਕਰਪਸ਼ਨ, ਜਿੱਥੇ ਬੀਜੇਪੀ ਹੈ ਤਾਂ ਲੁੱਟ ਕੇ ਖਾ ਗਏ ਸਾਰੇ ਪਾਸੇ। ਸੋ ਇਹਨੇ ਜਦੋਂ ਚੀਫ ਮਿਨਿਸਟਰ ਜਾਂ ਦੂਸਰੇ ਦੇ ਬਾਰੇ ਹਾਈ ਕਮਾਂਡ ਨੂੰ ਰਿਪੋਰਟ ਕੀਤਾ ਕਿ ਭਾਈ ਆਹ ਚੱਲ ਰਿਹਾ, ਇਹ ਤਾਂ ਇਵੇਂ ਕਰ ਰਹੇ ਨੇ, ਤੇ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਜਿਹੜੇ ਸਾਡੇ ਸੋਰਸ ਆਫ ਇਨਕਮ ਨੇ ਉਹਨਾਂ 'ਚ ਰੁਕਾਵਟ ਬਣੇਗਾ। ਸੋ ਕਿਤੇ ਨਾ ਕਿਤੇ ਇਮਾਨਦਾਰੀ, ਜਿਹੜੀ ਫਾਈਨੈਂਸ਼ੀਅਲ ਇਮਾਨਦਾਰੀ ਤਾਂ ਜ਼ਰੂਰ ਹੋਏਗੀ, ਅਦਰਵਾਈਜ਼ ਇਸ ਕਿਸਮ ਦਾ ਬੰਦਾ ਜਿਹੜਾ ਖੁਦ ਕਾਣਾ ਹੋਏ ਉਹ ਇਵੇਂ ਚੈਲੰਜ ਨਹੀਂ ਕਰਦਾ। ਤੇ ਉਸ ਨੂੰ ਕੁਝ ਮਹੀਨਿਆਂ ਦੇ ਵਿੱਚ ਹੀ ਉਹਨਾਂ ਨੇ ਉੱਥੋਂ ਗੋਆ ਤੋਂ ਟ੍ਰਾਂਸਫਰ ਕਰਕੇ ਜਿਹੜਾ ਉਹ ਮੇਘਾਲਿਆ ਦਾ ਗਵਰਨਰ ਬਣਾਤਾ। ਇਹ ਉਹ ਪੀਰੀਅਡ ਸੀ ਜਦੋਂ ਕਿ ਕਿਸਾਨ ਮੂਵਮੈਂਟ ਚੱਲ ਰਹੀ ਸੀ, ਨਹੀਂ ਤਾਂ ਹੋ ਸਕਦਾ ਗੋਆ ਤੋਂ ਬਾਅਦ ਹੀ ਉਹਦੀ ਛੁੱਟੀ ਕਰ ਦਿੰਦੇ। ਪਰ ਜਿਹੜਾ ਜਿਸ ਵੈਸਟਰਨ ਯੂਪੀ ਨਾਲ ਸਤਪਾਲ ਮਲਿਕ ਦਾ ਸਬੰਧ ਹੈ, ਜਾਟ ਬੈਲਟ ਹੈ, ਜਾਟਾਂ ਦੇ ਵਿੱਚ ਬੀਜੇਪੀ ਦਾ ਕੋਈ ਇੰਨਾ ਇਨਫਲੂਐਂਸ ਨਹੀਂ ਰਿਹਾ, ਕਿਉਂਕਿ ਪਹਿਲਾਂ ਚੌਧਰੀ ਚਰਨ ਸਿੰਘ ਦੇ ਵੇਲੇ ਜਿਹੜੀ ਉਹਨਾਂ ਦਾ ਭਾਰਤੀ ਲੋਕ ਦਲ ਸੀ, ਉਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਵੀ ਜਿਹੜਾ ਵੀ ਚਿਹਰਾ ਰਿਹਾ ਜਾਟਾਂ ਦਾ, ਜਾਂ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਅੱਡ ਭਾਰਤੀ ਕਿਸਾਨ ਯੂਨੀਅਨ, ਜਿਹਨੂੰ ਮਹਿੰਦਰ ਸਿੰਘ ਟਕੈਤ ਜਿਹਦੇ ਅੱਗੋਂ 2 ਬੇਟੇ ਰਾਕੇਸ਼ ਔਰ ਰਾਜੇਸ਼ ਪੰਜਾਬ ਦੀ ਇਸ ਮੂਵਮੈਂਟ ਵੇਲੇ ਵੀ ਜਿਹੜੇ ਨੇ ਉਹ ਫਰੰਟ ਰੋ ਤੇ ਰਹੇ। ਸੋ ਬੀਜੇਪੀ ਜਾਟ ਬੈਲਟ ਵਾਲਿਆਂ ਨੂੰ, ਕਿਉਂਕਿ ਜਾਟਾਂ ਦੀਆਂ ਵੋਟਾਂ ਜਿਹੜੀਆਂ ਨੇ ਇਕੱਲੀਆਂ ਵੈਸਟਰਨ ਯੂਪੀ ਨਹੀਂ, ਰਾਜਸਥਾਨ ਦੇ ਵਿੱਚ ਵੀ ਇੱਕ ਵੱਡੀ ਬੈਲਟ ਔਰ ਹਰਿਆਣੇ ਦੇ ਵਿੱਚ ਵੀ ਆਲਮੋਸਟ 30% ਆਬਾਦੀ ਜਾਟਾਂ ਦੀ ਹੈ। ਸੋ ਇਸ ਲਈ ਉਹਨਾਂ ਦੀ ਕਈ ਵਾਰੀ ਮਜਬੂਰੀ ਵੀ ਹੁੰਦੀ ਹੈ, ਔਰ ਲੇਕਿਨ ਉਹਨਾਂ ਨੇ ਉਹਨੂੰ ਗੋਆ ਤੋਂ ਟ੍ਰਾਂਸਫਰ ਕਰਕੇ ਮੇਘਾਲਿਆ, ਛੋਟਾ ਜਿਹਾ ਸੂਬਾ, ਉਸ ਦਾ ਗਵਰਨਰ ਲਾਤਾ। ਔਰ ਕਿਉਂਕਿ ਕਿਤੇ ਨਾ ਕਿਤੇ ਉਹਨੂੰ ਇਹ ਸ਼ਾਇਦ ਗਰਜ ਵੀ ਹੈ ਸਤਪਾਲ ਮਲਿਕ ਨੂੰ, ਕਿਉਂਕਿ ਜਿਵੇਂ ਉਹਨੇ ਹੀ ਜਦੋਂ ਉਹਦੇ ਇੰਟਰਵਿਊ ਅੱਡ ਦੇਖਦਾ, ਉਹਨੇ ਪੰਜਾਬੀ ਚੈਨਲਸ ਨੂੰ ਵੀ ਇੰਟਰਵਿਊ ਦਿੱਤੇ ਨੇ, ਸਤਲੁਜ ਜਿਹੜਾ ਟੀਵੀ ਹੈ ਉਹਨੂੰ ਵੀ ਦਿੱਤੇ ਨੇ, ਲੇਕਿਨ ਜਿਹੜਾ ਕਾਫੀ ਚਰਚਿਤ ਜਿਹੜਾ ਉਹਦਾ ਇੰਟਰਵਿਊ ਹੈ ਕਰਨ ਥਾਪਰ। ਹੁਣ ਯੂਜੂਅਲੀ ਕਰਨ ਥਾਪਰ ਦੇ ਨਾਲ ਇੰਟਰਵਿਊ ਜਿੰਨੇ, ਕਿਉਂਕਿ ਉਹ ਤਾਂ ਨੋਬਲ ਲਾਰੀਏਟਸ ਤੋਂ ਲੈ ਕੇ ਦੁਨੀਆ ਭਰ ਦੇ ਪੋਲੀਟੀਸ਼ੀਅਨਸ ਨੂੰ ਇੰਟਰਵਿਊ ਅੰਗਰੇਜ਼ੀ 'ਚ ਹੁੰਦੇ ਨੇ, ਪਰ ਇਹ ਇੰਟਰਵਿਊ ਜਿਹੜਾ ਆਪਣੇ 1-2 ਵਿਊਅਰਸ ਦੀ ਰਿਕਮੈਂਡੇਸ਼ਨ ਤੋਂ ਬਾਅਦ ਮੈਂ ਪੂਰਾ ਵੀ ਦੇਖਿਆ, ਉਹ ਅੰਗਰੇਜ਼ੀ ਬਹੁਤ, ਕਿਉਂਕਿ ਵੀ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਇਹਦੀ ਲਾਅ ਬੈਕਗਰਾਊਂਡ ਹੈ ਜਾਂ MA ਜਾਂ ਪੜ੍ਹਾਈ ਵਿੱਚ ਛੱਡ ਕੇ ਸਤਪਾਲ ਮਲਿਕ ਸਟੂਡੈਂਟ ਯੂਨੀਅਨ ਵੇਲੇ ਵੀ ਐਕਟਿਵ ਰਿਹਾ, ਪਰ ਉਹਨੂੰ ਪੂਰੀ ਪਕੜ ਹੈ, ਇਤਿਹਾਸ ਬਾਰੇ ਵੀ ਪਕੜ ਹੈ ਔਰ ਉਸ ਦੀ ਵੀ ਗੱਲ ਕਰਦਾ। ਸੋ ਉਹ ਮੋਸਟਲੀ ਹਿੰਦੀ 'ਚ ਹੈ, ਉਹਦੇ ਸਵਾਲ ਜਵਾਬ ਹਿੰਦੀ 'ਚ ਸੀ, ਸੋ ਉਹ ਵੀ ਕਰਨ ਥਾਪਰ ਵੀ ਚੇਸਟ ਹਿੰਦੀ ਬੋਲ ਲੈਂਦਾ, ਉਸ ਦੇ ਵਿੱਚ ਹੈ। ਹੁਣ ਉਸ ਸਾਰੇ ਦੇ ਵਿੱਚ ਇਹਨਾਂ ਇੰਟਰਵਿਊਜ਼ 'ਚ ਵੀ ਔਰ ਦੂਸਰਿਆਂ 'ਚ ਵੀ, ਹਾਲਾਂ ਇਹ ਜਿਹੜਾ ਇੱਕ ਲਫ਼ਜ਼ ਮੁਖਰ, ਅਸੀਂ ਤਾਂ ਖੁੱਲ੍ਹ ਕੇ ਬੋਲਣਾ ਕਹਿੰਦੇ ਹਾਂ, ਇਹ ਪਤਾ ਨਹੀਂ ਕਿੱਥੋਂ ਆਇਆ, ਲੇਕਿਨ ਮੈਨੂੰ ਲੱਗਦਾ ਵੀ ਮੁਖਰ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਫਿਰ ਕੋਈ ਲੱਗ ਲਪੇਟ ਨਹੀਂ ਰੱਖਦੇ। ਸੋ ਜਿਹੜਾ ਉਹਦਾ ਬੇਬਾਕ ਵੀ ਅਸੀਂ ਕਹਿੰਦੇ ਹਾਂ, ਪਰ ਬੇਬਾਕ ਦੇ ਵਿੱਚ ਜਿਹੜਾ ਉਹ ਮੋਰ ਇੱਕ ਰਿਸਟੇਨ ਵੀ ਹੁੰਦਾ ਹੈ ਜਿਹੜਾ ਤੁਸੀਂ ਰੱਖਦੇ ਹੋ, ਪਰ ਇਹ ਜਿਹੜਾ ਦੂਸਰਾ ਪਾਰਟ ਹੈ ਜਿਸ ਨੂੰ ਤੁਸੀਂ ਮੁਖਰ ਕਹਿੰਦੇ ਹੋ, ਇਹ ਇਸ ਕਿਸਮ ਦਾ ਹੀ ਹੁੰਦਾ ਹੈ ਕਿ ਵੀ ਜਿਹਦੇ 'ਚ ਕਿਤੇ ਨਾ ਕਿਤੇ ਤੁਹਾਨੂੰ ਫਰਸਟ੍ਰੇਸ਼ਨ ਵੀ ਨਜ਼ਰ ਆ ਰਹੀ ਹੁੰਦੀ ਹੈ, ਕਿਸੇ ਦਾ ਦਿੱਤਾ ਦੁੱਖ ਤੁਹਾਡੇ 'ਚ ਕਿਸੇ ਹੋਰ ਰੂਪ 'ਚ ਬੋਲ ਰਿਹਾ ਹੁੰਦਾ, ਪਰ ਤੁਸੀਂ ਵਰਡ ਮਿੰਸ ਵੀ ਨਹੀਂ ਕਰ ਰਹੇ ਹੁੰਦੇ, ਤੁਸੀਂ ਲਫ਼ਜ਼ ਚੱਬ ਨਹੀਂ ਰਹੇ ਹੁੰਦੇ। ਤੇ ਇਹਦਾ ਅੰਦਾਜ਼ ਸਤਪਾਲ ਮਲਿਕ ਦਾ ਜਦੋਂ ਕਿਸਾਨ ਮੂਵਮੈਂਟ ਵੀ ਹੋਈ ਔਰ ਉਹਨੇ 1-2 ਆਪਣੀਆਂ ਪਬਲਿਕ ਐਡਰੈਸਿਸ ਦੇ ਵਿੱਚ ਵੀ ਔਰ ਇੰਟਰਵਿਊਜ਼ 'ਚ ਵੀ ਸਿੱਖਾਂ ਦੀ ਬਹੁਤ ਤਾਰੀਫ ਕੀਤੀ, ਔਰ ਮੈਂ ਥੋੜਾ ਐਡਮਾਇਰ ਇਸ ਲਈ ਵੀ ਕਰਦਾ ਹਾਂ ਸਤਪਾਲ ਮਲਿਕ ਨੂੰ ਕਿ ਜਦੋਂ ਦੀਪ ਸਿੱਧੂ ਵਾਲਾ 26 ਜਨਵਰੀ ਨੂੰ ਜਦੋਂ ਝੰਡਾ ਜਗਰੂਪ ਸਿੰਘ ਜਿਹੜਾ ਜਗਰਾਜ ਸਿੰਘ ਲਹਿਰਾਉਂਦੇ ਨੇ ਔਰ ਦੀਪ ਸਿੱਧੂ ਉਹਨਾਂ ਦੀ ਜਿਹੜੇ ਨੇ ਉਹ ਮੈਂਟਰ ਬਣ ਕੇ ਖਲੋਂਦੇ ਨੇ, ਤੇ ਜਿਵੇਂ ਆਪਣਿਆਂ ਨੇ ਵੀ ਡਿਸਓਨ ਕੀਤਾ ਕਿਸਾਨ ਲੀਡਰ ਕਾਮਰੇਡਾਂ ਨੂੰ, ਤਾਂ ਜਿਹੜਾ ਉਹ ਇਵੇਂ ਜਿਵੇਂ ਬਿੱਛੂ ਲੜ ਗਿਆ ਹੋਏ, ਉਹਨਾਂ ਨੇ ਤਾਂ ਉਵੇਂ ਰਿਐਕਟ ਕੀਤਾ ਹੀ। ਉਸ ਪੀਰੀਅਡ ਤੋਂ ਬਾਅਦ ਜਦੋਂ ਇੱਕ ਸਤਪਾਲ ਮਲਿਕ ਦਾ ਵੀ ਮੈਂ ਇੰਟਰਵਿਊ ਦੇਖਿਆ ਜਿਹਦੇ 'ਚ ਉਹਨੇ ਕਿਹਾ ਕਿ ਵੀ ਇਹ ਕਿਸਾਨ ਲੀਡਰਾਂ ਨੂੰ ਡਿਸਐਸੋਸੀਏਟ ਨਹੀਂ ਕਰਨਾ ਚਾਹੀਦਾ ਸੀ, ਉਹਨੇ ਕੋਈ ਗਲਤ ਨਹੀਂ ਕੀਤਾ। ਸਿੱਖਾਂ ਦਾ ਝੰਡਾ ਸਿੱਖਾਂ ਨੇ ਪਹਿਲਾਂ ਵੀ ਦਿੱਲੀ ਤੇ ਲਹਿਰਾਇਆ ਹੋਇਆ, ਉਹਨਾਂ ਦੇ ਗੁਰੂ ਦਾ
ਜਿੱਥੇ ਸ਼ਹੀਦ ਹੋਏ ਗੁਰੂ ਤੇਗ ਬਹਾਦਰ, ਉਹ ਤਾਂ ਨਾਲ ਹੈ ਸੀਸਗੰਜ। ਸੋ ਉਹਨੇ ਕਿਹਾ ਵੀ ਇਹ ਸਿੱਖਾਂ ਦਾ ਸਭ ਤੋਂ ਪਹਿਲਾ ਹੱਕ ਹੈ ਲਾਲ ਕਿਲੇ ਤੇ ਝੰਡਾ ਲਹਿਰਾਣਾ, ਫਿਰ ਸਾਡੇ ਜਾਟਾਂ ਦਾ, ਅਸੀਂ ਵੀ ਲਹਿਰਾਇਆ ਹੋਇਆ ਕਿਉਂਕਿ ਭਰਤਪੁਰ ਔਰ ਉਹਨਾਂ ਦੇ ਜਾਟ, ਉਹਨਾਂ ਦਾ ਵੀ ਦਿੱਲੀ ਤੇ ਰਹੇ। ਸੋ ਜਿਸ ਸਹਿਜ ਦੇ ਨਾਲ, ਔਰ ਫਿਰ ਉਹ ਜਿਹੜੀ ਗੱਲ ਅਸੀਂ ਵੀ ਕੋਟ ਕੀਤੀ ਪ੍ਰੋਗਰਾਮਾਂ 'ਚ, ਯਾਰੀ ਸਤਪਾਲ ਮਲਕ ਦੀ ਸਾਰਿਆਂ ਨਾਲ ਹੀ ਰਹੀ, ਭਾਵੇਂ ਉਹ ਜਾਟਾਂ ਦਾ ਲੀਡਰ ਚਰਨ ਸਿੰਘ ਨਾਲ, ਦੂਜਾ ਅਰੁਣ ਨਹਿਰੂ ਵੀ ਇਹਨਾਂ ਦਾ ਯਾਰ ਸੀ। ਅਰੁਣ ਨਹਿਰੂ ਜਵਾਹਰ ਲਾਲ ਨਹਿਰੂ ਦਾ ਕਜ਼ਨ, ਔਰ ਉਹਨੇ ਫਿਰ ਇੱਕ ਕਹਾਣੀ ਵੀ ਸੁਣਾਈ ਅਰੁਣ ਨਹਿਰੂ ਦੇ ਹਵਾਲੇ ਨਾਲ ਕਿ ਵੀ ਉਹਨੇ ਮੈਨੂੰ ਦੱਸਿਆ ਕਿ ਵੀ ਇੰਦਰਾ ਗਾਂਧੀ ਨੇ ਜਦੋਂ ਇਹ ਕਰ ਦਿੱਤਾ ਅਟੈਕ ਦਰਬਾਰ ਸਾਹਿਬ ਤੇ ਉਹਨੇ ਮੈਨੂੰ ਵੀ ਦੱਸਿਆ, ਉਹਨੇ ਕਿਹਾ ਜੀ ਇੰਦਰਾ ਗਾਂਧੀ ਬਹੁਤ ਡਰੀ ਹੋਈ ਸੀ ਕਿ ਵੀ ਮੈਨੂੰ ਹੁਣ ਛੱਡਣਾ ਨਹੀਂ ਹੈ, ਤੇ ਕਹਿੰਦੇ ਵੀ ਉਹਨੂੰ ਉਹਦੇ ਪੰਡਤਾਂ ਨੇ ਕਿਹਾ ਕਿ ਵੀ ਤੂੰ ਮ੍ਰਿਤਿੰਜਯ ਯੱਗ ਕਰਵਾ। ਮ੍ਰਿਤਿੰਜਯ ਯੱਗ ਜਿਹੜਾ ਹੈ ਉਹ ਕੋਈ ਸ਼ਿਵ ਜੀ ਨੂੰ ਪਲੀਜ਼ ਕਰਨ ਦਾ ਹੁੰਦਾ, ਬਹੁਤ ਖਰਚੇ ਵਰਚੇ ਤਾਂਤਰਿਕ ਯੱਗ ਹੈ, ਤੇ ਇੰਦਰਾ ਗਾਂਧੀ ਨੇ ਕਰਵਾਇਆ। तो वो सतपाल मलिक कह रहा कि मुझे उन्होंने बताया अरुण नेहरू ने कि मृत्युंजय यज्ञ भी करवाया, पर सिखों ने इसको छोड़ा नहीं। हाँ, फिर वो ये कहता कि भी मैंने ये बात मोदी को कही कि ये 300 साल भी भूलने वाले नहीं है, इनको मत इनसे टक्कर लो, मान जाओ, ये वापस लो कानून। इनका वो लड़का कहा कि लंदन में भी उसने नहीं, उसको डायर को नहीं छोड़ा, ये छोड़ने वाले नहीं। सो इस पार्ट तो मैं समझदा है कि भी जेड़ा उंगल है वो तो है। हुण दूसरा एस्पैक्ट देखते हैं असी, हुण जे इन्नी फेयरनैस और इन्ना होए, और जिहड़ी गल करके बहुत सारा चर्चा जां करण थापर भी रिपीटेडली उन्होंने पूछ रहा है कि भी ये की है, उन्हें कहा भी गवर्नर मेरे हुंदे आ हुण जिहड़ी और इस गल का ध्यान रहे कि 2019 च जदों चोणां पार्लीमेंट दियां होणीआं सी, जनवरी महीने तक मोदी दी जिहड़ी पॉपुलैरिटी है वो बिल्कुल लोएस्ट स्टैप ते जा चुकी सी। जिन्ने सर्वे हो रहे सी उहदे चों लूजर सी। फिर अचानक 14 फरवरी 2019 नूं खबर आंदी है कि जी पुलवामा उत्थे जिथे इन्नियां गड्डियां CRPF दियां और दूसरियां उत्थों उत्थी थां ते जा रही सी, पुलवामा दी थां दे उत्ते एक ट्रक भरिया होया पता नहीं 300 किलो कि किन्ना एक्सप्लोसिव दा विच वज्जा, और 40 जवान CRPF दे जिहड़े ने वो शहीद हो गए। और ये सारी खबर दा आना ही सी कि चारे चार चफेरे फिर जिवें इन्हां ने सारा मीडिया कंट्रोल किया ही होया, वो पूरा मुख्तारा मीडिया ने भी वो कहानियां शुरू कर दित्तियां। नाल दी नाल फिर असीं देखदे हैं कि आलमोस्ट कुछ दिनां बाद शायद 28 फरवरी नूं इंडिया ने ड्रामा बालाकोट स्ट्राइक कि जी साडियां ने जाके उत्थे असीं लश्करे तोयबा के पता नहीं किहदा किन्ने हजार असी अतवादी मारते, और दूजा बल्ले बल्ले मोदी देश भगत फलाना पाकिस्तान को सबक सिखाया, ये वो इस किस्म का वो सारा नैरेटिव। और उन्हें ही फिर वो 40 जड़े मरे CRPF दे सी, जिन्हां च बहुते गरीब, कोई OBC है, कोई BC है, 4-5 सिख जवान भी सी। उन्हां दियां फोटोआं वड्डियां वड्डियां जड़ियां ने अपनी स्टेज दी बैक ते ला के भारत भर जलसे करके मोदी नूं लोह पुरुष, पाकिस्तान नूं ਜਿਹੜਾ ਉਹ ਸ਼ੀਸ਼ਾ ਦਿਖਾਤਾ, ਔਰ ਭਾਰਤੀ ਜਵਾਨ ਉਹ ਵਰਚੁਅਲੀ ਜਿਹੜੇ 40 ਵਿਚਾਰੇ ਆਮ ਘਰਾਂ ਦੇ ਨੌਜਵਾਨ ਮਾਰੇ ਗਏ, ਉਹਨਾਂ ਦੇ ਡੁੱਲੇ ਖੂਨ ਦੇ ਉੱਤੇ, ਜਿਹਨੂੰ ਉਹ ਕਿਸੇ ਨੇ ਕਿਹਾ ਸੀ ਉਸ ਜ਼ਮਾਨੇ 'ਚ ਵੀ ਕਿ ਲੋਕ ਲਾਸ਼ਾਂ ਗਿਣਦੇ ਨੇ, ਵੋਟਾਂ ਗਿਣਦੇ ਨੇ। ਮੋਦੀ ਜਿਹੜਾ ਥੰਪਿੰਗ ਮੈਜੋਰਟੀ ਦੇ ਨਾਲ ਹੀ ਨਹੀਂ, 300 ਤੋਂ ਜ਼ਿਆਦਾ ਸੀਟਾਂ ਲੈ ਕੇ ਦੁਬਾਰਾ ਉਹਨੇ ਸਰਕਾਰ ਬਣਾਈ। ਹੁਣ ਇਹ ਸਾਰਿਆਂ ਨੂੰ ਉਦੋਂ ਵੀ ਜੇ ਇੱਕ ਅੱਧੇ ਨੇ ਸਵਾਲ ਚੁੱਕਣ ਦੀ ਕੋਸ਼ਿਸ਼ ਕੀਤੀ ਸੀ तो उन्होंने ट्रेटर कह के दूजा कह के सनब करता। जे ईवन हुण राहुल गांधी जो श्रीनगर गया उहदा एक है वो भी भौंका ही है, दिग्विजय सिंह, उन्हें पुलवामा के मुद्दे के उत्ते कोई गल की, तो ईवन राहुल गांधी ने भी उन्होंने सनब किया और उन्होंने कहा जी दा साडे नाल कोई, यानी इस इशू के उत्ते इस किस्म का पैट्रियाटिज्म का नॉइज, वो जिवें एक कोट भी है कि जी पैट्रियाटिज्म इज़ द लास्ट रेफ्यूज ऑफ द स्कॉन्ड्रल्स, उस सारे नूं इन्हां ने इस्तेमाल किया। हुण असीं जे उस पीरीयड दे भी साडे कढ ले जाण जिहड़े 15,000 तो ज़्यादा साडियां हुण वीडियोज़ यूट्यूब दे उत्ते ने, और 2019 दे तां उस पार्ट नूं असीं क्लोजली कवर किया है असीं पहले दिन तो। और उहदे च क्योंकि साडे कोल कोई फाइलां ते तां पहुंच है नहीं कि भी अजीत डोवल ने प्लान किया ते एग्जीक्यूट किवें किया बैक। मैं तो हमेशा इस दे उत्ते जिहड़ी साडी अख हुंदी है थोड़ा बहुत मीडिया नूं समझण तो स्टोरीज आले दुआले की ने, पर
ਇਹਨਾਂ ਬ੍ਰਾਹਮਣਵਾਦੀਆਂ ਦੇ ਸਟੈਪਸ ਨੂੰ, ਭਾਵੇਂ ਉਹ ਜਿੰਨੇ ਮਰਜ਼ੀ ਕਰੁਪਟ ਸਟੈਪ ਵੀ ਰਹਿਣ, ਲੱਗ ਜਾਂਦਾ ਹੈ ਪਤਾ। ਔਰ ਜਿਹੜਾ ਅਮਰੀਕਨਾਂ ਦਾ ਡਕ ਟੈਸਟ ਹੈ, ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ, ਕਿ ਬਈ ਇਹ ਇਹਨਾਂ ਦੀ ਕਾਰਸਤਾਨੀ ਹੈ। ਔਰ ਇਹਨਾਂ ਨੇ ਇਸ ਅੰਦਾਜ਼ ਦੇ ਵਿੱਚ ਸਾਰਿਆਂ ਨੂੰ ਵਰਤਿਆ। ਔਰ ਫਿਰ ਜੇ ਹੁਣ ਮੈਂ ਇਨਫੈਕਟ ਮੇਰੇ ਟੇਬਲ ਤੇ ਕਿਤਾਬ ਹੈ ਬਲੈਕ ਵਾਰੰਟ। ਹੁਣ ਇਹ ਬਲੈਕ ਵਾਰੰਟ ਤਿਹਾੜ ਜੇਲ੍ਹ ਦੇ ਵਿੱਚ ਸੁਨੀਲ ਗੁਪਤਾ ਜਿਹੜਾ ਜੇਲਰ ਰਿਹਾ, ਲੀਗਲ ਐਸਪੈਕਟ ਨੂੰ ਵੀ ਕਵਰ ਕਰਦਾ ਸੀ, ਉਹਨੇ 32 ਸਾਲ ਦੀ ਨੌਕਰੀ ਤੋਂ ਬਾਅਦ ਇਹ ਕਿਤਾਬ ਲਿਖੀ। ਔਰ ਸਾਡੇ ਵੀਰ ਨੇ ਸਾਨੂੰ ਆਸਟ੍ਰੇਲੀਆ ਤੋਂ ਭੇਜੀ। ਇਸ ਵਾਰ ਕੈਲੀਫੋਰਨੀਆ ਟ੍ਰਿਪ, ਹਾਲਾਂਕਿ ਮੇਰੇ ਕੋਲ ਤਾਂ ਕਈ ਮਹੀਨਿਆਂ ਤੋਂ ਹੈ, ਅੱਧੀ ਕਿ ਮੈਂ ਪੜ੍ਹੀ ਸੀ। ਇਸ ਵਾਰ ਮੈਂ ਜਿਹੜਾ ਟਰੈਵਲ ਦੇ ਦੌਰਾਨ ਪਾਸਟ ਮਿਡਨਾਈਟ ਜਦੋਂ ਵਾਪਸ ਆ ਰਹੇ ਸੀ, 2 ਚੈਪਟਰ ਖਾਸ ਤੌਰ ਤੇ ਜਿਹਨਾਂ ਦਾ ਸੰਬੰਧ ਸਾਡੇ ਨਾਲ ਜੁੜਦਾ ਹੈ। ਸਾਡੀ ਇੱਕ ਤਾਂ ਬੇਅੰਤ ਸਿੰਘ ਤਾਂ ਸ਼ਹੀਦ ਮੌਕੇ, ਸਤਵੰਤ ਸਿੰਘ ਕੇਰ ਸਿੰਘ, ਕਿਉਂਕਿ ਤਿਹਾੜ ਜੇਲ੍ਹ 'ਚ ਸੀ, ਉਹਨਾਂ ਦਾ ਕੀ ਵਿਹਾਰ ਸੀ, ਕਿਵੇਂ ਬੋਲੇ ਸੋ ਨਿਹਾਲ ਗੁਜਾਂਦੇ ਉਹ ਫਾਂਸੀ ਦੇ ਤਖਤੇ ਤੇ ਗਏ, ਉਹਨਾਂ ਦੀਆਂ ਪਰਸਨੈਲਿਟੀਜ਼ ਕੀ ਸੀ, ਉਹ ਅਸੀਂ ਕਿਸੇ ਵੇਲੇ ਫਿਰ ਜ਼ਿਕਰ ਕਰਾਂਗੇ। ਦੂਸਰਾ ਅਫਜ਼ਲ ਗੁਰੂ। ਹੁਣ ਉਹ ਅਫਜ਼ਲ ਗੁਰੂ ਜਿਸ ਨੂੰ 2002 ਦੇ ਵਿੱਚ ਭਾਰਤੀ ਪਾਰਲੀਮੈਂਟ ਤੇ ਹੋਏ, 2001 ਚ ਭਾਰਤੀ ਪਾਰਲੀਮੈਂਟ ਤੇ ਹੋਏ ਹਮਲੇ ਦੇ ਵਿੱਚ ਜਿਹੜਾ ਉਹ ਘੜੀਸਿਆ ਗਿਆ, ਮੈਡੀਕਲ ਸਟੂਡੈਂਟ ਬੱਚਾ ਛੋਟਾ ਉਸ ਦਾ, ਔਰ ਉਹ ਸਾਰੇ ਨੂੰ ਕਿਵੇਂ ਜਿਹੜਾ ਉਹ ਡਰੈਗ ਕੀਤਾ ਗਿਆ, ਕੋਈ ਸਬੂਤ ਨਹੀਂ ਸੀ। ਲੇਕਿਨ ਜੱਜਾਂ ਨੇ ਆਪਣੇ ਫੈਸਲੇ 'ਚ ਕਿਹਾ ਕਿ ਵੀ ਇਹ ਹੁਣ ਇੰਨਾ ਕੁ ਜਿਹੜੀ, ਜੇ ਅਸੀਂ ਅਫਜ਼ਲ ਗੁਰੂ ਨੂੰ ਫਾਂਸੀ ਨਾ ਦਿੱਤੀ ਤਾਂ ਜਿਹੜੀ ਕਲੈਕਟਿਵ ਕੌਨਸ਼ੀਅੰਸ ਹੈ ਮੁਲਕ ਦੇ ਲੋਕਾਂ ਦੀ, ਉਹ ਆਹਤ ਹੋਏਗੀ, ਉਹਨਾਂ ਨੂੰ ਤਕਲੀਫ ਹੋਏਗੀ, ਔਰ ਇਸ ਲਈ ਅਸੀਂ ਇਹਨੂੰ ਫਾਂਸੀ ਦੇ ਰਹੇ ਹਾਂ। ਹੁਣ ਅਫਜ਼ਲ ਗੁਰੂ ਦੀ ਜਿਹੜੀ ਟੈਸਟੀਮਨੀ ਸੀ, ਕਿਉਂਕਿ ਜੋ ਸਤਪਾਲ ਮਲਕ ਦੇ ਇੰਟਰਵਿਊ ਦੀ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਪੁਲਵਾਮਾ ਦੇ ਨਾਲ ਇਸ ਲਈ ਵੀ ਸੰਬੰਧ ਜੁੜਦਾ ਹੈ ਕਿ ਪੁਲਵਾਮਾ ਦੇ ਅਟੈਕ 'ਚ ਜਿਹੜਾ ਦਵਿੰਦਰ ਸਿੰਘ ਨਾਂ ਦਾ ਟਰਬਨਡ ਰੈਂਟਾ ਸਿੱਖ, ਜਿਸ ਨੂੰ ਅਜੀਤ ਡੋਵਲ ਨੇ ਵਰਤਿਆ, ਬਾਅਦ ਦੇ ਵਿੱਚ ਉਹੀ ਦਵਿੰਦਰ ਸਿੰਘ ਜਦੋਂ ਜੰਮੂ ਦੇ ਵਿੱਚ ਫੜਿਆ ਜਾਂਦਾ ਹੈ, ਉਹ ਵੀ ਕਿਸੇ ਹੋਰ ਏਜੰਸੀ ਨੇ ਫੜ ਲਿਆ, ਉਹਨੂੰ ਪਤਾ ਨਹੀਂ ਸੀ ਵੀ ਟਾਸਕ ਉਹ ਅਜੀਤ ਡੋਵਲ ਦੀ ਕੈਰੀ ਕਰ ਰਿਹਾ, 4-5 ਬੰਦਿਆਂ ਦੇ ਨਾਲ ਜਿਹੜਾ ਕਿ ਉਹ ਦਿੱਲੀ 'ਚ ਲਿਆ ਰਿਹਾ ਸੀ ਉਹਨਾਂ ਨੂੰ। ਤੇ ਫਿਰ ਇਹ ਹੁੰਦਾ ਹੈ ਕਿ ਜੀ ਦੇਖੋ, ਇਹ ਪੁਲਿਸ 'ਚ ਹੁੰਦਿਆਂ ਜਿਹੜਾ ਹੈ ਉਹ ਰਲਿਆ ਹੋਇਆ ਸੀ ਪਾਕਿਸਤਾਨੀ ਇਹਨਾਂ ਮਿਲੀਟੈਂਟਸ ਦੇ ਨਾਲ, ਦਹਿਸ਼ਤਗਰਦਾਂ ਦੇ ਨਾਲ, ਇਹ ਉਹ। ਹੁਣ ਜਦੋਂ ਅਫਜ਼ਲ ਗੁਰੂ ਦੀ ਟੈਸਟੀਮਨੀ ਮੈਂ ਇਹ ਸਾਰੇ ਦੇ ਵਿੱਚ ਦੇਖ ਰਿਹਾ ਸੀ, ਜਿਹਦੇ 'ਚ ਉਹਨੇ ਰਿਪੀਟਡਲੀ ਕਿਹਾ, ਹੁਣ ਕਿਉਂਕਿ ਜਦੋਂ ਪਾਰਲੀਮੈਂਟ ਤੇ ਅਟੈਕ ਹੋਇਆ, ਇੰਡੀਅਨ ਪਾਰਲੀਮੈਂਟ ਤੇ ਜਿਹੜੇ ਅਟੈਕ ਕਰਨ ਵਾਲੇ ਸੀ ਸੋ ਕਾਲਡ ਟੈਰਰਿਸਟ, ਉਹ 5 ਮਾਰੇ ਗਏ, ਸਿਵਲੀਅਨ ਵੀ, ਇੱਕ ਪੁਲਿਸ ਇੱਕ ਇੰਸਪੈਕਟਰ ਵੀ ਮਾਰੀ ਗਈ, ਔਰ ਉਹ ਸਾਰੇ ਦੇ ਇੱਕ ਦੇ ਫੋਨ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਜੀ ਇਹ ਕਿਉਂਕਿ ਅਫਜ਼ਲ ਗੁਰੂ ਦੇ ਨਾਲ ਇਨ ਟੱਚ ਸੀ, ਸੋ ਇਹ ਮਾਸਟਰਮਾਈਂਡ ਕਰਨ 'ਚ, ਹਾਲਾਂਕਿ ਕੋਈ ਸਬੂਤ ਨਹੀਂ ਸੀ। ਹੁਣ ਇਸ ਦੇ ਵਿੱਚ ਅਫਜ਼ਲ ਗੁਰੂ ਬਾਰ-ਬਾਰ, ਹੁਣ ਅਫਜ਼ਲ ਗੁਰੂ ਕੁਝ ਸਮਾਂ ਪਹਿਲਾਂ JKLF ਦੇ ਵਿੱਚ ਸੀ, ਪਾਕਿਸਤਾਨ ਵੀ ਰਿਹਾ, ਬਾਅਦ 'ਚੋਂ ਆਇਆ, ਉਹਨੇ ਕਿਹਾ ਜੀ ਇਹ ਬੇਮਤਲਬ ਹੈ, ਇਸ ਕਿਸਮ ਦੀ ਹਥਿਆਰਬੰਦ ਸੰਘਰਸ਼, ਮੈਂ ਮੇਨ ਸਟਰੀਮ 'ਚ ਹਾਂ, ਔਰ ਫਿਰ ਉਹ ਮੈਡੀਕਲ ਜਿਹੜਾ ਉਹ ਆਪਣੀ ਪੜ੍ਹਾਈ ਵੀ ਕਰ ਰਿਹਾ ਸੀ। ਹੁਣ ਉਸ ਦੇ ਜਿਹੜੀ ਟੈਸਟੀਮਨੀ ਹੈ, ਉਹਨੇ ਕਿਹਾ ਜੀ ਕਿ ਵੀ ਮੈਂ ਤਾਂ ਜਿਹੜਾ ਇਹ ਲਿੰਕ ਵੀ ਮੈਂ ਰੱਖਿਆ, ਇਹ ਤਾਂ ਫੋਨ ਹੀ ਮੈਨੂੰ ਦਿੱਤਾ ਦਵਿੰਦਰ ਸਿੰਘ ਨਾਂ ਦੇ ਉਹੀ ਪੁਲਿਸਿਆ ਜਿਹੜਾ ਫਿਰ ਪੁਲਵਾਮਾ ਦੇ ਵੇਲੇ ਮੇਨ ਇਨਵੋਲਵ ਹੈ, ਔਰ ਉਹਦੇ 'ਚੋਂ ਇਹ ਕਹਿੰਦਾ ਹੈ ਕਿ ਭਾਈ ਉਹਦੇ 'ਚ telling gory tales of how the STF would pick on people like him despite being a surrendered militant as certified by Border Security Force. Afzal alleged that he had no choice but to help Muhammad. Afzal named someone called Davinder Singh, a deputy superintendent of police in Jammu and Kashmir Special Operations Group, कि उन्हें मिलाया, उन्हें फोन दिता, उन्हें मैनू कहा कि भी देख तू दिल्ली च इन्हां दे रहण दा प्रबंध कर, और मैं क्योंकि और वही फोन नंबर सी, और मैं उन्हें कहा, he said his involvement in the entire attack came about because Davinder Singh asked him to take parliament attacker Muhammad to Delhi, कि इनू जे मैं लैके आया दिल्ली दे दविंदर सिंह, वही अजीत डोवल कनैक्शन जिहड़ा पुलवामा दे विच जिहड़ा ਉਹ 300 किलो जिथे एक्सप्लेसिव यूज ਹੁੰਦਾ ਹੈ, एंड टू प्रोवाइड हिम विद ऑल द हेल्प ही नीडेड, कि मैनू कहा गया कि मैं हर मदद करा। This allegation was important because as activists and writers like Arundhati Roy pointed out, this was the same officer who dealt with Afzal
when he had surrendered as a JKLF militant. ਹੁਣ ਔਰ ਦਵਿੰਦਰ was a traffic policeman in 2013 and is still in the J&K police force, ਕਿਉਂਕਿ ਇਹ ਜਦੋਂ ਕਿਤਾਬ ਪਬਲਿਸ਼ ਹੋਈ ਉਦੋਂ ਤੱਕ ਦੂਸਰਾ ਵਾਕਿਆ ਨਹੀਂ ਸੀ ਆਇਆ ਕਿ ਉਹ ਦਵਿੰਦਰ ਸਿੰਘ ਫੜਿਆ ਗਿਆ ਜਿਨ੍ਹਾਂ ਨੂੰ ਦਿੱਲੀ ਲੈ ਕੇ ਆ ਰਿਹਾ ਸੀ 26 ਜਨਵਰੀ ਜਾਂ ਕੋਈ ਹੋਰ ਵਾਰਦਾਤ ਕਰਾਉਣਾ ਸੀ, ਔਰ ਬਾਅਦ ਚ ਉਹਨੂੰ ਡਿਸਮਿਸ ਕਰਤਾ ਗਿਆ। ਫਿਰ ਹੋ ਗਿਆ ਕਿ ਜੀ ਉਹ ਪੈਸੇ ਲੈ ਰਿਹਾ ਸੀ ਉਹਨਾਂ, ਫਿਰ ਉਹਦੀ ਸਟੋਰੀ ਗਾਇਬ ਕਰਤੀ ਗਈ। ਹੁਣ ਇਹ ਹਾਲਾਂਕਿ ਕਾਫੀ ਡੀਟੇਲ ਹੈ ਔਰ ਮੈਂ ਰਿਕਮੈਂਡ ਵੀ ਕਰਾਂਗਾ ਕਿ ਜਿਹੜੇ ਵੀ ਇਹ ਬਲੈਕ ਵਾਰੰਟ ਕਨਫੈਸ਼ਨਸ ਆਫ ਏ ਤਿਹਾੜ ਜੇਲਰ, ਸੁਨੀਲ ਗੁਪਤਾ ਐਂਡ ਸੁਨੀਤਰਾ ਚੌਧਰੀ, ਇਹਨਾਂ ਦੀ ਇਹ ਲਿਖੀ ਕਿਤਾਬ ਹੈ ਔਰ ਇਸ ਦੇ ਵਿੱਚ ਬਹੁਤ ਡੀਟੇਲਸ ਨੇ ਇਹਨਾਂ ਇਹ ਦੋ ਵਾਕਿਆ ਤੋਂ ਇਲਾਵਾ ਵੀ ਕਿ ਉੱਥੇ ਕੀ ਚੱਲਦਾ ਹੈ, ਕਿਸ ਅੰਦਾਜ਼ ਦੇ ਵਿੱਚ ਹੁੰਦਾ ਹੈ। ਹੁਣ ਸਤਪਾਲ ਮਲਿਕ, ਇਹ ਇੰਪੋਰਟੈਂਟ ਹੈ ਸਮਝਣਾ ਕਿ ਜਿਹੜਾ ਕਨੈਕਸ਼ਨ ਅਜੀਤ ਡੋਵਲ ਦਾ ਹੈ ਖਾਸਮ ਖਾਸ ਦਵਿੰਦਰ ਸਿੰਘ, ਜਿਹਦੇ ਰਾਹੀਂ ਅਫਜ਼ਲ ਗੁਰੂ ਨੂੰ ਟਰੈਪ ਕੀਤਾ ਗਿਆ, 2001 ਦਾ ਇੰਡੀਅਨ ਪਾਰਲੀਮੈਂਟ ਅਟੈਕ ਸਟੇਜ ਕੀਤਾ ਗਿਆ, ਜਿਹਨੂੰ ਜਦੋਂ ਕਹਿੰਦੇ ਨੇ ਜੀ 9/11 ਅਮਰੀਕਾ ਦਾ ਹੋਇਆ, ਸਾਡਾ ਵੀ ਇਹ 9/11 ਹੋ ਗਿਆ ਜੀ, ਪਤਾ ਨਹੀਂ ਕਿਹੜਾ ਸਾਡਾ 11 ਹੋ ਗਿਆ। ਹੁਣ ਸਤਪਾਲ ਮਲਿਕ ਇਹ ਕਹਿੰਦਾ ਹੈ ਕਿ ਵੀ ਮੇਰੇ ਕੋਲ ਜਾਣਕਾਰੀ ਸੀ ਕਿ ਜਿਹੜੇ CRPF ਦੀ ਕਨਵਾਏ ਦੇ ਉੱਤੇ ਅਟੈਕ ਹੋਇਆ ਔਰ 40 ਉਹਨਾਂ ਦੇ ਪਰਸਨਲ ਮਾਰੇ ਗਏ, ਉਹਨਾਂ ਦੇ ਕਮਾਂਡਰ ਨੇ ਹੋਮ ਮਿਨਿਸਟਰੀ ਨੂੰ ਰਿਕੁਐਸਟ ਕੀਤੀ ਸੀ ਕਿ ਭਾਈ ਸਾਨੂੰ 5 ਜਹਾਜ਼ ਦਿੱਤੇ ਜਾਣ ਤਾਂ ਕਿ ਅਸੀਂ ਉਹਨਾਂ ਨੂੰ ਉੱਥੇ ਪਹੁੰਚਾ ਸਕੀਏ, ਵਿਚ ਵਾਸ ਡਿਨਾਈਡ। ਔਰ ਉਹਨੇ ਕਿਹਾ ਫਿਰ ਦੂਸਰੀ ਗੱਲ ਜਿਹਦੇ ਲਈ ਉਹਨੇ ਖੁਦ ਵੀ ਆਪਣੀ ਜ਼ਿੰਮੇਵਾਰੀ ਕਬੂਲੀ, ਉਹਨੇ ਕਿਹਾ ਕਿ 300 ਕਿਲੋ ਵਾਲੀ ਜਿਹੜੀ ਜਿਹਦੇ ਚ ਐਕਸਪਲੋਸਿਵ ਸੀ ਉਹ ਕਈ ਦਿਨ ਉੱਥੋਂ ਦੀਆਂ ਸੜਕਾਂ ਜਾਂ ਦੂਸਰਿਆਂ ਤੇ ਘੁੰਮਦੀ ਰਹੀ ਗੱਡੀ। ਐਸਾ ਕੀ ਕਾਰਨ ਸੀ ਕਿ ਕਿਹੜੀ ਇੰਟੈਲੀਜੈਂਸ ਫੇਲਿਅਰ ਸੀ ਕਿ ਉਹਨਾਂ ਨੂੰ ਜਿਹੜਾ ਪਤਾ ਨਹੀਂ ਲੱਗਾ। ਫਿਰ ਉਹਨੇ ਕਿਹਾ ਵੀ ਜਦੋਂ ਇਹ ਵਾਕਿਆ ਹੋ ਗਿਆ ਔਰ ਮੈਨੂੰ ਇਹ ਪਤਾ ਲੱਗਾ ਕਿ ਵੀ ਉਹਨਾਂ ਨੇ ਤਾਂ ਜਹਾਜ਼ ਮੰਗੇ ਸੀ ਕਿ ਵੀ ਅਸੀਂ ਫੈਰੀ ਕਰਨਾ, ਕਿ ਇੰਨੀ ਵੱਡੀ ਕਨਵਾਏ ਕਦੇ ਕੋਈ ਰਿਕਾਰਡ ਹੀ ਨਹੀਂ ਹੈ। ਦੈਟ ਵਾਸ ਲਾਈਕ ਬ੍ਰੇਕਿੰਗ ਆਲ ਦਾ ਨੋਰਮਸ ਕਿ ਉਹਨਾਂ ਨੂੰ ਤੁਸੀਂ ਬਾਈ ਰੋਡ ਲਿਜਾ ਰਹੇ ਹੋ ਔਰ ਉਸ ਪਾਸਿਓਂ ਜਿਹੜੀ ਅਨਗਾਰਡਡ ਰੋਡ ਹੈ। ਤੇ ਕਹਿੰਦਾ ਵੀ ਮੈਂ ਜਦੋਂ ਇਸ ਬਾਰੇ ਇੱਕ ਅੱਧੇ ਇੰਟਰਵਿਊ 'ਚ ਇਸ਼ਾਰਾ ਕੀਤਾ ਤੇ ਮੈਨੂੰ ਮੋਦੀ ਨੇ ਕਾਲ ਕਰਕੇ ਕਿਹਾ ਕਿ ਮਲਿਕ ਜੀ ਆਪ इसमें चुप रहिए, आप मत बोलिए। फिर उन्हें अजीत डोवल, सतपाल मलिक कहना मेरा क्लास फेलो है और कहना फिर मैंने अजीत डोवल ने भी कहा कि आप चुप रहिए। हुण बाकी तो हुण लुक्स लाइक ए डक, क्वैक्स लाइक ए डक, वॉक्स लाइक ए डक इज ए डक। हुण पर ये असी समझते हैं कि फॉर रैकड से कल नूं जदों ये सारे नूं कोई इंटरनेशनल जिहड़ी है रिसर्चर जां कोई इन्वेस्टिगेटिव एजेंसियां देखणगियां कि किवें अजीत डोवल ने उहनूं मास्टरमाइंड कीता ते फिर सतपाल मलिक दी ये जिहड़ी कहानी है इंटरव्यूज़ राहीं उहदी रैलेवेंस होएगी। लेकिन इस तो सतपाल मलिक बरी नहीं हो सकता कि इन्हें गवर्नर हुंदियां जिस अंदाज च ये सारा जो स्टेटस खत्म हुंदा है, जदों उहनूं कहा जी तुहानूं पता सी भी गवर्नर तैनूं क्यों लाया तेरे तो, कहंदा वो तो रहना ही नहीं सी चाहिदा, मैं तो उहदे पहले ही हक सी कि आर्टिकल 370 दा नहीं है। पर जिवें वो फिर फ्लैटली डिनाई करदा है कि जी कोई किसी ਨੂੰ तकलीफ ही नहीं हुई, लोग तो ਜਿਹੜੇ ਨੇ ਉਹ बिल्कुल खुश सी और दूजे ਉਹਨੂੰ ਕਿਹਾ ਗਿਆ ਵੀ 20 ਤੋਂ ਜ਼ਿਆਦਾ 2 ਦਰਜਨ ਜਰਨਲਿਸਟ ਗ੍ਰਿਫਤਾਰ ਹੋਏ, ਫਲਾਣਾ ਹੋਇਆ, ਲੋਕਾਂ ਨੂੰ ਟਾਰਚਰ ਹੋਇਆ। ਔਰ ਜਿਵੇਂ ਹੁਣ ਪੰਜਾਬ ਚੋਂ 8 ਜਾਂ 9 ਜਿਹੜੇ ਚੁੱਕ ਕੇ ਉਹ ਕਾਲੇ ਪਾਣੀ ਡਿਬਰੂਗੜ੍ਹ ਭੇਜੇ ਨੇ। 5 ਅਗਸਤ 2019 ਤੋਂ ਬਾਅਦ ਸੈਂਕੜਿਆਂ ਕਸ਼ਮੀਰੀ ਐਕਟਿਵਿਸਟ ਨੂੰ ਚੁੱਕ ਕੇ यूपी ਬਿਹਾਰ ਦੀਆਂ ਜੇਲ੍ਹਾਂ 'ਚ ਭੇਜਿਆ ਗਿਆ ਸੀ ਜੀ। ਉਹਦੇ ਤੋਂ ਉਹਨੇ ਆਪਣੇ ਹੈਂਡ ਵਾਸ਼ ਕਰ ਲਿਆ ਕਿ ਬਿਲਕੁਲ ਝੂਠ ਹੈ। ਸੋ ਉਹਦੇ ਤੋਂ ਮੈਨੂੰ ਲੱਗਦਾ ਹੈ ਕਿ ਵੀ हाँ उन्हें एक अद्धी थां ते क्या शायद जे हुण अपनी ये नैरेटिव भी दे रहा है कि उन्हें कहा जी जे मैं किसानां दे हक च ना बोलदा ते मैनू वाइस प्रेजिडेंट बनाना सी। सो जां तो उन्होंने लगता है भी गवर्नर भी गई, वाइस प्रेजिडेंट भी नहीं बनया। ये भी हिरख है कि जी मेरी मैं कश्मीर दे हुंदे काम होया, मेरी जी सिक्योरिटी खत्म करके 2 ਜਿਹੜੇ ਪੁਲਸੀਏ ਨੇ ਲਾ ਦਿੱਤੇ ਨੇ ਤਾਂ ਕਿ ਮੈਨੂੰ ਕੋਈ ਆ ਕੇ ਮਾਰ ਦੇ। ਸੋ ਮੈਂ ਸਮਝਦਾ ਵੀ ਇਹ ਜਿੱਥੇ ਸਾਨੂੰ ਚੰਗੀਆਂ ਲੱਗਦੀਆਂ ਕੁਝ ਗੱਲਾਂ ਜਦੋਂ ਕੋਈ ਕਰਦੇ ਨੇ, ਪਰ ਇਹਨਾਂ ਨੂੰ ਜਿਹੜਾ ਹੈ ਉਹ ਬਿਟਵੀਨ ਦਾ ਲਾਈਨਸ ਵੀ ਪੜ੍ਹਨਾ ਚਾਹੀਦਾ ਹੈ। ਅਲਟੀਮੇਟਲੀ ਇਹ ABC ਕਿਸੇ ਪਾਸੇ ਤੁਸੀਂ ਘੁਮਾ ਕੇ ਦੇਖੋ ਇਹਨਾਂ ਨੇ ਹਿੰਦੂਤਵਾ ਦੇ ਖਾਤੇ 'ਚ ਹੀ ਪੈਣਾ ਹੁੰਦਾ ਹੈ। ਹਾਂ ਇਹ ਗੁੱਡ ਕੌਪ ਬੈਡ ਕੌਪ ਵਾਂਗੂ ਇੱਕ ਜਿਹੜਾ ਉਹ 4 ਗੱਲਾਂ ਪੋਜ਼ਿਟਿਵ ਕਰਦਾ ਹੈ ਤੇ ਸਾਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਪਰ ਅਲਟੀਮੇਟਲੀ ਇਹ ਜਿਹੜੇ ਦੋਨੋਂ ਨੇ ਇਹ हैंड इन ग्लव ही ਹੁੰਦੇ ਨੇ, बैड कॉप भी और गुड कॉप। जी डॉक्टर साहब ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। व्यूअर्स वेलकम बैक। हम प्रोग्राम सो व्यूअर्स गलबात करन जा रहे हैं कि दलाई लामे दी एक बड़ी कमीनी बाल शोषण दी घटना हाल ही विच जड़ी है सामने आई है और दलाई लामे नू अमरीका, भारत समेत पश्चिमी देश तिब्बत इशू नू जिंदा रखन लई लगातार इस्तेमाल कर रहे हैं, जदों कि यह जाहिर है कि वह ना सिर्फ एक कठपुतली है बल्कि खिलाके एक पैडोफाइल भी है। सो इस बारे आप गलबात करन जा रहे हैं। सो असीं चाहांगे कि तुसां इसे तरह बड़े रहना, देखन सुनने लेकिन तुहाडा सब दा बहुत बहुत धन्नवाद जी। डॉक्टर साहब की कहना चाहोगे? ਦੇਖੋ ਅਸੀਂ YouTube ਦੇ ਲਾਈਵ ਚੈਟ ਤੇ ਜਿਹੜੇ ਸਾਡੇ ਵੀਰ ਭੈਣਾਂ ਨੇ ਉਹਨਾਂ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ। ਅੱਛਾ ਭੈਣ ਜੀ ਕੁਲਦੀਪ ਕੌਰ ਕਹਿੰਦੇ ਨੇ ਪੰਜਾਬ ਹਲ ਖਾਲਿਸਤਾਨ, ਸ਼ਿੰਦਾ ਗਿੱਲ, ਨਰਿੰਦਰ ਮੋਦੀ, ਆਲ ਦਿਸ ਬਿਹਾਈਂਡ ਬਿਕੋਜ਼ ਹੀ ਵਾਜ਼ ਵੈਨ ਟੂ ਵਿਨ ਇਲੈਕਸ਼ਨ। ਬਿਲਕੁਲ ਠੀਕ ਤੁਸੀਂ ਫਰਮਾਇਆ। ਔਰ ਇਹ ਅਸੀਂ ਦਵਿੰਦਰ ਸਿੰਘ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਇਹਦੀ ID ਤੋਂ ਹੈ। ਉਹਨਾਂ ਨੇ ਇੱਕ ਪਾਸੇ ਤਾਂ ਕਿਹਾ ਕਿ all of US 6 should subscribe to Satluj TV because Indian media and newspapers are releasing negative propaganda against Satluj TV। Actually इन्हें सतपाल मलिक ने भी Satluj TV ਦੇ ਰਿਪੋਰਟਰ ਨੂੰ, ਜਿਨ੍ਹਾਂ ਦੇ ਰਿਪੋਰਟਰ ਦਾ ਨਾਂ ਨਹੀਂ ਸੀਗਾ, ਔਰ ਬਹੁਤ ਅੱਛਾ ਉਹਨੇ ਚੇਸਟ ਹਿੰਦੀ ਬੋਲੀ ਆ ਉਹਨੇ ਵੀ ਰਿਪੋਰਟਰ ਨੇ, ਔਰ ਉਹ ਪੂਰਾ ਜਿਵੇਂ ਇੱਕ ਉਹ ਹੁੰਦਾ ਕੁਇਕ ਫਾਇਰ ਵਾਂਗ ਸਵਾਲ ਉਹ ਕਰ ਰਿਹਾ ਸੀ, ਉਹਨੂੰ ਬਹੁਤ ਇੱਕ ਤੋਂ ਬਾਅਦ ਇੱਕ ਸਵਾਲ, ਔਰ ਬਹੁਤ ਅੱਛਾ ਉਮਦਾ ਸਟਾਈਲ ਸੀ ਪੱਤਰਕਾਰੀ ਦਾ। ਔਰ ਅਸੀਂ ਜਿਹੜਾ ਉਹ ਸੁਜੈਸਟ ਵੀ ਕਰਦੇ ਹਾਂ, ਰਿਕਮੈਂਡ ਕਰਦੇ ਹਾਂ ਰਾਦਰ ਕਿ ਸਤਲੁਜ TV ਨੂੰ ਵੀ ਸਬਸਕ੍ਰਾਈਬ ਕਰੋ। ਔਰ ਉਹਨਾਂ ਨੇ ਫਿਰ ਇਹ ਲਿਖਿਆ ਕਿ 2-3 days back ਦਵਿੰਦਰ ਸਿੰਘ ਗਾਟ ਬੇਲ ਫਰੋਮ ਜੇਲ। ਹੁਣ ਇਹ ਸਟੋਰੀ ਕਿਤੇ ਬਹੁਤੀ ਡਿਸਕਸ ਨਹੀਂ ਹੋਈ ਕਿਉਂਕਿ ਇਹ ਦਵਿੰਦਰ ਸਿੰਘ ਕੀ ਹੈ ਸਾਰੇ ਪਾਸੇ, ਇਹ ਅਜੀਤ ਡੋਵਲ ਦੇ ਹੀ ਆਰਡਰ ਥੱਲੇ ਉਹਨੇ ਇਹ ਪੁਲਵਾਮਾ ਵੀ ਕੀਤਾ, ਬਾਅਦ ਵਾਲਾ ਵੀ, ਬਾਅਦ 'ਚ ਕਿਸੇ ਹੋਰ ਏਜੰਸੀ ਰਾਹੀਂ ਉਹ ਕਾਬੂ ਆ ਗਿਆ। ਉਹ ਫਿਰ ਇੰਨੀ ਸਟੋਰੀ ਇੱਕ ਵਾਰੀ ਮੀਡੀਆ 'ਚ ਨਿਕਲ ਗਈ ਵੀ ਉਹਨਾਂ ਨੇ ਉਹਨੂੰ ਸੇਫ ਸੂਫ ਕਰਕੇ ਬੇਲ ਉਹਦੀ ਕਰਵਾ ਦਿੱਤੀ ਹੈ, ਤਨਖਾਹ ਉਹਨੂੰ ਪੂਰੀ ਦੇ ਰਹੇ ਹੋਣਗੇ। ਔਰ ਜਸ ਲਿਖਦੇ ਨੇ ਹਿੰਦੂਤਵਾ RSS ਸ਼ੁੱਡ ਹੈਵ देयर ਓਨ ਲਿਟਲ ਕੰਟਰੀ ਵਿਦ ਨਾਗਪੁਰ ਐਜ਼ ਇਟਸ ਕੈਪੀਟਲ। ਅਦਰ ਅਲਟੀਮੇਟਲੀ ਇਵੇਂ ਹੀ ਹੋਏਗਾ, ਨਾਗਪੁਰ ਹੀ ਕੈਪੀਟਲ ਹੋਏਗੀ ਗੰਗਾ ਜਮਨਾ ਪਾਰ ਵਾਲਿਆਂ ਦੀ। ਜਤਿੰਦਰ ਸਿੰਘ ਕਹਿੰਦੇ ਨੇ ਕਿ ਡਾਕਟਰ ਸਾਹਿਬ ਆਈ ਯੂਜ਼ਡ ਟੂ ਬੀ ਵਾਚ ਅਨਦਰ TV ਚੈਨਲ ਬਟ ਨਾਓ ਓਨਲੀ TV 84 ਐਂਡ ਵਾਚਿੰਗ ਐਵਰੀ ਡੇ। ਮਾਈ ਫੁੱਲ ਸਪੋਰਟ ਟੂ TV 84 ਐਂਡ ਵੀਰ ਅੰਮ੍ਰਿਤਪਾਲ ਸਿੰਘ ਖਾਲਸਾ। ਬਹੁਤ ਬਹੁਤ ਸ਼ੁਕਰੀਆ ਵੀਰ ਜਤਿੰਦਰ ਸਿੰਘ ਜੀ, ਤੁਹਾਡੇ ਵਰਗੇ ਵੀਰ ਭੈਣਾਂ ਹੀ ਸਾਡਾ ਰੀਅਲ ਸਰਮਾਇਆ ਨੇ। ਬੂਟਾ ਸਿੰਘ ਖਾਲਿਸਤਾਨ ਜ਼ਿੰਦਾਬਾਦ, ਆਗਾ ਗੁਲ ਉਹਨਾਂ ਨੇ। ਔਰ ਮੈਨੂੰ ਚੰਗਾ ਲੱਗਦਾ ਹੁੰਦਾ ਹੈ ਵੀ ਸਾਡੇ ਪਾਕਿਸਤਾਨੀ ਭੈਣ ਭਰਾ ਵੀ ਜੇ ਅਸੀਂ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਦੇ ਨਾਲ ਗ੍ਰੀਟ ਕਰਦੇ ਹਾਂ ਤੇ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਉਹ ਵਾਹਿਗੁਰੂ ਜੀ ਕੀ ਫਤਿਹ ਜਾਂ ਵਾਹਿਗੁਰੂ ਜੀ ਕਾ ਖਾਲਸਾ, ਇਹ ਇੱਕ ਦੂਜੇ ਲਈ ਮਿਊਚੁਅਲ ਰਿਸਪੈਕਟ ਹੈ। ਮਤਲਬ ਵੀ ਦੋਨਾਂ ਦਾ ਇੱਕੋ ਹੀ ਹੈ, ਦੋਨੋਂ ਕੌਮਾਂ ਈਮਾਨ ਇੱਕ ਰੱਬ 'ਚ ਯਕੀਨ ਰੱਖਣ ਵਾਲੀਆਂ ਨੇ। ਔਰ ਉਹਨਾਂ ਨੇ ਵਾਹਿਗੁਰੂ ਜੀ ਕੀ ਫਤਿਹ ਦੇ ਨਾਲ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਕਿ ਡਾਕਟਰ ਅਮਰਜੀਤ ਸਿੰਘ ਐਂਡ ਸਿਸਟਰ ਕੌਰ, ਯੂ ਆਰ ਵੌਇਸ ਆਫ ਆਲ ਪੰਜਾਬ, ਵੀ ਲਵ ਯੂ ਆਲ ਐਂਡ ਇਨਵਾਈਟ ਯੂ ਟੂ ਗੋ ਵਿਜ਼ਿਟ ਯੂਰ ਬ੍ਰਦਰ ਇਮਰਾਨ ਖਾਨ ਇਨ ਪਾਕਿਸਤਾਨ। ਹੀ ਇਜ਼ ਬੀਨ ਗੋਇੰਗ ਥਰੂ ਏ ਲੋਟ ਦਿਸ ਗਵਰਨਮੈਂਟ ਡੂ। ਆਗਾ ਗੁਲ ਜੀ ਬਹੁਤ ਬਹੁਤ ਸ਼ੁਕਰੀਆ। ਅਸੀਂ ਪਾਕਿਸਤਾਨ ਦੇ ਲਈ ਫਿਕਰਮੰਦ ਵੀ ਹਾਂ, ਦੁਆਗੋ ਵੀ ਹਾਂ, ਔਰ ਜਿੰਨਾ ਕੁ ਸਾਡੀ ਵਿਦਨ ਰੀਚ ਹੈ ਅਸੀਂ ਆਪਣੀ ਹਮਾਇਤ ਵੀ ਥਰੂ ਕਰਦੇ ਹਾਂ। ਹਰ ਗੱਲ ਇਸ ਪਲੇਟਫਾਰਮ ਤੋਂ ਡਿਸਕਸ ਨਹੀਂ ਕੀਤੀ ਜਾ ਸਕਦੀ। ਪ੍ਰਭ ਕੌਰ ਸੰਗਤ ਯਮੁਨਾ ਨਗਰ ਹਰਿਆਣਾ, ਬਹੁਤ ਸ਼ੁਕਰੀਆ ਪ੍ਰਭ ਕੌਰ ਜੀ,
ਤੁਸੀਂ ਜਮਨਾ ਦੇ ਕੰਢੇ ਬੈਠੇ ਹੋ, ਜਮਨਾ ਨਗਰ, ਜੀ ਔਰ ਤੁਸੀਂ ਉੱਥੋਂ ਸਾਡੇ ਨਾਲ ਜੁੜੇ ਹੋਏ ਹੋ। ਬਿਲਕੁਲ ਜਸਵੀਰ ਬਰਾੜ ਉਹਨਾਂ ਨੇ ਵੀ ਫਤਿਹ ਬੁਲਾਈ ਔਰ ਗੁਰਫਤਿਹ ਖਾਲਿਸਤਾਨ ਜੀ। ਜ਼ਿੰਦਾਬਾਦ। ਔਰ ਉਹਦੇ 'ਚ ਹੀ ਫਿਰ ਜਿਹੜੀ KID ਤੋਂ ਹੀ ਹੈ ਕਿ ਯੈਸਟਰਡੇ ਯੂ ਵਰ ਟਾਕਿੰਗ ਅਬਾਊਟ ਹਰਿਆਣਵੀ ਗੈਂਗਸਟਰਸ ਇਨ ਕੈਲੀਫੋਰਨੀਆ ਐਂਡ ਟੁਡੇ देयर वाज ए वायरल वीडियो ऑफ लॉरेंस बिश्नोई's ब्रदर इन कैलिफोर्निया। ये सारे पासे ਅੱਜ ਵੀਡੀਓ ਘੁੰਮ ਰਹੀ ਹੈ। ਜੀ ਔਰ ਜਿਹੜਾ ਗੁਰਮੀਤ ਸਿੰਘ ਲਿਖਦੇ ਨੇ ਐਵਰੀ ਸਿੰਗਲ ਟਰੂ ਸਿੱਖ ਵਾਂਟ देयर ओन ਸੋਵਰਨ ਸਟੇਟ ਖਾਲਿਸਤਾਨ। ਹਰ ਇੱਕ ਸੱਚੇ ਸਿੱਖ ਦੇ ਮਨ ਵਿੱਚ ਕਿਤੇ ਨਾ ਕਿਤੇ ਰਾਜ ਦਾ ਸੰਕਲਪ ਪਿਆ ਹੈ। ਇਹ ਬਿਲਕੁਲ ਠੀਕ ਹੈ। ਜਿਹੜੇ ਬਿਲਕੁਲ ਨਹੀਂ ਵੀ ਬੋਲਦੇ ਉਹ ਵੀ ਜਦੋਂ ਮਹਾਰਾਜ ਦਾ ਸ਼ਾਮ ਨੂੰ ਸਰੂਪ ਸੁਖਾਸਨ ਕਰਨ ਲੈ ਜਾਂਦੇ ਨੇ ਢੋਲਕੀ ਦੇ ਉੱਤੇ ਰਾਜ ਕਰੇਗਾ ਖਾਲਸਾ ਰਾਜ ਉਹ ਵਿਚਾਰੇ ਉਦੋਂ ਆਪਣਾ ਦਿਲ ਫੋਲ ਰਹੇ ਹੁੰਦੇ ਨੇ। ਔਰ ਸੋਹਨ ਮਾਲ ਉਹਨਾਂ ਨੇ ਮੈਨੂੰ ਵੀ ਔਰ ਤੁਹਾਨੂੰ ਵੀ ਫਤਿਹ ਬੁਲਾਈ ਹੈ ਜੀ। ਅਸੀਂ ਗੱਲ ਦਲਾਈ ਲਾਮਾ ਅੱਛਾ ਹੁਣ ਕੁਝ ਚੀਜ਼ਾਂ ਹਾਲਾਂਕਿ 3 ਵਾਰ ਇਹ ਸਟੋਰੀ ਆਈ ਪਿਛਲੇ 2 ਹਫ਼ਤੇ ਮੈਂ ਅਵੋਇਡ ਕਰਦਾ ਰਿਹਾ। ਮੈਂ ਕਿਹਾ ਇਸ ਪੈਡੋਫਾਈਲ ਦਾ ਕੀ ਜ਼ਿਕਰ ਕਰਾਂ, ਤੁਸੀਂ ਬੈਠੇ ਹੁੰਦੇ ਹੋ ਸਾਹਮਣੇ, ਸਾਡੇ ਦੂਸਰੇ ਹੁੰਦੇ ਨੇ, ਲੇਕਿਨ ਜਿਵੇਂ ਕੋਈ ਕਹਿੰਦਾ ਨਾ ਕੋਈ ਹਟਦਾ ਨਹੀਂ ਹੈ, ਉਹ ਕਹਿੰਦਾ ਨਹੀਂ ਮੇਰੇ ਠੁੱਡ ਮਾਰੋ ਮੇਰੇ ਠੁੱਡ ਮਾਰੋ। ਪਹਿਲਾਂ ਤਾਂ ਸਟੋਰੀ ਆਈ ਜਿਹੜੀ ਮੀਡੀਆ 'ਚ ਬੜੀ, ਕਿਉਂਕਿ ਇੰਟਰਨੈਸ਼ਨਲੀ ਜਿੱਥੇ ਬੱਚਿਆਂ ਦੇ ਆਨਰ ਨੂੰ ਸੇਵ ਕਰਨ ਵਾਲੀਆਂ ਥਾਊਜ਼ੈਂਡਸ ਆਫ ਆਰਗੇਨਾਈਜੇਸ਼ਨਸ ਨੇ ਜਿਹੜੇ ਇੱਥੇ ਵਰਬਲ ਐਬਿਊਜ਼ ਤੱਕ ਬੱਚਿਆਂ ਨੂੰ ਕਰਨਾ ਟੋਲਰੇਟ ਨਹੀਂ ਹੁੰਦਾ। ਇਹ ਘਟਨਾ ਪਬਲਿਕ 'ਚ ਹੋਈ, ਉਹਦੀ ਵੀਡੀਓ ਵੀ ਸਾਹਮਣੇ ਆਉਂਦੀ ਹੈ ਕਿ ਭਾਈ ਉਹ ਇੱਕ ਗੈਦਰਿੰਗ ਹੈ, ਇੱਕ ਬੱਚਾ ਆਪਣੀ ਮਾਂ ਦੇ ਨਾਲ ਜਿਹੜਾ ਉਹ ਆਂਦਾ ਦਲਾਈ ਲਾਮੇ ਨੂੰ ਦੇ ਕੋਲ, ਔਰ ਉਹ ਜਿਹੜਾ ਉਹਨੂੰ ਪਤਾ ਨਹੀਂ ਕਹਿੰਦਾ ਵੀ ਮੈਂ ਹੱਕ ਕਰ ਸਕਦਾ, ਉਹਨੂੰ ਹੱਕ ਦੇ ਨਾਲ ਉਹਦੇ ਬੁੱਲਾਂ ਦੇ ਉੱਤੇ ਬੁੱਲ ਰੱਖ ਕੇ ਜਿਹੜਾ ਬਹਿ ਜਾਂਦਾ। ਫਿਰ ਉਹਨੂੰ ਕਹਿੰਦਾ ਕਿ ਵੀ ਮੇਰੀ ਜੀਭ ਸੱਕ ਕਰ, ਉਹ ਆਪਣੀ ਜੀਭ ਕੱਢਦਾ, ਉਹਦਾ ਬੱਚਾ ਵੀ ਡਰਦਾ ਕੱਢਦਾ, ਉੱਥੇ ਕੋਈ ਰੁਕ ਜਾਂਦਾ। ਫਿਰ ਉਹਨੂੰ ਇਹ ਹੁੰਦਾ ਕਿ ਵੀ ਇਹ ਕੀ ਹੁਣ ਇਹ ਜਿਹੜਾ ਬਿਹੇਵੀਅਰ ਹੈ ਹੁਣ ਇਹਨੂੰ ਲੈ ਕੇ ਇੱਕਦਮ ਮਤਲਬ ਇਹ ਤਾਂ ਦੁਨੀਆ ਭਰ ਦੇ ਵਿੱਚ ਹੋ ਗਿਆ ਵੀ ਇਹ ਤਾਂ ਪੈਡੋਫਾਈਲ ਹੈ, ਇਹ ਤਾਂ ਬੜਾ ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਬਹੁਤ ਸਾਰੇ ਬੁੱਧਿਸਟ ਜਿਹੜੇ ਕਿਉਂਕਿ ਜਿਹੜੇ ਵੀ ਨੇਚਰ ਦੇ ਖਿਲਾਫ ਗ੍ਰਸਤੀ ਨਹੀਂ ਨੇ ਜਾਂ ਕਰਦੇ ਨੇ ਉਹਨਾਂ 'ਚ ਇਸ ਕਿਸਮ ਦੀਆਂ ਹਰਕਤਾਂ ਇਹਨਾਂ ਦੇ ਮੰਕ ਹੋਣ ਜਾਂ ਕ੍ਰਿਸਚੀਅਨਸ ਦੇ ਜਿਹੜੇ ਨੇ ਉਹ ਸੈਲੀਬ੍ਰੇਟ ਹੋਣ ਜਾਂ ਇਸ ਕਿਸਮ ਦੇ ਬ੍ਰਹਮਚਾਰੀ ਸੰਨਿਆਸੀ ਕਹਾਉਣ ਵਾਲੇ, ਉਹਨਾਂ 'ਚ ਇਸ ਕਿਸਮ ਦੀਆਂ ਕਮਜ਼ੋਰੀਆਂ ਹੁੰਦੀਆਂ ਨੇ ਕਿਉਂਕਿ ਉਹਦੇ 'ਚ ਬਦਨਾਮੀ ਨਹੀਂ ਹੁੰਦੀ। ਜੇ ਅਦਰਵਾਈਜ਼ ਕੋਈ ਸਬੰਧ ਹੋਏ ਉਹਦੇ ਹੋਰ ਨਤੀਜੇ ਹੁੰਦੇ ਨੇ। ਸੋ ਇਹ ਬੱਚਿਆਂ ਦੇ ਔਰ ਕਿੰਨੇ ਕਿ ਅਮਰੀਕਾ ਜਿਹੜਾ ਪੋਪ ਦੇ ਅੱਗੇ ਕਿੰਨਾ $1.5-2 ਬਿਲੀਅਨ ਦਾ ਜਿਹੜੇ ਵਿਚਾਰੇ ਬੱਚੇ ਆਲਟਰ ਦੇ ਉੱਤੇ ਚਰਚ 'ਚ ਜਾਂਦੇ ਨੇ ਜਦੋਂ ਯੰਗ 12, 13, 11 ਸਾਲ ਦੇ, ਉਹਨਾਂ ਨੂੰ ਕਿਵੇਂ ਐਕਸਪਲੋਇਟ ਕੀਤਾ ਹੈ ਪੁਜਾਰੀਆਂ ਨੇ, ਉਹਨਾਂ 'ਚੋਂ ਕਈ ਜਾ ਕੇ ਬਿਸ਼ਪ ਬਣੇ ਹੋਏ ਨੇ। ਇਹੀ ਹਾਲ ਇਹਨਾਂ ਦਾ ਹੈ। ਲੇਕਿਨ ਉਹ ਬੰਦਾ ਜਿਹਨੂੰ ਤੁਸੀਂ ਨੋਬਲ ਪੀਸ ਪ੍ਰਾਈਜ਼ ਦਿੱਤਾ ਹੈ, ਜਿਹਦੀਆਂ ਕੋਟਸ ਦੁਨੀਆ ਭਰ 'ਚ ਕਹਿ ਰਹੇ ਹੋ, ਉਹ ਵਿਮਨ ਰਾਈਟਸ ਦੇ ਉੱਤੇ ਵੀ ਕਰਨ ਵਾਲਾ, ਹਾਲਾਂਕਿ ਇਸ ਤੋਂ ਪਹਿਲਾਂ ਵੀ ਕੰਟਰੋਵਰਸੀ 'ਚ ਫਸਿਆ ਜਦੋਂ ਉਹਨੇ ਕਿਹਾ ਜੀ ਕਿ ਮੈਂ ਹੋ ਸਕਦਾ ਹੈ ਮਰਨ ਤੋਂ ਪਹਿਲਾਂ ਮੈਂ ਜਿਹੜਾ ਅਗਲੀ ਜਿਹੜੀ ਦਲਾਈ ਲਾਮਾ ਉਹ ਔਰਤ ਹੋਏ, ਪਰ ਉਹ ਸੋਹਣੀ ਹੋਣੀ ਚਾਹੀਦੀ। ਹੁਣ ਇਸ ਦੇ ਉੱਤੇ ਵੀ ਹੋਇਆ ਕਿ ਵੀ ਇਹ ਚੰਗਾ ਸਪਿਰਿਚੁਅਲ ਆਦਮੀ ਤੇ ਚੰਗਾ ਇਕੁਆਲਿਟੀ ਦਾ, ਲੇਕਿਨ ਇਹਦੇ ਬਾਵਜੂਦ ਕਿ ਇਹ ਇਸ ਲੈਵਲ ਉਹਦਾ ਪੋਲੀਟੀਕਲੀ ਤਾਂ ਅਸੀਂ ਹਮੇਸ਼ਾ ਹੀ ਜਿਨ੍ਹਾਂ ਨੇ ਸਾਨੂੰ ਮੋਨੀਟਰ ਕੀਤਾ ਵੀ ਇਹ ਸ਼ੈਮ ਬੰਦਾ ਰਿਲੀਜੀਅਸ ਵੀ ਨਹੀਂ ਹੈ ਔਰ ਇਹ ਤਾਂ ਕਠਪੁਤਲੀ ਹੈ ਇਹਨਾਂ ਦਾ ਹਿੰਦੂਤਵ। ਇਹਨੂੰ ਭੁੱਲ ਗਿਆ ਵੀ ਬੋਧੀਆਂ ਦੇ ਨਾਲ ਸ਼ੰਕਰਾਂ ਨੇ ਕੀ ਕੀਤਾ। 90 ਕਿਲੋਮੀਟਰ ਅੰਮ੍ਰਿਤਸਰ ਤੋਂ ਬੈਠਾ ਹੈ, ਸਿੱਖ ਨੂੰ ਸਾਦੇ ਰਹੇ 1969 'ਚ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਵੇਲੇ ਵੀ, ਦੂਜੇ ਵੀ ਦਰਬਾਰ ਸਾਹਿਬ ਤੇ ਹਮਲਾ ਹੁੰਦਾ। ਪੋਪ ਵੈਟੀਕਨ 'ਚ ਬੈਠਾ ਕਹਿੰਦਾ ਕਿ ਜੀ ਧਾਰਮਿਕ ਥਾਵਾਂ ਤੇ ਖੂਨ ਨਹੀਂ ਡੋਲਣਾ ਚਾਹੀਦਾ, ਇਹਦੇ ਮੂੰਹੋਂ ਕੋਈ ਆਵਾਜ਼ ਨਹੀਂ ਨਿਕਲਦੀ। ਅੱਜ ਜੋ ਮੁਸਲਮਾਨਾਂ ਨਾਲ ਹੋ ਰਿਹਾ ਹੈ, ਜੋ ਈਸਾਈਆਂ ਨਾਲ ਹੋ ਰਿਹਾ ਹੈ, ਜੋ ਈਵਨ ਇਹਦੇ ਆਪਣੇ ਬੁੱਤ, ਇਹ ਤਾਂ ਇਹਨਾਂ ਦਾ ਕਠਪੁਤਲੀ ਹੈ। ਲੇਕਿਨ ਉਹਦਾ ਇਹ ਕਰੈਕਟਰ ਜਿਹੜਾ ਹੈ, ਇਸ ਨੇ ਇਸ ਦਾ ਗ੍ਰਾਫ ਇੱਕਦਮ ਥੱਲੇ ਲੈ ਆਂਦਾ। ਔਰ ਜਿਉਂ ਹੀ ਇਸ ਘਟਨਾ ਦਾ ਰੌਲਾ ਪਿਆ ਫਿਰ ਇਹ ਹੋ ਗਿਆ ਕਿ ਜੀ ਇਹ ਦੇਖੋ ਜਿਹੜੇ ਨੇ ਇਹ ਅਟੈਂਪਟ ਟੂ ਮੈਲਾਈਨ ਦਲਾਈ ਲਾਮਾਜ਼ ਇਮੇਜ CTA, ਉਹਨਾਂ ਦੀ ਜਿਹੜੀ ਤਿੱਬਤਨ ਸਪਿਰਿਚੁਅਲ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਹੈ, ਸੈਂਟਰਲ ਤਿੱਬਤਨ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਬਿਆਨ ਦਾਗਿਆ ਕਿ ਜੀ ਇਹ ਜਿਹੜਾ ਤਿੱਬਤਨ ਲੋਕ ਹਰਟ ਨੇ ਕਿਉਂਕਿ ਦਲਾਈ ਲਾਮੇ ਦੇ ਖਿਲਾਫ ਇੱਕ ਸਾਜ਼ਿਸ਼ ਹੋ ਰਹੀ ਹੈ। ਇਹ ਪ੍ਰੋ ਚਾਈਨੀਜ਼ ਨੇ, ਚਾਈਨਾ ਪੱਖੀ ਲੋਕ ਕਰ ਰਹੇ ਨੇ। ਉਹ ਤਾਂ ਵੈਸਟਰਨ ਜਿਹੜੇ ਤੁਹਾਡੇ ਸਪੋਰਟਰ ਨੇ ਉਹਨਾਂ ਨੂੰ ਤੁਹਾਡੀ ਕਰਤੂਤ ਨਜ਼ਰ ਆਈ ਕਿ ਵੀ ਇਹ ਤੁਸੀਂ ਕਰ ਰਹੇ ਹੋ। ਫਿਰ ਇੱਥੇ ਨਹੀਂ ਰੁਕੇ, ਉਹਨਾਂ ਨੂੰ ਲੱਗਾ ਵੀ ਇਹ ਇੱਕ ਜਿਹਨੂੰ ਬਿਲਟ ਕੀਤਾ 1959 ਤੋਂ ਲੈ ਕੇ ਖਵਾ ਪਿਆ ਕੇ ਪਾਲਿਆ ਬੱਕਰਾ ਹੈ, ਇਹ ਤਾਂ ਨੈਗੇਟਿਵ। ਫਿਰ ਇਹ ਹੋ ਗਿਆ ਸ਼ਟ ਡਾਊਨ ਇਨ ਲਦਾਖ ਓਵਰ ਬਿਡ ਟੂ ਡੀਫੇਮ ਦਲਾਈ ਲਾਮਾ। ਹੁਣ ਲਦਾਖ 'ਚ ਬੁੱਧਿਸਟ ਨੇ,
ਉੱਥੇ ਸ਼ਟ ਡਾਊਨ ਕਰਾਤਾ ਕਿ ਜੀ ਦੇਖੋ ਇਹ ਬੁੱਧਿਜ਼ਮ ਦਾ ਜਿਹੜਾ ਗੁਰੂ ਹੈ ਸਾਡਾ ਉਹਨੂੰ ਬਦਨਾਮ ਕਰਨ ਦੀ ਲਾਈਨ ਹੈ। ਚਲੋ ਉਹ ਸਮਝ ਆਈ ਕਿ ਉਹਨੂੰ ਆਪਣੀ ਕੁਰਸੀ ਦਾ ਫਿਕਰ ਹੈ, ਆਪਣੇ ਚੇਲਿਆਂ ਚਾਂਟੜੇ ਨੂੰ ਕਿਹਾ ਹੋਣਾ ਕਿ ਬੁੱਢੇ ਬਾਰੇ ਮੈਂ ਸਿਰ 'ਚ ਖੇਪ ਪਵਾ ਲਈ ਹੈ, ਇਹ ਮੈਨੂੰ ਬਚਾਓ। ਲੇਕਿਨ ਹੁਣ ਤੁਸੀਂ ਜਦੋਂ ਅੱਜ ਮੈਂ ਖਬਰ ਦੇਖੀ ਮੈਂ ਕਿਹਾ ਹੁਣ ਇਟਸ ਟੂ ਮਚ, ਹੁਣ ਇਹ ਦਲਾਈ ਲਾਮਾ ਸੁੱਕਾ ਨਹੀਂ ਜਾਣਾ ਚਾਹੀਦਾ। ਖਬਰ ਹੈ ਪ੍ਰਾਈਮ ਮਿਨਿਸਟਰ ਮੋਦੀ ਦਲਾਈ ਲਾਮਾ to share stage for first time exiles hope for a meeting। ਹੁਣ ਇਹਨੇ ਜੋ ਡਰਾਮੇਬਾਜ਼ੀ ਮੋਦੀ ਕਰ ਰਿਹਾ, ਇੱਕ ਪਾਸੇ ਮਾਈਨੋਰਟੀਜ਼ ਦਾ ਸਫਾਇਆ ਹੋ ਰਿਹਾ, ਦੂਜੇ ਪਾਸੇ ਉਹਨਾਂ ਨੇ ਇੰਡੀਆ ਦੀ ਕਲਚਰਲ ਮਿਨਿਸਟਰੀ ਨੇ 2 ਰੋਜ਼ਾ ਇੱਕ ਬੁੱਧਿਜ਼ਮ ਦਾ ਜਿਹੜਾ ਉਹ ਸਮਾਗਮ ਰੱਖਿਆ ਹੈ, ਜਿਹਦੇ 'ਚ ਇੱਕ ਦਿਨ ਜਿਹੜਾ ਹੈ April 20 ਨੂੰ ਮੋਦੀ ਨੇ ਐਡਰੈਸ ਕਰਨਾ ਹੈ ਉਸ ਬੁੱਧਿਜ਼ਮ ਸਮਾਗਮ ਨੂੰ, ਤੇ ਦਲਾਈ ਲਾਮਾ ਨੇ 21 ਅਪ੍ਰੈਲ ਨੂੰ ਕਰਨਾ ਹੈ। ਹੁਣ ਇਹ ਹੈ ਕਿ ਜੀ ਕੀ ਦੋਨਾਂ ਦੀ ਮੀਟਿੰਗ ਹੋਏਗੀ ਕਿ ਨਹੀਂ। ਲੇਕਿਨ ਇਹਨਾਂ ਨੂੰ ਈਵਨ ਇਸ ਲੈਵਲ ਦੇ ਪੈਡੋਫਾਈਲ ਨੂੰ ਇਸ ਕਿਸਮ ਦੀ ਕਨਵੈਨਸ਼ਨ ਸੱਦਣਾ ਵੀ ਹੁਣ ਮਤਲਬ ਉਹਨੇ ਜਿਹੜਾ ਪੂਰੇ ਗੋਡੇ ਟੇਕੇ ਹੋਣਗੇ। ਦਲਾਈ ਲਾਮਾ ਤਾਂ ਹੁਣ ਹਿੰਦੂ ਦਵੀਆਂ ਦੀ ਕਠਪੁਤਲੀ ਬਣਿਆ ਹੋਇਆ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਦੇਖੋ ਇਹ ਜਦੋਂ ਵੈਸਟਰਨ ਪਾਵਰਸ ਵੀ, ਔਰ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਕਿ 1959 'ਚ ਜਦੋਂ ਇਹਨੂੰ ਦਲਾਈ ਲਾਮੇ ਨੂੰ 14-15 ਸਾਲ ਦਾ ਸੀ ਉੱਥੋਂ ਕੱਢਿਆ, ਉਹ ਜੁਆਇੰਟ ਆਪਰੇਸ਼ਨ ਸੀ CIA ਔਰ ਇੰਟੈਲੀਜੈਂਸ ਬਿਊਰੋ, ਉਦੋਂ ਅਜੇ ਇੰਡੀਆ ਦੀਆਂ ਹੋਰ ਖੁਫੀਆ ਏਜੰਸੀਆਂ IB ਸੀ, ਕਿਵੇਂ ਉਹਨੂੰ ਰੱਖਿਆ ਹੋਇਆ। ਹੁਣ ਲੇਟਲੀ ਉਹਨੂੰ ਫਿਰ ਜਿਵੇਂ ਉਹਦੇ ਚੋਂ ਕੱਢ ਕੇ ਕਫਨ ਚੋਂ ਇਹਨੂੰ ਮੁਰਦੇ ਨੂੰ ਫਿਰ ਇਧਰ ਵਿੱਚ ਸੀ ਕਿ ਤਿੱਬਤ ਦਾ ਤਾਂ ਇਸ਼ੂ ਕੋਈ ਨਹੀਂ ਰਿਹਾ। ਅਮਰੀਕਾ ਨੇ ਵੀ ਮੰਨਿਆ ਜਦੋਂ ਨਿਕਸਨ ਦੇ ਜ਼ਮਾਨੇ 'ਚ ਕਿ ਵੀ ਅਸੀਂ ਮੇਨ ਸਟ੍ਰੀਮ ਮੰਨਦੇ ਹਾਂ, ਤਿੱਬਤ ਹਿੱਸਾ ਹੈ। ਇੰਡੀਆ ਜਦੋਂ ਵਾਜਪਾਈ ਦੇ ਵੇਲੇ ਡਿਸਾਈ ਦੇ ਵੇਲੇ ਐਗਰੀਮੈਂਟ ਹੋਇਆ, ਵਾਜਪਾਈ ਫੋਰਨ ਮਿਨਿਸਟਰ ਸੀ, ਇੰਡੀਆ ਨੇ ਮੰਨਿਆ ਕਿ ਵੀ ਤਿੱਬਤ ਚੀਨ ਦਾ ਹਿੱਸਾ ਹੈ, ਅਸੀਂ ਉੱਤੇ ਸਵਾਲ ਨਹੀਂ ਕਰਦੇ। ਤਾਂ ਫਿਰ ਇਸ਼ੂ ਕੀ ਹੈ? ਲੇਕਿਨ ਇਹਨੂੰ ਇਹ ਰੱਖਿਆ ਹੋਇਆ। ਪਰ ਮੈਨੂੰ ਲੱਗਦਾ ਹੈ ਕਿ ਵੀ ਇਹ ਜਿਹੜੇ ਲੋਕ ਇਸ ਕਿਸਮ ਦੇ ਬਦ ਅਖਲਾਕ ਨੇ ਉਹ ਕਿਸੇ ਵੀ ਮਜ਼ਹਬ 'ਚ ਹੋਣ, ਉਹ ਕਲੰਕ ਹੀ ਹੁੰਦੇ ਨੇ। ਆਪਣੇ ਮਜ਼ਹਬ ਲਈ ਤਾਂ ਕਲੰਕ ਹੁੰਦੇ ਹੀ ਨੇ, ਬਾਕੀ ਲੋਕਾਂ ਦੇ ਉੱਤੇ ਵੀ ਜਿਹੜਾ ਹੈ ਉਹ ਨੈਗੇਟਿਵ ਇੰਪੈਕਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ UK ਦਾ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਇੱਕ ਵਾਰ ਫਿਰ ਆਪਣੀ ਘਰਵਾਲੀ ਦੇ ਭ੍ਰਿਸ਼ਟਾਚਾਰ ਸੰਬੰਧਤ ਮੁੱਦੇ ਤੇ ਵਿਵਾਦਾਂ ਦੇ ਘੇਰੇ ਵਿੱਚ ਹੈ ਕਿ ਰਿਸ਼ੀ ਸੁਨਕ ਦੀ ਲੈਗੇਸੀ ਇੱਕ ਅਗਲੀ ਬ੍ਰਿਸਟਰ ਵਜੋਂ ਹੋਵੇਗੀ। ਵੈਸੇ ਭ੍ਰਿਸ਼ਟਾਚਾਰ ਵੀ ਹਿੰਦੂਤਵ ਦੀ ਨਸ ਵਿੱਚ ਹੈ ਅਤੇ ਰਿਸ਼ੀ ਸੁਨਕ ਕੋਈ ਐਕਸਪਲੇਨੇਸ਼ਨ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਫੇਸਬੁੱਕ ਦੇ ਉੱਤੇ ਜਿਹੜੇ ਸਾਡੇ ਕੁਝ ਵੀਰ ਭੈਣਾਂ ਲਾਈਵ ਜੁੜੇ ਹੋਏ ਨੇ ਉਹਨਾਂ ਨੂੰ ਐਕਨੋਲਜ ਕਰਨਾ ਚਾਹੁੰਦੇ ਹਾਂ ਜੀ। ਵੀਰ ਗੁਰਦੀਪ ਸਿੰਘ ਉਹਨਾਂ ਨੇ ਮਾਨ ਸਾਹਿਬ ਦੀ ਫੈਮਿਲੀ ਬਾਰੇ ਪੁੱਛਿਆ ਕਿ ਜੀ ਅਰੂੜ ਸਿੰਘ ਕਰਕੇ ਉਹਨਾਂ ਨੂੰ ਨੈਗੇਟ ਕੀਤਾ ਜਾਂਦਾ, ਉਹਨਾਂ ਦੀਆਂ ਦੂਸਰੀਆਂ ਪ੍ਰਾਪਤੀਆਂ ਕੀ ਨੇ। ਮੇਰੇ ਕੋਲ ਕੋਈ ਬਹੁਤੀ ਜਾਣਕਾਰੀ ਨਹੀਂ ਹੈ, ਲੇਕਿਨ ਅਸੀਂ ਸਮਝਦੇ ਹਾਂ ਵੀ ਅਸੀਂ ਸਰ ਸਿਮਰਨਜੀਤ ਸਿੰਘ ਮਾਨ ਨੂੰ ਐਡਮਾਇਰ ਕਰਦੇ ਹਾਂ ਕਿ ਉਹ ਖਾਲਿਸਤਾਨ ਦੇ ਲਈ ਖਲੋਤੇ ਨੇ, ਆਵਾਜ਼ ਨੇ, ਔਰ ਉਹਨਾਂ ਦੇ ਨਾਂ ਜਾਂ ਉਹਨਾਂ ਦੀ ਪਾਰਟੀ ਦੀ ਬਦੌਲਤ ਲੱਖਾਂ ਸਿੱਖ ਨੌਜਵਾਨਾਂ ਨੂੰ ਔਰ ਅੱਗੋਂ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਸਿਆਸੀ ਸ਼ਰਨ ਮਿਲੀ ਹੈ। ਔਰ ਦੀਪ ਸਿੰਘ ਹੋਰਾਂ ਨੇ ਉਹਨਾਂ ਦੇ ਜਵਾਬ 'ਚ ਕਿਹਾ ਕਿ ਵੀ ਤੁਸੀਂ ਆਪਣਾ ਏਜੰਡਾ ਥੋਪਣ ਦੀ ਨਾ ਕੋਸ਼ਿਸ਼ ਕਰੋ। ਜਸਪੀਰ ਸਿੰਘ ਦਵਿੰਦਰ ਸੰਧੂ ਹੋਰਾਂ ਨੇ ਫਤਿਹ ਬੁਲਾਈ ਹੈ। ਜਸਪੀਰ ਸਿੰਘ ਨਾਓ ਇੰਡੀਆ ਅੰਡਰ ਪ੍ਰੈਸ਼ਰ ਫਰਮ ਨੇਬਰਿੰਗ ਕੰਟਰੀਜ਼ ਵੀ ਵਿਲ ਗੈਟ ਖਾਲਿਸਤਾਨ ਥਰੂ ਦਾ ਰੈਫਰੈਂਡਮ ਪ੍ਰੈਸ਼ਰ। ਬਿਲਕੁਲ ਤੁਸੀਂ ਠੀਕ ਫਰਮਾਇਆ। ਸੋਹਣ ਸਿੰਘ ਮਾਲ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਔਰ ਇਸੇ ਤਰ੍ਹਾਂ ਭੈਣ ਜੀ ਸਰਨ ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਦੀਪ ਸਿੰਘ ਲਿਖਦੇ ਨੇ ਕੋਈ ਵੀ ਭਾਰਤੀ ਤੰਤਰ ਦਾ ਸਰਕਾਰੀ ਬ੍ਰਾਹਮਣ ਭਰੋਸੇ ਲਾਇਕ ਨਹੀਂ ਹੈ। ਅੰਦਰ ਖਾਤੇ ਸਭ ਇੱਕ ਹਨ। ਜਿਵੇਂ ਹਾਥੀ ਦੇ ਖਾਣ ਵਾਲੇ ਦੰਦ ਹੋਰ ਹੁੰਦੇ ਹਨ
ਤਾਂ ਦਿਖਾਣ ਵਾਲੇ ਦੰਦ ਹੋਰ ਪਰ ਅੰਦਰੋਂ ਢਿੱਡ ਇੱਕੋ ਹੀ ਹੁੰਦਾ ਹੈ। ਬਿਲਕੁਲ ਠੀਕ ਫਰਮਾਇਆ। ਔਰ ਅਸੀਂ ਸਮਝਦੇ ਹਾਂ ਇਸੇ ਲਈ ਜਦੋਂ ਅਸੀਂ ਉਹਨਾਂ ਚੋਂ ਕਿਸੇ ਦੀ ਪੋਜ਼ਿਟਿਵਿਟੀ ਨੂੰ ਐਡਮਾਇਰ ਵੀ ਕਰਦੇ ਹਾਂ ਤੇ ਨਾਲ ਅਸੀਂ ਉਹਦੇ ਜਿਹੜਾ ਛੱਜ ਜ਼ਰੂਰ ਬੰਨ੍ਹ ਦਿੰਦੇ ਹਾਂ ਕਿ ਭਾਈ ਇਸ ਤੋਂ ਭੁਲੇਖਾ ਨਾ ਖਾ ਲਿਓ ਕਿ ਵੀ ਇਹ ਸਿੱਖਾਂ ਦੇ ਦੋਸਤ ਨੇ। ਇਹ ਉਨੇ ਕੁ ਲੈਵਲ ਤੱਕ ਹੀ ਨੇ ਕਿ ਗੁੱਡ ਕੌਪ ਬੈਡ ਕੌਪ ਅਲਟੀਮੇਟਲੀ ਇਹਨਾਂ ਨੇ ਹਿੰਦੂਤਵਾ ਦੇ ਖਾਤੇ 'ਚ ਜਾਣਾ। ਹੁਣ ਤੁਸੀਂ ਕਾਮੈਂਟਰੀ 'ਚ ਕਿਹਾ ਕਿ ਭਾਈ ਇਹ ਰਿਸ਼ੀ ਸੁਨਕ ਦੀ ਰਗ ਰਗ 'ਚ ਵੀ ਹਿੰਦੂਤਵਾ ਵੜਿਆ ਹੋਇਆ। ਔਰ ਇਹ ਗੱਲ ਕਰਨ ਤੋਂ ਪਹਿਲਾਂ ਕਿ ਇਹ ਜਿਹੜਾ ਹੁਣ ਅੱਜ ਪਿਛਲੇ 2-3 ਦਿਨ ਤੋਂ ਸਾਰੇ ਬ੍ਰਿਟਿਸ਼ ਮੀਡੀਆ 'ਚ ਵੀ ਔਰ ਇੰਟਰਨੈਸ਼ਨਲ ਮੀਡੀਆ 'ਚ ਵੀ ਕਹਾਣੀ ਰਿਸ਼ੀ ਸੁਨਕ ਦੀ ਵਾਈਫ, ਕਿਉਂਕਿ ਉਹ ਬੜੇ ਅਮੀਰ ਬਾਪ ਦੀ ਬੇਟੀ ਇਨਫੋਸਿਸ ਜਿਸ ਦਾ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਉੱਥੇ ਤਾਂ ਪਾਉਂਡ ਨੇ ਉਹਨਾਂ ਦੀ ਮਾਲਕ। ਇਹਦੇ ਜਦੋਂ ਰਿਸ਼ੀ ਸੁਨਕ ਨੂੰ ਬਣਾਇਆ ਗਿਆ ਸੀ ਉਦੋਂ ਵੀ ਇਹ ਸਾਹਮਣੇ ਆਇਆ ਸੀ ਕਿ ਵੀ ਇਹ ਇੱਥੋਂ ਦੀ ਕਮਾਈ ਉੱਥੇ ਨਹੀਂ ਸ਼ੋਅ ਕਰਦੇ, ਉੱਥੇ ਟੈਕਸ ਨਹੀਂ ਦਿੰਦੇ, ਇੱਥੋਂ ਵਾਲਾ ਉੱਥੇ ਨਹੀਂ ਦਿੰਦੇ। ਕਿਉਂਕਿ ਮੈਂ ਜਿਵੇਂ ਅੱਗੇ ਕਿਹਾ ਵੀ ਜਦੋਂ ਇਕਨੋਮਿਕਸ ਦਾ ਮੁੱਦਾ ਆਉਂਦਾ ਤੇ ਮੇਰਾ ਦਿਮਾਗ ਬੰਦ ਹੋ ਜਾਂਦਾ ਕਿਉਂਕਿ ਮੈਨੂੰ ਇਹ ਗਿਣਤੀਆਂ ਮਿਣਤੀਆਂ ਦਾ ਪਤਾ ਨਹੀਂ ਹੈ। ਪਰ ਇਹ ਮੈਨੂੰ ਜ਼ਰੂਰ ਹੁੰਦਾ ਹੈ ਕਿ ਵੀ ਇਹ ਹੋ ਨਹੀਂ ਸਕਦਾ ਕਿ ਵੀ ਇਹਨਾਂ 'ਚ ਇਮਾਨਦਾਰੀ ਹੋਵੇ। ਔਰ ਉਹਦੇ 'ਚ ਮੈਂ ਇਹਨਾਂ ਦਾ ਹੀ ਮੁਲਕ ਯੂਕੇ 'ਚ ਜਿਹਨੇ ਆਪਣੀ ਜ਼ਿੰਦਗੀ ਗੁਜ਼ਾਰੀ 99 ਸਾਲ ਦੇ ਲਗਭਗ ਹੋ ਕੇ ਮਰੇ, ਨਿਰਾਦ ਚੌਧਰੀ, ਬੜੇ ਜ਼ਬਰਦਸਤ ਰਾਈਟਰ ਅੰਗਰੇਜ਼ੀ ਦੇ, ਬੰਗਾਲੀ। ਔਰ ਉਹਨਾਂ ਦੀ ਇਹ ਕੋਟ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਵੀ ਇਹਨਾਂ ਦੇ ਜੀਨਸ ਦੇ ਵਿੱਚ ਹੈ, ਇਹ ਨਿਕਲ ਹੀ ਨਹੀਂ ਸਕਦੇ। ਔਰ ਇਹ ਤੁਸੀਂ ਇਹਨਾਂ ਦਾ ਦੇਖੋਗੇ ਕਿਸੇ ਪਾਸਿਓਂ ਦੇਖੋ ਇਹਨਾਂ ਦਾ ਉਹ ਇਕੱਲਾ ਕਰਪਸ਼ਨ ਪੈਸੇ ਲੈਣ ਦੇਣ ਨੂੰ ਨਹੀਂ, ਇੰਟੈਗ੍ਰਿਟੀ ਨਹੀਂ ਹੈ, ਇਮਾਨਦਾਰੀ ਨਹੀਂ ਹੈ, ਓਨੈਸਟੀ ਨਹੀਂ ਹੈ। ਤੁਸੀਂ ਇਹਨਾਂ ਦੇ ਓਨੈਸਟ ਤੋਂ ਓਨੈਸਟ ਬੰਦਾ ਵੀ ਹੁਣ ਉਹ ਅਰਵਿੰਦ ਕੇਜਰੀਵਾਲ, ਕਰੋੜਾਂ ਰੁਪਏ ਲੈ ਕੇ ਤੂੰ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਨੇ, ਕਰੋੜਾਂ ਲੈ ਕੇ ਤੂੰ ਸ਼ਰਾਬ ਇੰਡਸਟਰੀ, ਅੱਜ ਉਹਦਾ ਉਹ ਬਿਆਨ ਸੀ ਕਿ ਜੇ ਮੈਂ ਬੇਈਮਾਨ ਹਾਂ, ਮੈਂ ਭ੍ਰਿਸ਼ਟ ਹਾਂ ਤੇ ਫਿਰ ਦੁਨੀਆ 'ਚ ਕੋਈ ਇਮਾਨਦਾਰ ਬੰਦਾ ਨਹੀਂ। ਦੱਸੋ ਇਹ ਨੈਕਸਟ ਟੂ ਗੋਡ ਬਣ ਗਿਆ। ਅਸੀਂ ਤਾਂ ਉਹਦੇ 'ਚ ਵੀ ਇਹ ਕਹਿੰਦੇ ਵੀ ਬੰਦਾ ਹਰ ਕੋਈ ਗੁਨਾਹਗਾਰ ਹੋ ਸਕਦਾ ਇਸ ਲੈਵਲ। ਮਤਲਬ ਹੁਣ ਬੇਈਮਾਨੀ ਵੀ ਕਰੋ ਧੜੱਲੇ ਨਾਲ, ਝੂਠ ਵੀ ਬੋਲੋ ਧੜੱਲੇ ਨਾਲ, ਔਰ ਫਿਰ ਉਹ ਜਿਹੜਾ ਹੈ ਉਹ ਜਿਵੇਂ ਇੱਥੇ ਹੁੰਦਾ ਹੈ ਵੀ ਬੱਚੇ ਦੇ ਹੱਥ ਜਿਹੜੇ ਨੇ ਉਹ ਕੁੱਕੀ ਜਾਰ 'ਚ ਨੇ, ਮੂੰਹ 'ਚ ਵੀ ਕੁੱਕੀ ਭਰੀ ਹੋਈ ਹੈ ਤੇ ਮਾਂ ਦੇ ਆਈ ਐਮ ਨਾਟ ਈਟਿੰਗ ਕੁੱਕੀਜ਼, ਜੇ ਮੈਂ ਗੁੜ ਤੇ ਨਹੀਂ ਖਾਧਾ, ਗੁੜ ਹੀ ਮੂੰਹ 'ਚ ਹੈ, ਹੱਥ 'ਚ ਵੀ ਜਿਹੜਾ ਉਹ ਫੜਿਆ ਹੋਇਆ ਉਹਦਾ ਗੁੜ। ਹੁਣ ਇਹ ਹਾਲ ਤੁਸੀਂ ਇਹਨਾਂ ਦਾ ਦੇਖ ਸਕਦੇ ਹੋ। ਔਰ ਇਹ ਮੈਂ ਕਿਉਂਕਿ ਵਕਤ ਨਹੀਂ ਹੈ ਕਿ ਮੈਂ ਸਾਰੀ ਡਿਟੇਲ 'ਚ ਕਹਾਣੀ ਸੁਣਾਵਾਂ, ਪਰ ਮੈਂ ਜਿਹੜੀਆਂ 2-3 ਹੈਡਲਾਈਨਸ ਨੇ, ਰਿਸ਼ੀ ਸੁਨਕਸ ਵਾਈਫ ਅਕਸ਼ਤਾ ਮੂਰਤੀ ਲੂਜ਼ਿਜ਼ 49 ਮਿਲੀਅਨ ਪਾਉਂਡ ਫਰੋਮ ਇਨਫੋਸਿਸ ਵੋਜ਼ ਇਨ ਅ ਡੇ। ਹੁਣ ਜਦੋਂ ਤੁਸੀਂ ਸਟੇਟਮੈਂਟ ਕੁਛ ਦਿੱਤੀ ਹੈ, ਅਕਾਊਂਟ 'ਚ ਕੁਛ ਹੈ, ਤੁਹਾਡੀ ਕ੍ਰੈਡੀਬਿਲਿਟੀ ਜਾਂਦੀ ਹੈ। ਜਿਵੇਂ ਉਹਦੇ 140 ਬਿਲੀਅਨ ਡਾਲਰ ਲੋਕਾਂ ਦੇ ਉੱਡੇ ਅਡਾਨੀ ਦੇ, ਇਵੇਂ ਉਸ ਦੇ 49 ਮਿਲੀਅਨ ਡਾਲਰ ਜਿਹੜੇ ਨੇ ਉਹ ਉੱਡ ਗਏ ਇਨ ਅ ਡੇ। ਅਕਸ਼ਤਾ ਮੂਰਤੀ ਓਨਸ 0.94% ਸਟੇਕ ਇਨ ਕੰਪਨੀ ਹਰ ਫਾਦਰ ਫਾਊਂਡਡ, ਪਿਓ ਦੀ ਕੰਪਨੀ ਤੇ ਮੌਜਾਂ। ਸ਼ੇਅਰਸ ਟਰੰਬਲਡ ਆਫਟਰ ਕੰਪਨੀ ਹਿੱਟ ਬਾਈ ਐਨਾਲਿਸਟ ਡਾਊਨਗ੍ਰੇਡਸ। ਜਦੋਂ ਸਾਹਮਣੇ ਆਇਆ ਤਾਂ ਜਿਵੇਂ ਅੱਡ ਇੱਕ ਮੋਦੀ ਇਹਨਾਂ ਦਾ ਉਹ ਹੈ, ਜਿਹੜਾ ਉਹ ਮੋਦੀ ਨਹੀਂ ਜਿਹੜਾ ਉਹ ਤੇਲੀਆਂ ਦਾ ਮੁੰਡਾ ਚੋਰ, ਇਧਰ ਜਿਹੜੇ ਉਹਨਾਂ ਨੂੰ IMF ਜਾਂ ਦੂਜੀ ਡਾਊਨਗ੍ਰੇਡ ਕਰਦਾ, ਉਹ ਗੈਟ ਅਨਇੰਟਰਪਟ ਜਿਹੜਾ ਇਹ ਉਹਨਾਂ ਦਾ ਬਲੂਮਬਰਗ ਦੀ ਖਬਰ ਹੈ। ਹੁਣ ਜਦੋਂ ਇਦਾਂ ਦੀ ਖਬਰ ਹੁੰਦੀ ਹੈ ਤਾਂ ਇੰਡੀਅਨ ਮੀਡੀਆ ਨੂੰ ਵੀ ਚੋਰੀ ਛਿਪੇ 'ਚ 19 ਛਾਪਣੀ ਪੈਂਦੀ ਹੈ। ਰਿਸ਼ੀ ਸੁਨਕ ਫੇਸਿਸ ਪ੍ਰੋਬ ਓਵਰ ਵਾਈਫਸ ਬਿਜ਼ਨਸ ਇੰਟਰਸਟ ਇਨ ਚਾਈਲਡ ਕੇਅਰ ਫੰਡ। ਹੁਣ ਪੈਸੇ ਵੀ ਕਿੱਥੋਂ ਖਾਦੇ, ਇਨਵੈਸਟ ਕਿੱਥੇ ਕੀਤੇ, ਟੈਕਸ ਕਿੱਥੋਂ ਬਚਾਇਆ। ਪਰ ਇਸ ਦੇ ਨਾਲ ਹੀ ਜੋ ਹੀ ਇਹ ਕਹਾਣੀ ਸਾਹਮਣੇ ਆਈ, ਉਸ ਦੀ ਜਿਹੜੀ ਹੈ ਪਾਰਲੀਮੈਂਟਰੀ ਡੈਕਲੇਰੇਸ਼ਨ ਦੇ ਥੱਲੇ ਬਜਟ ਪਾਲਿਸੀ ਕੀ ਹੈ, ਔਰ ਇਹ ਉਹਨਾਂ ਦੀ ਜਿਹੜੀ ਹੈ ਇਨਕੁਆਇਰੀ ਹੈਜ਼ ਬੀਨ ਓਪਨਡ ਬਾਈ UK's ਪਾਰਲੀਮੈਂਟਰੀ ਕਮਿਸ਼ਨਰ ਫॉर ਸਟੈਂਡਰਡਸ ਐਨ ਇੰਡੀਪੈਂਡੈਂਟ ਆਫਿਸਰ ਆਫ ਹਾਊਸ ਆਫ ਕਾਮਨਸ ਇਨ ਚਾਰਜ ਆਫ ਲੁਕਿੰਗ ਐਟ ਐਵੀਡੈਂਸ if individual British members of Parliament are feared to have broken a rule under the Code of Conduct. So ਇੰਨਾ ਤਾਂ ਇਹਨਾਂ ਦੇ ਸਿਸਟਮ 'ਚ ਹੈ। ਫਿਰ ਅਸੀਂ ਦੇਖਦੇ ਹਾਂ how Infosys walked into a over-promise, under-delivered trap and took at 9.4% hit on the market. ਇਹ ਵੀ Economic Times ਦੀ ਸਟੋਰੀ ਹੈ। ਔਰ ਫਿਰ ਜਿਹੜੀ ਹੈ ਇੱਕ ਮੇਜਰ ਸਟੋਰੀ, ਰਿਸ਼ੀ ਸੁਨਕ's wife Akshata Murthy loses 49 million pounds from Infosys was in a day। और ਇਸ ਦੇ ਉੱਤੇ ਬੜੀ ਡਿਟੇਲ ਸਟੋਰੀ ਹੈ ਐਲੈਕਸ ਵਿਕਹਮ ਔਰ ਬੈਂਜਾਮਿਨ ਸਟਪਲਸ ਦੀ। ਔਰ ਉਸ ਦੇ ਵਿੱਚ ਹੈ ਕਿ ਵੀ
ਭਾਵੇਂ ਉਹਦੇ ਜਿਹੜੇ 49 ਮਿਲੀਅਨ ਪਾਉਂਡ ਨੇ ਇਹ 61 ਮਿਲੀਅਨ ਡਾਲਰ ਬਣਦੇ ਨੇ, ਪਾਉਂਡ ਭਾਰੀ ਹੈ। ਜੀ। ਉਹਨਾਂ ਨੇ ਕਿਹਾ ਕਿ ਭਾਵੇਂ ਇਹ ਇਹਦਾ ਉੱਡ ਗਿਆ ਪਰ ਇਸ ਨੂੰ ਜਿਹੜਾ ਕੋਈ ਬਹੁਤਾ ਫਰਕ ਨਹੀਂ ਪੈਂਦਾ, ਕਿਉਂਕਿ ਇਹ ਜਿਹੜੀ ਮੂਰਤੀ ਉਹਦਾ ਵਰਥ ਹੈ ਇਸ ਵੇਲੇ 400 ਮਿਲੀਅਨ ਪਾਉਂਡ ਹੈ। ਸੋ ਜੇ 400 ਮਿਲੀਅਨ ਪਾਉਂਡ ਚੋਂ 49 ਮਿਲੀਅਨ ਪਾਉਂਡ ਉੱਡ ਵੀ ਗਏ ਤੇ ਕਿਤੇ ਹੋਰ ਲੈ ਆਣਗੇ। ਔਰ ਇਹ ਹੁਣ ਪਾਰਲੀਮੈਂਟਰੀ ਇਨਕੁਆਇਰੀ ਵੀ ਹੈ, ਔਰ ਇਹ ਜਿਹੜਾ ਇਹਨੇ ਸੈਪਰੇਟ ਡਿਵੈਲਪਮੈਂਟ ਮੰਡੇ UK ਪਾਰਲੀਮੈਂਟਰੀ ਕਮਿਸ਼ਨਰ ਫॉर ਸਟੈਂਡਰਡਸ ਡੈਨੀਅਲ ਗ੍ਰੀਨਬਰਗ opened an inquiry into whether Sunak failed to declare a relevant interest relating to a minority stake owned by his wife in a child care company. His office said the interest had been transparently declared. ਜਾਂ ਉਹ ਤਾਂ ਸਾਰੇ ਹੀ ਕਹਿੰਦੇ ਹੁੰਦੇ ਨੇ, ਉਹ ਤਾਂ ਅਡਾਨੀ ਵੀ ਕਹਿੰਦਾ I have not done anything wrong. So ਇਸ ਨੂੰ ਅਸੀਂ ਨਿਰਾਦ ਚੌਧਰੀ ਗ੍ਰੇਟ ਇੰਗਲਿਸ਼ ਰਾਈਟਰ ਦੇ ਲਫ਼ਜ਼ਾਂ ਨਾਲ ਹੀ ਐਂਡ ਕਰਦੇ ਹਾਂ। ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਬਿਲਕੁਲ, ਨੋ ਡਾਊਟ। ਆਮੀਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵਿੱਚ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।